ਤੇ ਜਿਸ ਤਰ੍ਹਾਂ ਬਾਜਵਾ ਸਾਹਿਬ ਨੇ ਦੱਸਿਆ ਕਿ ਸਾਡਾ ਸੈਸ਼ਨ ਜਿਹੜਾ ਹੈ ਉਹ 2025 ਦੇ ਜਿਹੜੇ ਫਲੱਡਸ ਨੇ ਉਹਨਾਂ ਦੇ ਉੱਪਰ ਆ। ਔਰ ਹੁਣ ਤੇ ਜਿਹੜੇ ਸੈਲਾਬ ਆ ਉਹਦਾ ਲਫ਼ਜ਼ ਇਸ ਤਰ੍ਹਾਂ ਹੀ ਹੈ ਕਿ ਉਹ ਤਕਰੀਬਨ ਹਰ ਦੂਸਰੇ ਤੀਸਰੇ ਸਾਲ ਹੀ ਆ ਰਿਹਾ ਤੇ ਉਹ ਹੁਣ ਸਾਡੀ ਜਿਹੜੀ ਯਾਦਾਸ਼ਤ ਆ ਉਹਦਾ ਹਿੱਸਾ ਬਣਦਾ ਜਾ ਰਿਹਾ। ਤੇ ਉਹਨਾਂ ਦਰਿਆਵਾਂ 'ਚ ਵੀ ਹਿੱਸਾ ਬਣਦਾ ਜਾ ਰਿਹਾ ਜਿੱਥੇ ਕਈ ਸਾਲਾਂ ਤੋਂ ਕਦੀ ਸੈਲਾਬ ਨਹੀਂ ਆਏ ਸੀ। ਤੇ ਮੇਰੀ ਮਿਰਾਜ ਸਤਲੁਜ ਔਰ ਰਾਵੀ ਵਰਗੇ ਦਰਿਆ ਨੇ ਜਿਨ੍ਹਾਂ ਨੂੰ ਸਾਡੇ ਹੁਕਮਰਾਨ ਵੀ ਕਹਿੰਦੇ ਸੀ ਕਿ ਇਹ ਤਾਂ ਹੁਣ ਗੰਦੇ ਨਾਲੇ ਬਣ ਗਏ ਆ, ਲੇਕਿਨ ਉਹਨਾਂ ਨੇ ਦੱਸਿਆ ਕਿ ਨਹੀਂ, ਅਸੀਂ ਹਜੇ ਦਰਿਆ ਹੀ ਹਾਂ, ਗੰਦੇ ਨਾਲੇ ਨਹੀਂ ਅਸੀਂ ਹੈਗੇ ਹਜੇ। ਤੇ ਅੱਜ ਸਾਡੇ ਨਾਲ ਮੈਂ ਵੀ ਪੈਨਲਿਸਟ ਹੀ ਸੀਗਾ, ਲੇਕਿਨ ਅੱਜ ਸਾਡੇ ਮੋਡਰੇਟਰ ਜਿਹੜੇ ਸੀ ਉਹ ਬੇਸਿਕਲੀ ਨਹੀਂ ਆ ਸਕੇ। ਤੇ ਫਿਰ ਮੈਨੂੰ ਫੌਰੀ ਤੌਰ 'ਤੇ ਅਹਿਮਦ ਰਜ਼ਾ ਸਾਹਿਬ ਨੇ ਕਿਹਾ ਕਿ ਤੁਸੀਂ ਕਰ ਲਓ ਮੋਡਰੇਟ, ਤੇ ਮੈਂ ਅੱਜ ਫਿਰ ਮੋਡਰੇਟ ਦਾ ਫਰਾਈਜ਼ ਅੰਜਾਮ ਦੇਵਾਂਗਾ। ਤੇ ਸਾਡੇ ਨਾਲ ਅੱਜ ਪੈਨਲਿਸਟ ਨੇ ਪਾਣੀ ਦੇ ਸ਼ੋਬੇ ਦੇ ਨਾਲ ਜੁੜੇ ਹੋਏ ਸਰਕਾਰੀ ਅਫਸਰ ਵੀ ਤੇ ਪਾਣੀ ਦੇ ਸ਼ੋਬੇ ਦੇ ਨਾਲ ਜੁੜੇ ਹੋਏ ਮਾਹਿਰੀਨ ਦੀ ਸ਼ਕਲ ਦੇ ਵਿੱਚ। ਤੇ ਮੈਂ ਸਭ ਤੋਂ ਪਹਿਲੇ ਗੁਜ਼ਾਰਿਸ਼ ਕਰਾਂਗਾ ਕਿ ਜ਼ਫਰ ਇਕਬਾਲ ਵੱਟੂ ਸਾਹਿਬ ਉਹਨਾਂ ਨੂੰ ਕਿ ਉਹ ਸਟੇਜ 'ਤੇ ਆਉਣ। ਜ਼ਫਰ ਇਕਬਾਲ ਵੱਟੂ ਸਾਹਿਬ ਪਾਣੀ ਦੇ ਸ਼ੋਬੇ ਦੇ ਮਾਹਿਰ ਨੇ, ਵਾਟਰ ਰਿਸੋਰਸ ਐਕਸਪਰਟ ਨੇ ਔਰ ਦੁਨੀਆ ਦੇ ਅੰਦਰ ਮੁਖਤਲਿਫ ਮੁਲਕਾਂ 'ਚ ਕੰਮ ਕਰਨ ਦਾ ਤਜਰਬਾ ਵੀ ਹੈ। ਪਾਕਿਸਤਾਨ ਦੇ ਵੀ ਮੁਖਤਲਿਫ ਇਲਾਕਿਆਂ 'ਚ ਮੁਖਤਲਿਫ ਜਗ੍ਹਾ ਦੇ ਉੱਪਰ ਕੰਮ ਕਰਨ ਦਾ ਉਹਨਾਂ ਨੂੰ ਇੱਕ ਵਸੀਹ ਤਜਰਬਾ ਹੈ ਪਾਣੀ ਦੇ ਇਰਦ ਗਿਰਦ। ਔਰ ਮੈਂ ਦੇਖਦਾ ਰਿਹਾ ਕਿ ਇਸ ਸੈਲਾਬ ਦੇ ਵਿੱਚ ਪਾਣੀ ਦੇ ਉੱਤੇ ਜਿਹੜੀ ਬਹਿਸ ਸੀਗੀ ਉਹਦੇ ਵਿੱਚ ਵੀ ਕਾਫੀ ਐਕਟਿਵ ਰਹੇ, ਸੋਸ਼ਲ ਮੀਡੀਆ ਦੇ ਰਾਹੀਂ ਵੀ ਔਰ ਮੁਖਤਲਿਫ ਟੈਲੀਵਿਜ਼ਨ ਚੈਨਲ ਦੇ ਉੱਪਰ ਇੰਟਰਵਿਊਜ਼ ਦੀ ਸ਼ਕਲ 'ਚ ਵੀ। ਤੇ ਉਸ ਤੋਂ ਬਾਅਦ ਸਾਡੇ ਨਾਲ ਬਹੁਤ ਅਹਿਮ ਸ਼ੋਭਾ ਪਾਣੀ ਦੇ ਹਵਾਲੇ ਨਾਲ ਪਾਕਿਸਤਾਨ ਦੇ ਅੰਦਰ ਜਿਹੜਾ ਇੱਕ ਕਹਿ ਲਓ ਕਿ ਬਹੁਤ ਪਹਿਲਾ ਅਦਾਰਾ ਵਾਪਡਾ, ਤੇ ਉਹਦੇ ਸੈਕਟਰੀ ਵਾਪਡਾ ਰਹੇ ਨੇ, ਡਿਪਟੀ ਸੈਕਟਰੀ ਵਾਪਡਾ ਰਹੇ ਨੇ। ਉਹਨਾਂ ਦੇ ਕੋਲ ਸੈਲਾਬ ਦੇ ਦੌਰਾਨ ਇਹ ਪੋਜੀਸ਼ਨ ਸੀਗੀ, ਬਹੁਤ ਅਹਿਮ ਪੋਜੀਸ਼ਨ ਸੀ। ਉਹਨਾਂ ਕੋਲ ਵੀ ਕਾਫੀ ਕੁਝ ਸਿੱਖਣ ਨੂੰ ਪਤਾ ਮਿਲੇਗਾ ਕਿ ਸੈਲਾਬ 'ਚ ਕੀ ਹੋਇਆ ਤੇ ਕਿਵੇਂ ਹੋਇਆ। ਤੇ ਮੈਂ ਗੁਜ਼ਾਰਿਸ਼ ਕਰਾਂਗਾ ਫਖਰ ਚੀਮਾ ਉਹਨਾਂ ਨੂੰ ਕਿ ਉਹ ਵੀ ਸਟੇਜ 'ਤੇ ਤਸ਼ਰੀਫ ਲਿਆਉਣ। ਬਹੁਤ ਸ਼ੁਕਰੀਆ। ਤੇ ਇਸ ਦੇ ਨਾਲ ਹੀ ਸੈਲਾਬ ਦੀ ਥੋੜ੍ਹੀ ਜਿਹੀ ਜਾਣਕਾਰੀ ਮੇਰੇ ਖਿਆਲ ਅਸੀਂ ਦਿੰਦੇ ਜਾਈਏ ਕਿ ਸੈਲਾਬ ਜਿਹੜਾ ਹੈ ਉਹ ਇਹ 5 ਪਾਣੀਆਂ ਦੀ ਧਰਤੀ ਹੈ ਔਰ ਇਹਦੇ 'ਚ ਸੈਲਾਬ ਦਾ ਜਿਹੜਾ ਸਿਲਸਿਲਾ ਹੈ ਉਹ ਕੋਈ ਅੱਜ ਦਾ ਸਿਲਸਿਲਾ ਤਾਂ ਨਹੀਂ ਹੈ, ਰਿਆਸਤਾਂ ਬਣਨ ਦਾ ਤੋਂ ਬਾਅਦ ਦਾ ਮਸਲਾ ਨਹੀਂ ਹੈ। ਲੇਕਿਨ ਅਗਰ ਅਸੀਂ ਪਾਕਿਸਤਾਨ ਬਣਨ ਤੋਂ ਬਾਅਦ ਦੀ ਇੱਕ ਹਿਸਟਰੀ ਦੇਖੀਏ ਸੈਲਾਬ ਦੀ, ਤੇ ਪਹਿਲਾ ਸੈਲਾਬ 1950 'ਚ ਵੱਡਾ ਸੈਲਾਬ ਜਿਹੜਾ ਹੈ ਜਦੋਂ ਇਸ ਮੁਲਕ ਦੀ ਤਕਸੀਮ ਹੋਈ ਹੁੰਦੀ ਨਵੀਂ ਤੋਂ ਉਦੋਂ ਪੇਸ਼ ਆਉਂਦਾ। ਫਿਰ 1955, ਫਿਰ 1973 ਦਾ ਬਹੁਤ ਡੈਡਲੀ ਫਲੱਡ ਜਿਹੜਾ ਹੈ ਉਹ ਫੇਸ ਕੀਤਾ। ਫਿਰ 1993 ਔਰ 94 ਦਾ ਫਲੱਡ ਬਹੁਤ ਬੜਾ ਫਲੱਡ ਜਿਹੜਾ ਹੈ ਹਿਸਟੋਰਿਕ ਫਲੱਡ ਰਿਹਾ ਜੇਹਲਮ ਔਰ ਚਨਾਬ ਦੇ ਅੰਦਰ। ਵੈਸੇ ਤਾਂ ਸੈਲਾਬਾਂ ਦੇ ਅਗਰ ਅਸੀਂ ਉਹਦੀ ਕਰੋਨੋਲੋਜੀ ਦੇਖੀਏ ਤਾਂ ਤਕਰੀਬਨ ਹਰ ਦੂਸਰੇ ਤੀਸਰੇ ਚੌਥੇ ਸਾਲ ਜਿਹੜਾ ਹੈ ਕਿਸੇ ਨਾ ਕਿਸੇ ਦਰਿਆ ਦੇ ਅੰਦਰ ਸੈਲਾਬ ਆਉਂਦਾ ਵਾ। ਲੇਕਿਨ ਮੈਂ ਉਹਨਾਂ ਸੈਲਾਬਾਂ ਦੀ ਗੱਲ ਕਰ ਰਿਹਾ ਜਿਹੜੇ ਨੇ ਬਹੁਤ ਕਹਿ ਲਓ ਕਿ ਮੁਲਕੀ ਲੈਵਲ 'ਤੇ, ਮੁਲਕੀ ਪੈਮਾਨੇ 'ਤੇ ਲੋਕਾਂ ਨੂੰ ਮੁਤਾਸਰ ਕੀਤਾ। ਫਿਰ 2010 ਦਾ ਸੈਲਾਬ ਜਿਹੜਾ ਹੈ ਉਹ ਬਹੁਤ ਡੈਡਲੀ ਫਲੱਡ ਜਿਹਨੇ ਪੂਰੇ ਉੱਪਰੋਂ ਲੈ ਕੇ ਦਰਿਆ ਸਿੰਧ ਦੇ ਨਾਲ ਔਰ ਫਿਰ ਬਾਕੀ ਇਲਾਕਿਆਂ 'ਚ ਅਰੇਬੀਅਨ ਸੀ ਤੱਕ ਜਾਂਦਿਆਂ ਹੋਇਆਂ ਇੱਕ ਡੈਮੇਜ ਕੀਤਾ। ਫਿਰ 2014 ਦਾ ਸੈਲਾਬ ਜਿਹੜਾ ਹੈ ਉਹ ਚਨਾਬ ਦੀ ਹਿਸਟਰੀ ਦਾ ਇੱਕ ਸੈਲਾਬ ਸੀ, ਬੜਾ ਸੈਲਾਬ ਸੀ। ਤੇ 2014 ਦਾ ਸੈਲਾਬ ਔਰ ਉਸ ਤੋਂ ਬਾਅਦ ਫਿਰ 2022 'ਚ ਸਿੰਧ ਦੇ ਔਰ ਬਲੋਚਿਸਤਾਨ ਦੇ ਕੁਛ ਇਲਾਕਿਆਂ 'ਚ ਜਿਹੜਾ ਪਲੂਵੀਅਲ ਫਲੱਡ ਹੈ ਉਹਨੇ ਬਹੁਤ ਬੜਾ ਨੁਕਸਾਨਾਤ ਕੀਤੇ। ਤੇ ਫਿਰ ਹੁਣ 2023 ਦੇ ਅੰਦਰ ਸਤਲੁਜ ਦੇ ਅੰਦਰ ਇੱਕ ਸੈਲਾਬ ਆਇਆ, ਤੇ ਫਿਰ ਹੁਣ 2025 'ਚ ਸਤਲੁਜ, ਰਾਵੀ ਔਰ ਚਨਾਬ ਇਹਨਾਂ ਤਿੰਨਾਂ ਦਰਿਆਵਾਂ ਨੇ ਇੱਕ ਵੱਡਾ ਸੈਲਾਬ ਦੇਖਿਆ ਜਿਹਨੇ ਪੰਜਾਬ ਨੂੰ ਬੜੇ ਪੈਮਾਨੇ 'ਤੇ ਨੁਕਸਾਨ ਪਹੁੰਚਾਇਆ। ਤੇ ਇਸ ਤਰ੍ਹਾਂ ਪੰਜਾਬ ਜਿਹੜਾ ਹੈ ਉਹ ਸੈਲਾਬਾਂ ਦੇ ਨਾਲ ਬੇਸਿਕਲੀ ਜੂਝਦਾ ਰਿਹਾ ਹਮੇਸ਼ਾ ਤੋਂ। ਤੇ ਸਾਡਾ ਅੱਜ ਦਾ ਜਿਹੜਾ ਮੁੱਦਾ ਹੈ ਉਹ ਬੇਸਿਕਲੀ ਇਹ ਹੈ ਕਿ ਅਸੀਂ ਇਸ ਨੂੰ ਦੇਖੀਏ ਕਿ ਸੈਲਾਬ ਜਿਹੜੇ ਨੇ ਉਹ ਕਿਉਂ ਆਉਂਦੇ ਨੇ, ਕਿਸ ਤਰ੍ਹਾਂ ਉਹਨਾਂ ਦਾ ਉਪਾਅ ਹੋ ਸਕਦਾ, ਸਾਡੀ ਪੋਲਿਸੀ ਕੀ ਹੈ, ਤੇ ਇਸ ਦੇ ਉੱਪਰ ਹੈ। ਤੇ ਮੈਂ ਸਭ ਤੋਂ ਪਹਿਲੇ ਗੁਜ਼ਾਰਿਸ਼ ਕਰਾਂਗਾ ਕਿ ਜ਼ਫਰ ਇਕਬਾਲ ਸਾਹਿਬ ਉਹਨਾਂ ਨੂੰ ਕਿ ਉਹ ਸਾਡੀ ਆਡੀਅנס ਨੂੰ ਥੋੜ੍ਹਾ ਜਿਹਾ ਇਨਲਾਈਟਨ ਕਰਨ ਵਾਸਤੇ ਕਿ ਉਹ ਥੋੜ੍ਹਾ ਜਿਹਾ ਦੱਸਣ ਕਿ ਜਿਹੜੀ ਸੈਲਾਬਾਂ ਦੀ ਇਸ ਪਾਕਿਸਤਾਨ ਦੇ ਅੰਦਰ ਜਿਹੜੀ ਵਜੂਹਾਤ ਨੇ ਉਹ ਆਮ ਤੌਰ 'ਤੇ ਤਾਂ ਮੀਡੀਆ 'ਤੇ ਇਹ ਕਿਹਾ ਜਾਂਦਾ ਕਿ ਜੀ ਸੈਲਾਬ ਜਿਹੜੇ ਨੇ ਉਹ ਬੇਸਿਕਲੀ ਕਲਾਈਮੇਟ ਚੇਂਜ ਹੋ ਰਿਹਾ ਅਤੇ ਅੱਜ ਕੱਲ੍ਹ ਇਸ ਲਈ ਆ ਰਹੇ ਆ।
ਤੇ ਕਿਆ ਇਹ ਵਾਕਈ ਕਲਾਈਮੇਟ ਚੇਂਜ ਦੀ ਵਜ੍ਹਾ ਤੋਂ ਆ ਰਹੇ ਜਾਂ ਇਹਦੇ 'ਚ ਕੋਈ ਸਾਡੀ ਮੈਨੇਜਮੈਂਟ ਦੇ ਵੀ ਕੋਈ ਮਸਾਇਲ ਹੈ ਕਿ ਅਸੀਂ ਸੈਲਾਬਾਂ ਨੂੰ ਔਰ ਦਰਿਆਵਾਂ ਨੂੰ ਮੈਨੇਜ ਕਰਨ 'ਚ ਸਾਡੇ ਪ੍ਰੋਬਲਮਸ ਨੇ? ਤੇ ਜ਼ਫਰ ਸਾਹਿਬ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਉਹ ਥੋੜ੍ਹਾ ਜਿਹਾ ਇਸ 'ਤੇ ਥੋੜ੍ਹੀ ਜਿਹੀ ਰੋਸ਼ਨੀ ਪਾਉਣ, ਅਤੇ ਅਸੀਂ 1-2 ਰਾਊਂਡ 'ਚ ਗੱਲ ਕਰਾਂਗੇ ਅਤੇ ਮੁਖਤਸਰ ਅਸੀਂ ਸਵਾਲਾਂ ਦੇ ਨਾਲ ਅੰਗੇਜਿੰਗ ਸੈਸ਼ਨ ਔਰ ਫਿਰ ਆਡੀਅנס ਕੋਲ ਸਵਾਲ ਵੀ ਲਵਾਂਗੇ ਤੁਹਾਡੇ ਵਾਸਤੇ। ਅਤੇ ਇਸ ਲਈ ਥੋੜ੍ਹਾ ਅਸੀਂ ਮੁਖਤਸਰ ਗੱਲ ਕਰੀਏ ਤਾਂ ਕਿ 1-2 ਰਾਊਂਡ 'ਚ ਅੰਦਰ ਅਸੀਂ ਇਸ ਗੱਲ ਨੂੰ ਕਵਰ ਕਰ ਸਕੀਏ। ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਪੰਜਾਬ ਦੇ ਜਾਂ ਪਾਕਿਸਤਾਨ ਦੇ ਜਿਹੜੇ ਦਰਿਆ ਹਨ, ਇਹ ਦਰਿਆ 2 ਕਿਸਮ ਦੀ ਇਹਨਾਂ ਦੇ ਵਿੱਚ ਫਲੋ ਹੁੰਦਾ ਹੈ। ਇੱਕ ਤਾਂ ਹੁੰਦਾ ਹੈ ਸੈਲਾਬ ਦੇ ਦੌਰਾਨ, ਔਰ ਦੂਸਰਾ ਹੈ ਖੁਸ਼ਕ ਟਾਈਮ ਦੇ ਦੌਰਾਨ, ਜਿਸੇ ਬਾਰਿਸ਼ਾਂ ਨਹੀਂ ਹੁੰਦੀਆਂ, ਮੌਨਸੂਨ ਦੀ ਬਾਰਿਸ਼ਾਂ ਨਹੀਂ ਹੁੰਦੀਆਂ, ਔਰ ਇਹ ਇਹਨਾਂ ਦਾ ਇੱਕ ਬਿਲਕੁਲ ਨੈਚੁਰਲ ਪੈਟਰਨ ਹੈ। हाँ, पाकिस्तान के जितने भी दरिया हैं उन्होंने पैटर्न बड़ा वाजे है। एक है सैलाबी तो एक है गैर सैलाबी। सैलाबी जोड़ा पैटर्न है वो ये ज़ाहिर है मॉनसून के दौरान किसी वक्त ज़्यादा पानी आ गया है, किसी वक्त घट पानी आ गया है। और जोड़ा गैर सैलाबी है वो ज़ाहिर है सर्दियों के महीने जिस बारिशा नहीं होंदियां और इस पानी नहीं होता। तो इस वास्ते जोड़ा दरिया हैं वो सारे ही मतलब है कि उन्होंने 2 किस्म के फ्लो पैटर्न हैं। और जो सैलाबी पैटर्न है वो सदियों तो ही चलता पाया। ये नहीं कि अजकल ये सैलाब आ रहा है और चूँकि हुण आबादी भी वध गई है और सोशल मीडिया और ये चीज़ बार बार सामने आती पई है, लेकिन इस सदियों तो दरियावां का जोड़ा चलन का एक तरीकाकार है या उन्होंने एक जिसनों आखो ना पैटर्न या एक हालत है वो इस तरह ही है। लेकिन इस जी तब्दीली आई ये आई है कि ਜਿਹੜੇ ਅਸਾਂ ਇਹਨਾਂ ਦਰਿਆਵਾਂ ਦੇ ਉੱਤੇ ਸਟਰਕਚਰਸ ਬਣਾਏ ਹਨ, ਖਸੂਸਨ ਸਿੰਧ ਤਾਸ ਮੁਆਹਦੇ ਤੋਂ ਬਾਅਦ, ਉਸ ਤੋਂ ਪਹਿਲੇ ਵੀ ਅੰਗਰੇਜ਼ਾਂ ਦੇ ਦੌਰ ਹੈ ਜਿਹੜਾ ਨਹਿਰੀ ਨਿਜ਼ਾਮ ਸ਼ੁਰੂ ਹੋਇਆ ਔਰ ਫਿਰ ਬੈਰਾਜਿਸ ਬਣੇ, ਉਸ ਤੋਂ ਬਾਅਦ ਡੈਮਸ ਬਣੇ, ਨਹਿਰਾਂ ਬੜੀਆਂ, ਦਰਿਆਈ ਰਾਬਤਾ ਨਹਿਰਾਂ। ਤਾਂ ਉਸ ਨਾਲ ਇਹਨਾਂ ਦਾ ਜਿਹੜਾ ਕੁਦਰਤੀ ਇੱਕ ਬਹਾਓ ਆਈ, ਇੱਕ ਬਹਾਓ ਦੀ ਇੱਕ ਸੂਰਤ ਹਾਲ ਆਈ, ਉਹ ਤਬਦੀਲ ਹੋਈ। और दूसरी जी सारी आबादी आई, आबादी वध गई, तो उस वास्ते एक आबादी के दबाव की वजह तो चूँकि सैलाब उस रफ्तार नाल लन आते, पहले हर साल आता है और लोग अपने आप नूं अपनी जिंदगी नूं उस दे नाल एडजस्ट करके आए। उन्होंने पता होंदा है कि जिस वक्त पानी आमना है दरिया दे विच तो उस टाइम दे विच उस पानी के रास्ते खाली करके बाहर निकल पैंदे हैं। और पानी के रास्तों के भी उन्होंने जोड़ा बढ़ाए होंगे हैं अपने घर या एक रस्ते या वो चीज़ां वो इस तरीके दी आउंदियां कि वो पानी के रास्ते कोई रुकावट पैदा ना करे दियां। लेकिन जाहिर है जोड़े डैम्स बन गए और राबता नहरां बन गई और पानी की नैचुरल जोड़ा रूटीन मतलब है डिस्टर्ब हो गई, और प्लस आबादी वधण की वजह तो आबादी का प्रैशर, तो ये दरियावां के रास्तों के जिस वक्त शुरू हो गई रुकावटां और इस टाइप दी रुकावटां कि जिहड़ी परमानेंट रुकावटां कि जिहड़ी दा बिल्कुल कोई ख्याल नहीं किया वैंदा पिया कि जी दरिया का पानी जिस वक्त आसी तो उसका की असरात हो सन। तो उस वजह तो जिहड़ी दरिया की कुदरती बहाव के मिसमैनेजमेंट यानी जिसनों आगो फ्लड मिसमैनेजमेंट आ गए या वाटर मिसमैनेजमेंट की वजह तो भी जिहड़ा पानी पहले नुकसान करेंदा ही वो हुण उस तो ज़्यादा करेंदा पिया। नॉर्मली अगर हिस्टरी ऑफ पाकिस्तान के भी तुम देखो फैडरल फ्लड कमीशन के रिकॉर्ड च आ गए नो, तो उस हर तीसरे साल एक फ्लड नज़र आना है। और वो ज़्यादातर तो दरिया सिंध के आने, पंजाब के जोड़े दरिया इन्होंने घट आने, खसूसन सन 2000 तो पहले पंजाब के दरियावां च कुछ फ्लड आ वंदियां, लेकिन उस तो बाद चूँकि सारे डैम्स बन गए तो पानी घट आना शुरू थी गया। तो इस वास्ते पंजाब के दरियावां दे बारे ये समझ किया गया कि इस बिल्कुल हुण पानी नहीं आना, और इस हाउसिंग सोसाइटियाँ बढ़ना शुरू हो गई, इस इंडस्ट्री बढ़ना शुरू हो गई, आबादी फैलना शुरू हो गई। और इस साल जोड़ा एक ईवेंट होया है जिसनों मतलब तुसा मौसमियाती तब्दीली की भी एक टच दी, क्योंकि एक नवी इस्तलाह है मौसमियाती तब्दीली नो डाउट वो मौजूद है, लेकिन जोड़ा सैलाब है या फ्लड है ना, ये एक सदियों तो आता पाया, एक नवी चीज़ नहीं।
ਔਰ ਇਸ ਨਾਲ ਨਿਪਟਣ ਦੀ ਜੇ ਟੈਕਨੋਲੋਜੀ ਇਹ ਜਿਹੜੀ ਸਾਰੇ ਤੋਂ ਤਰਾਏ ਨਸਲਾਂ ਪਹਿਲੇ ਲੋਕ ਹਨ ਉਹ ਬੜੇ ਬਿਹਤਰ ਤਰੀਕੇ ਨਾਲ ਉਹ ਜਾਣਦੇ ਹਨ ਕਿ ਇਹਨਾਂ ਸੈਲਾਬਾਂ ਨੂੰ ਅਸੀਂ ਕਿਵੇਂ ਮਤਲਬ ਇਸ ਨਾਲ ਡੀਲ ਕਰਨਾ ਹੈ ਜਾਂ ਇਸ ਨੂੰ ਕਿਵੇਂ ਨਿਪਟਣਾ ਹੈ। ਲੇਕਿਨ ਉਸ ਤੋਂ ਬਾਅਦ ਜਿਹੜੀ ਮੌਜੂਦਾ ਨਸਲ ਹੈ ਜਾਂ ਜਿਹੜੀ ਬਾਅਦ ਹੈ ਦਰਮਿਆਨ ਵਿੱਚ ਆਉਣ ਵਾਲੀਆਂ ਗੌਰਮੈਂਟਸ ਹਨ, ਲੋਕ ਹਨ, ਉਹਨਾਂ ਨੇ ਬਿਲਕੁਲ ਇਸ ਚੀਜ਼ 'ਤੇ ਕੋਈ ਜ਼ੋਰ ਨਹੀਂ ਦਿੱਤਾ ਕਿ ਇਹ ਜਿਹੜੇ ਦਰਿਆ ਹਨ ਇਹਨਾਂ ਦਾ ਆਪਣਾ ਇੱਕ ਰਾਈਟ ਹੈ, ਇਹਨਾਂ ਦੀ ਆਪਣੀ ਇੱਕ ਇਲਾਕਾ ਹੈ ਕਿ ਜਿਸ ਨੂੰ ਅਸਾਂ ਉਸ ਤਰੀਕੇ ਨਾਲ ਉਹਨਾਂ ਵਾਸਤੇ ਰੱਖਣਾ ਹੈ। ਜਾਂ ਅਗਰ ਇਸ ਦੇ ਅੰਦਰ ਕੋਈ ਡਿਵੈਲਪਮੈਂਟ ਵੀ ਕਰਨੀ ਹੈ ਮਤਲਬ ਇਹਦੇ ਮਤਲਬ ਨਹੀਂ ਕਿ ਉਹਨਾਂ ਉਸ ਏਰੀਆ ਨੂੰ ਉਸ ਇਲਾਕਾ ਨੂੰ ਤੁਸੀਂ ਬਿਲਕੁਲ ਅਨਟੱਚ ਛੋੜ ਦਿਓ। ਜ਼ਾਹਿਰ ਹੈ ਇੱਕ ਇਨਸਾਨੀ ਆਬਾਦੀ ਦੀ ਜ਼ਰੂਰੀਆਤ ਹਨ ਔਰ ਇੱਕ ਟੈਕਨੋਲੋਜੀ ਤਰੱਕੀ ਤੁਸੀਂ ਉਸ ਦੇ ਨਾਲ ਹੀ ਅੱਗੇ ਵਧਣਾ ਹੈ। ਲੇਕਿਨ ਇੱਕ ਲੌਂਗ ਟਰਮ ਜਿਹੜੀ ਪਾਲਿਸੀ ਹੁੰਦੀ ਹੈ ਕਿ ਅਸਾਂ ਇਹ ਜਿਹੜੀ ਫਲੱਡ ਪਲੇਨਸ ਜਿਸ ਨੂੰ ਅਸਾਂ ਆਖਦੇ ਹਾਂ ਜਾਂ ਵੈਟਲੈਂਡਸ ਹਨ ਇਹਨਾਂ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਹੈ। ਇਸ 'ਤੇ ਇੱਕ ਸਭ ਤੋਂ ਪਹਿਲੀ ਚੀਜ਼ ਦੀ ਸਟਾਰਟ ਹੁੰਦੀ ਪਾਲਿਸੀ ਤੋਂ ਕਿ ਗੌਰਮੈਂਟ ਦੀ ਪਾਲਿਸੀ ਕੀ ਹੈ। ਪਾਲਿਸੀ ਅਗਰ ਤੁਸੀਂ ਦੇਖੋ 2010 ਦੇ ਫਲੱਡ ਦਾ ਤੁਸੀਂ ਜ਼ਿਕਰ ਕਰਿੰਦੇ ਪਏ 2000 ਜਿਹੜਾ ਦਾ ਦਾ ਫਲੱਡ ਆਈ ਉਹ ਸੈਂਟਰਲ ਪੰਜਾਬ ਵਿੱਚ ਜਿਤਨਾ ਜ਼ਿਆਦਾ ਨਹੀਂ ਆਇਆ। ਸਿੰਧ ਦਰਿਆ ਸਿੰਧ 'ਤੇ ਬਹੁਤ ਜ਼ਿਆਦਾ ਆਈ ਔਰ ਸੂਬਾ ਸਿੰਧ ਦੇ ਵਿੱਚ ਵੀ ਬਹੁਤ ਜ਼ਿਆਦਾ ਆਈ। ਤਾਂ ਉਸ ਤੋਂ ਬਾਅਦ ਪੂਰੇ ਮੁਲਕ ਦੇ ਵਿੱਚ ਜਿਹੜਾ ਨਾ ਡਿਜ਼ਾਸਟਰ ਮੈਨੇਜਮੈਂਟ ਅਥਾਰਟੀਜ਼ ਬਣਾ ਦਿੱਤੀਆਂ ਗਈਆਂ। ਯਾਨੀ ਜਿਹੜੇ ਫਲੱਡਸ ਹਨ ਉਹਨਾਂ ਨੂੰ ਇਹ ਸਮਝ ਕੀਤਾ ਗਿਆ ਕਿ ਅਸਾਂ ਜਿਹੜਾ ਨਾ ਇਹਨਾਂ ਫਲੱਡਸ ਦੇ ਨਾਲ ਮੁਕਾਬਲਾ ਕਰਨਾ ਹੈ, ਫਲੱਡ ਫਾਈਟਿੰਗ ਕਰਨੀ ਹੈ। ਹਾਲਾਂਕਿ ਸੈਲਾਬ ਜਿਹੜੇ ਹਨ ਸੈਲਾਬ ਤਾਂ ਇੱਕ ਨਿਮਤ ਹੈ। ਸੰਤ ਫਲੱਡ ਹਾਰਨੈਸਿੰਗ ਕਰਨੀ ਚਾਹੀਦੀ ਹੈ ਕਿ ਸੈਲਾਬ ਤੋਂ ਫਾਇਦਾ ਕਿਸ ਤਰ੍ਹਾਂ ਉਠਾਇਆ ਜਾ ਸਕਦਾ ਔਰ ਉਸ ਵਾਸਤੇ ਕੋਈ ਨਵੀਂ ਸਾਇੰਸ ਨਵੀਂ ਟੈਕਨੋਲੋਜੀ ਦੀ ਵੀ ਜ਼ਰੂਰਤ ਨਹੀਂ। ਇਹ ਸੈਂਚਰੀਜ਼ ਓਲਡ ਜਿਹੜੀ ਵਿਜ਼ਡਮ ਹੈ ਸਾਰੀ ਲੋਕਲ ਵਿਜ਼ਡਮ ਹੈ ਉਸਦੇ ਚੀਜ਼ਾਂ ਮੌਜੂਦ ਹਨ। ਸਿਰਫ ਉਹਨਾਂ ਨੂੰ ਥੋੜ੍ਹਾ ਬਹੁਤ ਉਹਨਾਂ ਦੀ ਨੱਕ ਪਲਕ ਸਵਾਰ ਕੇ ਉਹਨਾਂ ਨੂੰ ਇੱਕ ਟੈਕਨੋਲੋਜੀ ਦੀ ਟੱਚ ਦੇ ਕੇ ਇੱਕ ਮਾਡਰਨ ਟੱਚ ਦੇ ਕੇ ਇੱਕ ਨਵੇਂ ਤਰੀਕੇ ਨਾਲ ਤੁਸੀਂ ਉਸ ਨੂੰ ਔਨ ਗਰਾਊਂਡ ਆਉਣਾ ਹੈ। ਅਤੇ ਜਿਸ ਵਕਤ ਅਸਾਂ ਇਹ ਸਮਝੇਸੂ ਕਿ ਜੀ ਇਹ ਫਲੱਡ ਜਿਹੜਾ ਹੈ ਇਹ ਡਿਜ਼ਾਸਟਰ ਹੈ ਔਰ ਅਸਾਂ ਇਸ ਨੂੰ ਫਾਈਟ ਕਰਨਾ ਹੈ ਤਾਂ ਤੁਹਾਡੀ ਅਪਰੋਚ ਹੋਰ ਹੋ ਸੀ। ਜਿਸ ਵਕਤ ਤੁਸੀਂ ਸਮਝੇਸੋ ਕਿ ਨਹੀਂ ਫਲੱਡ ਨਿਮਤ ਹੈ, ਅੱਲਾ ਦੀ ਇੱਕ ਨਿਮਤ ਹੈ ਔਰ ਅਸਾਂ ਇਸ ਨੂੰ ਹਾਰਨੈਸ ਕਰਨਾ ਇਸ ਤੋਂ ਫਾਇਦਾ ਉਠਾਉਣਾ ਹੈ ਅਤੇ ਅਪਰੋਚ ਹੋਰ ਹੋ ਸੀ। ਇੱਕ ਤਾਂ ਇਹ ਜਿਹੜੀ ਪਾਲਿਸੀ ਦੀ ਬੁਨਿਆਦੀ ਸ਼ਿਫਟ ਇਹ ਬੜੀ ਜ਼ਰੂਰੀ ਹੈ। 2010 ਤੋਂ ਬਾਅਦ ਦੇਖ ਨੂੰ 15 ਸਾਲ ਹੋ ਗਏ ਹਨ, ਸਾਰੀ ਅਥਾਰਟੀਜ਼ ਵੀ ਮੌਜੂਦ ਹਨ। ਹੁਣ ਤਾਂ PDMA ਦਾ ਬੜਾ ਅਹਿਮ ਰੋਲ ਹੈ ਇਸ ਦਫਾ ਇਸ ਫਲੱਡ ਦੇ ਵਿੱਚ। ਲੇਕਿਨ ਉਹ ਰੋਲ ਹੈ ਜ਼ਿਆਦਾਤਰ ਇਨ ਕੇਸ ਕਿ ਫਲੱਡ ਜਿਹੜੇ ਲਿਆ ਵੈਂਦਾ ਅਤੇ ਤੁਸੀਂ ਕੀ ਕਰਨਾ ਹੈ, ਤੁਸੀਂ ਲੋਕਾਂ ਨੂੰ ਦੱਸਣਾ ਹੈ, ਤੁਸੀਂ ਐਵੈਕੂਏਸ਼ਨ ਕਰਾਉਣੀ ਹੈ, ਮਤਲਬ ਜਿਸ ਨੂੰ ਕਹਿੰਦੇ ਨਾ ਰਿਸਪਾਂਸ ਫੋਕਸਡ ਹੈ। ਜਦਕਿ ਇਹ ਚੀਜ਼ ਸਟਾਰਟ ਥੀਂਦੀ ਹੈ ਪਲੈਨਿੰਗ ਤੋਂ। ਮਤਲਬ 10,000 ਫਲੱਡ ਤੋਂ ਬਾਅਦ ਵੀ 2010 ਦੇ ਫਲੱਡ ਤੋਂ ਬਾਅਦ ਵੀ ਅਸਾਂ ਅਗਰ ਪਲੈਨਿੰਗ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੋਇਆ ਤਾਂ ਹੁਣ 15 ਸਾਲ ਹੋ ਗਏ ਨੇ ਮਜ਼ੀਦ ਉਸ ਚੀਜ਼ ਨੂੰ। ਪਲੈਨਿੰਗ ਤੋਂ ਬਾਅਦ ਹੁੰਦੀ ਪ੍ਰੀਪਰੇਸ਼ਨ ਵਿੱਚ ਸਾਰੀ ਚੀਜ਼ਾਂ ਆਉਂਦੀਆਂ। ਉਸਦੇ ਵਿੱਚ ਤੁਸੀਂ ਆਪਣਾ ਸਟਰਕਚਰ ਵੀ ਬਣਾਉਣਾ ਹੁੰਦਾ ਹੈ, ਉਸਦੇ ਵਿੱਚ ਤੁਸੀਂ ਲੋਕਾਂ ਨੂੰ ਵੀ ਟ੍ਰੇਨ ਕਰਨਾ ਹੁੰਦਾ ਹੈ, ਉਸਦੇ ਵਿੱਚ ਤੁਸੀਂ ਆਪ ਕਾਫੀ ਚੀਜ਼ਾਂ ਚੇਂਜਿਸ ਆਉਣੀਆਂ ਹੁੰਦੀਆਂ ਨੇ। ਐਜੂਕੇਸ਼ਨ ਬੱਚਿਆਂ ਲੋਕਾਂ ਨੂੰ ਟ੍ਰੇਨ ਕਰਨਾ ਹੁੰਦਾ ਹੈ। ਔਰ ਤੀਸਰੇ ਨੰਬਰ 'ਤੇ ਬਾਅਦ ਤੁਹਾਡਾ ਆਉਂਦਾ ਰਿਸਪਾਂਸ, ਰੈਸਕਿਊ ਐਂਡ ਰਿਸਪਾਂਸ। ਲੇਕਿਨ ਇਹ ਮੋਸਟਲੀ ਜਿਹੜਾ ਹੈ ਉਹ ਚੀਜ਼ਾਂ ਚੱਲ ਰਹੀਆਂ ਰਿਸਪਾਂਸ ਡਰਿਵਨ। ਇੱਕ ਦੋ ਫਲੱਡ ਆ ਗਿਆ ਔਰ ਐਮਰਜੈਂਸੀ ਦੇ ਵਿੱਚ ਜੋ ਵੀ ਤਰੀਕਾਕਾਰ ਹੁੰਦਾ ਹੈ ਸੋਸ਼ਲ ਮੀਡੀਆ 'ਤੇ ਮਤਲਬ ਫਲੱਡ ਦੇ ਦੌਰਾਨ ਸਾਡੇ ਕੋਲ ਡੇਲੀ ਅਪਡੇਟਸ ਹਨ। ਲੇਕਿਨ ਫਲੱਡ ਤੋਂ ਬਾਅਦ ਹੁਣ ਉਹਨਾਂ ਇਲਾਕਿਆਂ ਦਾ ਕੀ ਬਣਿਆ, ਉੱਥੇ ਰੀਹੈਬਿਲਿਟੇਸ਼ਨ ਐਫਰਟਸ ਸ਼ੁਰੂ ਥਈਆਂ ਨਹੀਂ ਥਈਆਂ। ਜਿਹੜੇ ਲੋਕ ਮੁਤਾਸਰੀਨ ਹਨ ਉਹਨਾਂ ਦੀ ਆਇਡੈਂਟੀਫਿਕੇਸ਼ਨ ਥਈ ਹੈ ਨਹੀਂ, ਹੱਕਦਾਰ ਨੂੰ ਹੱਕ ਮਿਲਿਆ ਹੈ ਜਿਹੜੀ ਦੀ ਜ਼ਮੀਨਾਂ ਘਰ ਜਾਨਵਰ ਔਰ ਲਾਸ ਆਫ ਲਾਈਫ। ਅੱਛਾ ਇਸ ਤੋਂ ਛੋੜ ਕੇ ਗੌਰਮੈਂਟ ਦਾ ਜਿਹੜਾ ਇਨਫਰਾਸਟਰਕਚਰ ਮਤਲਬ ਤਬਾਹੀ ਹੈ, ਕੋਈ ਸਕੂਲ ਹਨ, ਹਸਪੀਟਲ ਹਨ, ਰੋਡ ਹਨ, ਉਹਨਾਂ ਦੇ ਬਾਰੇ 'ਚ ਕੀ ਹੋਇਆ ਹੈ ਅੱਜ ਦੀ ਤੱਕ ਕੋਈ ਪਤਾ ਨਹੀਂ। ਹਾਲਾਂਕਿ ਫਲੱਡ ਦੇ ਦਿਹਾੜਾਂ ਦੇ ਵਿੱਚ ਗੌਰਮੈਂਟ ਦੀ ਤਰਫੋਂ ਬਾਰ ਐਲਾਨ ਆਉਂਦਾ ਪਿਆ ਹੈ ਕਿ ਇਸ ਦਫਾ ਗੌਰਮੈਂਟ ਐਸੀ ਪਾਲਿਸੀ ਬਣਾਈ ਸੀ ਜਾਂ ਐਸੇ ਸਟੈਪਸ ਗਿਣ ਸੀ ਕਿ ਨੈਕਸਟ ਟਾਈਮ ਈਵਨ ਨੈਕਸਟ ਈਅਰ ਤੋਂ ਇਹ ਚੀਜ਼ ਦੁਬਾਰਾ ਰਿਪੀਟ ਨਾ ਹੋ ਸੀ। ਲੇਕਿਨ ਉਸ ਤੇ ਫਲੱਡ ਦੇ ਪੀਰੀਅਡ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਚੀਜ਼ ਸਾਹਮਣੇ ਨਹੀਂ ਆਈ। ਖੁਸੂਸਨ ਹੁਣ ਤੇ ਨਵਾਂ ਫਲੱਡ ਦੇ ਬਾਰੇ 'ਚ ਹੀ ਪੇਸ਼ਗੋਈਆਂ ਸ਼ੁਰੂ ਹੋ ਗਈਆਂ। ਪਿਛਲੀ ਦਫਾ ਜਿਹੜਾ ਫਲੱਡ ਆਈ ਉਹ ਸ਼ੁਰੂ ਹੋਇਆ ਅਤੇ ਉਹਦੇ ਬਾਰੇ ਜਨਾਬ ਪਹਿਲੇ ਤਾਂ ਤਾਸਰ ਦਿੱਤਾ ਗਿਆ ਕਿ ਜੀ ਬਸ ਵੀ ਆਰ ਕਾਟ ਇਨ ਸਰਪ੍ਰਾਈਜ਼। ਅਚਾਨਕ ਜੀ ਉਹ ਇੰਡੀਆ ਮਤਲਬ ਛੋੜ ਦਿੱਤੇ ਡੈਮ ਦੇ ਗੇਟ। ਇਸ ਟਾਪਿਕ 'ਤੇ ਅਸੀਂ ਬਾਅਦ ਚਾਹੁੰਦੇ ਥੋੜ੍ਹਾ ਜਿਹਾ ਟਰਾਂਸਪੋਰਟ ਟਾਪਿਕ ਦੇ ਉੱਤੇ ਅਤੇ ਜਿਹੜਾ ਇੰਡੀਆ ਬਲੇਮਿੰਗ ਦਾ ਹੈ ਮਾਮਲਾ ਉਸ 'ਤੇ। ਲੇਕਿਨ ਮੈਂ ਇਸ ਟੋਪਿਕ 'ਤੇ ਅਗਲੇ ਰਾਊਂਡ 'ਚ ਤੁਹਾਡੇ ਨਾਲ ਆਵਾਂਗਾ ਦੁਬਾਰਾ।
ਤੇ ਮੈਂ ਦੇਖ ਰਿਹਾ ਕਿ ਫਖਰ ਸਾਹਿਬ ਦੇ ਕੋਲ ਕਾਫੀ ਸਾਰੇ ਨੋਟਸ ਨੇ ਤੇ ਇਸ ਲਈ ਮੈਂ ਸਵਾਲ ਕੋਈ ਸਪੈਸੀਫਿਕ ਨਹੀਂ ਕਰਨਾ ਚਾਹ ਰਿਹਾ ਤੇ ਮੈਂ ਚਾਹਾਂਗਾ ਕਿ ਤੁਸੀਂ ਪਹਿਲੇ 5 ਮਿੰਟ 7 ਮਿੰਟ 'ਚ ਆਪਣੀ ਮੁੱਢਲੀ ਗੱਲ ਕਰ ਲਓ ਤੇ ਫਿਰ ਉਹਦੇ ਚੋਂ ਕੋਈ ਸਵਾਲ ਜਿਹੜਾ ਹੈ, ਮੈਨੂੰ ਲੱਗ ਰਿਹਾ ਕਿ ਤੁਹਾਡੇ ਕੋਲ ਡਾਟਾ ਸ਼ੈਟਾ ਹੈ, ਤੁਸੀਂ ਕਿਉਂਕਿ 2025 ਦਾ ਸਲਾਬ ਸਾਰਾ ਦੇਖਿਆ ਦਾਦੋ-ਸ਼ੁਮਾਰ ਦੀ ਤਨਾਜ਼ਰ 'ਚ, ਤੇ ਮੈਂ ਚਾਹਾਂਗਾ ਕਿ ਤੁਸੀਂ ਆਪਣੀ ਪਹਿਲੇ ਜੋ ਤੁਸੀਂ ਸੋਚਦੇ ਹੋ ਸਮਝਦੇ ਹੋ ਕਿ 2025 ਦਾ ਸਲਾਬ ਕਿਉਂ ਆਇਆ, ਕਿਵੇਂ ਆਇਆ, ਕੀ ਗਲਤੀਆਂ ਨੇ ਹਕੂਮਤੀ ਲੈਵਲ 'ਤੇ ਔਰ ਕਿਸ ਤਰ੍ਹਾਂ ਮਿਸਮੈਨੇਜ ਹੋਇਆ, ਤੇ ਇਸ 'ਤੇ ਆਪਣੀ ਗੱਲ ਕਰ ਲਓ, ਫਿਰ ਅਸੀਂ ਅਗਲੇ ਰਾਊਂਡ 'ਚ ਸਵਾਲ ਕਰਦੇ ਹਾਂ। ਜੀ ਮਿਹਰਬਾਨੀ ਚੌਧਰੀ ਸਾਹਿਬ। ਮੈਂ ਚੂँਕਿ ਸੈਲਾਬ ਜਦੋਂ ਆਇਆ 2025 ਦਾ, ਉਦੋਂ ਵਾਪਡਾ ਦੇ ਵਿੱਚ ਬਤੌਰ ਸੈਕਟਰੀ ਉੱਥੇ ਮੌਜੂਦ ਸਾਂ ਅਤੇ ਇਸ ਲਈ ਆਪਣੀ ਅੱਖੀਂ ਵੇਖਿਆ ਵੀ ਔਰ ਉਹਨੂੰ ਮਹਿਸੂਸ ਵੀ ਕੀਤਾ ਸਾਰਾ ਜਾ ਕੇ। ਇਸ ਵਾਰੀ ਸੈਲਾਬ ਜਿਹੜਾ ਹੈ ਉਹਦੇ ਵਿੱਚ ਜਿਹੜੀ ਹੈ ਸੀ ਨਾ ਜੀ, ਇੱਕ ਕਹਿ ਲਓ ਕਿ ਨਿਵੇਕਲੀ ਗੱਲ ਇਹ ਸੀ ਕਿ 3 ਦਰਿਆ ਜਿਹੜੇ ਨਾ ਉਹ ਇਕੱਠੇ ਹੀ ਉਹਨਾਂ 3 ਦਰਿਆਵਾਂ ਨੇ ਜਿਹੜਾ ਹੈ ਇਸ ਵਾਰੀ ਪੰਜਾਬ ਦਾ ਖਾਸ ਤੌਰ 'ਤੇ ਜਿਹੜਾ ਮੈਦਾਨੀ ਇਲਾਕਾ ਸੀ ਉੱਥੇ ਇੱਕ ਟਾਈਮ ਦੇ ਉੱਤੇ ਹੀ ਆ ਕੇ ਜਿਹੜੀ ਉਹ ਚੜ੍ਹਾਈ ਕਰ ਦਿੱਤੀ, ਜਿਹਦੇ ਵਿੱਚ ਰਾਵੀ, ਸਤਲੁਜ ਅਤੇ ਚਨਾਬ ਜਿਹੜੇ ਨੇ ਖਾਸ ਤੌਰ 'ਤੇ ਇਹ 3 ਦਰਿਆਵਾਂ ਨੇ ਇੱਕ ਹੀ ਵੇਲੇ ਦੇ ਉੱਤੇ। ਅੱਛਾ, ਔਰ ਇਹਦੇ ਨਾਲ ਮੈਂ ਤੁਹਾਨੂੰ ਜਿਹੜਾ ਡੇਟਾ ਸੀ ਉਸ ਵਕਤ ਵਾਪਡਾ ਦੇ ਵਿੱਚ ਇਕੱਠਾ ਕੀਤਾ ਉਹ ਮੈਂ ਕੁਛ ਨਾਲ ਲੈ ਕੇ ਆਇਆ, ਤੁਹਾਡੇ ਨਾਲ ਮੈਂ ਸਾਂਝਾ ਕਰਨਾ ਕਿ ਚਨਾਬ ਦੇ ਵਿੱਚ ਜਿਹੜੀ ਪਹਿਲੀ ਵੱਡੀ ਲਹਿਰ ਸ਼ੁਰੂ ਹੋਈ ਸੀ ਉਹ 27 ਅਗਸਤ ਨੂੰ ਮਰਾਲੇ ਦੇ ਮੁਕਾਮ ਤੋਂ ਜਿਹੜਾ ਨਾ 9 ਲੱਖ ਕਿਊਸਕ ਪਾਣੀ ਇੱਕਦਮ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਆਇਆ, ਔਰ ਫਿਰ ਦੂਜੀ ਲਹਿਰ ਜਿਹੜੀ ਹੈ ਉਹ ਉਸ ਤੋਂ ਕੋਈ 4-5 ਦਿਨ ਬਾਅਦ ਫਿਰ ਆ ਗਈ। ਫਿਰ ਉਹ ਖਾਨਕੀ ਦੇ ਜਦੋਂ ਆਪਣੇ ਅੱਗੇ ਤੇ ਉਹ 10 ਲੱਖ ਕਿਊਸਕ, ਉਹਦੇ ਨਾਲ ਬਾਕੀ ਨਾਲੇ ਵੀ ਜਿਹੜੇ ਸਨ ਪਲਖੂ ਤੋਂ ਐਗ ਤੇ ਉਹ ਸਾਰੇ ਜਿਹੜੇ ਨੇ ਉੱਥੇ ਆ ਕੇ ਰਲ ਗਏ। ਅੱਛਾ, ਜਦੋਂ ਕਾਦਰਾਬਾਦ ਗਿਆ ਤੇ ਉਹ 10 ਲੱਖ ਤੋਂ ਵੀ ਜਿਹੜਾ ਨਾ ਉਹ ਟੱਪ ਗਿਆ, ਉਹਦਾ ਜਿਹੜਾ ਡਿਸਚਾਰਜ ਸੀ ਉੱਥੇ। ਇਸ ਤਰ੍ਹਾਂ ਫਿਰ ਉਹ ਤਰੀਮੂ ਤੇ ਪੰਜਨਤ ਤੇ ਅੱਗੇ ਜਾ ਕੇ ਤੇ ਪੰਜਾਬ ਤੋਂ ਨਿਕਲ ਕੇ ਤੇ ਜਿਹੜਾ ਹੈ ਉਹ ਫਿਰ ਸਿੰਧ ਵੱਲ ਜਿਹੜਾ ਹੈ ਉਹ ਟੁਰ ਪਿਆ, ਕਿਉਂਕਿ ਮੇਨ ਦਰਿਆ ਸਾਡਾ ਇਹ ਚਨਾਬ ਹੀ ਹੈ। ਇਹਦੇ ਬਾਰੇ ਵੀ ਇੱਕ ਗੱਲ ਹੁੰਦੀ ਰਹਿੰਦੀ ਹੈ ਕਿ ਅੱਗੇ ਜਾ ਕੇ ਉਹਨੂੰ ਭਾਵੇਂ ਇੰਡਸ ਰਿਵਰ ਕਹਿੰਦੇ ਆ, ਲੇਕਿਨ ਕਈ ਇਹ ਵੀ ਸਾਡੇ ਲੋਕ ਕਹਿੰਦੇ ਨੇ ਕਿ ਬੇਸਿਕਲੀ ਜਿਹੜਾ ਇੰਡਸ ਰਿਵਰ ਉਹ ਵੀ ਚਨਾਬ ਦੇ ਵਿੱਚ ਆ ਕੇ ਡਿੱਗਦਾ, ਚਨਾਬ ਉਹਦੇ 'ਚ ਜਾ ਕੇ ਨਹੀਂ ਡਿੱਗਦਾ, ਲੇਕਿਨ ਉਹ ਚਨਾਬ ਫਿਰ ਅੱਗੇ ਸਿੰਧ ਵੱਲ ਜਿਹੜਾ ਨਿਕਲ ਗਿਆ। ਅੱਛਾ, ਦੂਜਾ ਰਾਵੀ ਜਿਹੜਾ ਹੈ ਉਹ ਵੀ 27 ਅਗਸਤ ਨੂੰ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਜੱਸੜ ਦੇ ਮੁਕਾਮ ਤੋਂ ਜਿਹੜਾ ਪੰਜਾਬ ਦੇ ਵਿੱਚ ਵੜਿਆ, ਔਰ ਉਸ ਵਕਤ 27 ਅਗਸਤ ਨੂੰ ਉੱਥੇ ਜਿਹੜਾ ਤਕਰੀਬਨ 2.5 ਲੱਖ ਕਿਊਸਕ ਪਾਣੀ ਜਿਹੜਾ ਸੀ ਉਹਦੇ ਜ਼ਰੀਏ ਐਂਟਰੀ, ਔਰ ਫਿਰ ਉਹਦੀਆਂ ਵੀ 3 ਲਹਿਰਾਂ ਜਿਹੜੀਆਂ ਨੇ ਜੀ ਮੁਖਤਲਿਫ ਵਕਫੇ ਨਾਲ, ਪਹਿਲਾਂ 27 ਅਗਸਤ ਨੂੰ ਹੋਈ, ਫਿਰ 30 ਅਗਸਤ ਨੂੰ ਤੇ ਫਿਰ 3 ਸਤੰਬਰ ਨੂੰ ਆ ਕੇ 3 ਲਹਿਰ। ਅੱਛਾ, ਇਹਨਾਂ ਦੋਵਾਂ ਦਰਿਆਵਾਂ ਦੇ ਵਿੱਚ ਇੱਕ ਹੀ ਇਹ ਪੈਟਰਨ ਰਿਹਾ ਕਿ 3-3 ਵਾਰ ਜਿਹੜਾ ਹੈ ਨਾ ਜੀ ਉੱਥੇ ਪਾਣੀ ਦੀ ਜਿਹੜੀ ਉਹ ਚੜ੍ਹਾਈ ਹੋਈ ਹੈ, ਔਰ ਤਿੰਨੋਂ ਵਾਰ ਜਿਹੜਾ ਹੈ ਨਾ ਜੀ ਇਹ ਵੱਡਾ ਉੱਚੇ ਦਰਜੇ ਦਾ ਸੈਲਾਬ ਜਿਹੜਾ ਉਹ ਆਉਂਦਾ ਰਿਹਾ। ਫਿਰ ਆ ਗਿਆ ਜੀ ਅੱਗੇ ਸਤਲੁਜ ਸਾਡਾ। ਸਤਲੁਜ ਜਿਹੜਾ ਹੈ ਇਹ 29 ਅਗਸਤ ਨੂੰ ਜਿਹੜਾ ਹੈ ਇਹਦੇ ਵਿੱਚ ਪਹਿਲੀ ਲਹਿਰ ਆਈ, ਤਕਰੀਬਨ 4 ਲੱਖ ਕਿਊਸਕ ਦੀ, ਗੰਡਾ ਸਿੰਘ ਵਾਲਾ ਜਿਹੜਾ ਬਾਰਡਰ ਉੱਥੋਂ ਇਹ ਪੰਜਾਬ ਦੇ ਵਿੱਚ ਆਇਆ। ਅੱਛਾ, ਇਹਦੇ ਵਿੱਚ ਵੀ ਵੇਖੋ ਇੱਕੋ ਹੀ ਪੈਟਰਨ ਹੈ ਕਿ ਇਹਦੇ ਵਿੱਚ ਵੀ 3 ਹੀ ਲਹਿਰਾਂ ਆਈਆਂ ਨੇ, 3 ਦਰਿਆਵਾਂ ਦੇ ਵਿੱਚ 3-3 ਲਹਿਰਾਂ ਜਿਹੜੀਆਂ ਨੇ ਵਕਫੇ ਦੇ ਨਾਲ, ਮਤਲਬ 4-4 5-5 ਦਿਨ ਦੇ ਵਕਫੇ ਦੇ ਨਾਲ। ਜਿਵੇਂ ਸਤਲੁਜ ਦੇ ਵਿੱਚ 29 ਨੂੰ, ਫਿਰ 4 ਨੂੰ ਤੇ ਫਿਰ 8 ਨੂੰ ਜਿਹੜਾ ਹੈ ਨਾ ਜੀ 29 ਅਗਸਤ, 4 ਸਤੰਬਰ ਤੇ 8 ਸਤੰਬਰ ਇਹ ਲਹਿਰਾਂ ਜਿਹੜੀਆਂ ਨੇ ਇਹ ਆਈਆਂ, ਔਰ ਉਹਨਾਂ ਨੇ ਆ ਕੇ ਤੇ ਜਿਹੜਾ ਹੈ ਉਹ ਹਰ ਚੀਜ਼, ਮਤਲਬ ਹਾਲੀ ਉਹ ਪਹਿਲੀ ਲਹਿਰ ਤੋਂ ਲੋਕ ਸੰਭਲੇ ਨਹੀਂ ਸਨ ਹੁੰਦੇ, ਨਾ ਇੰਤਜ਼ਾਮੀਆਂ ਸੰਭਲੀ ਹੁੰਦੀ ਸੀ, ਤੇ ਉਹਦੇ ਪਿੱਛੇ ਹੀ ਦੂਜੀ ਲਹਿਰ ਜਿਹੜੀ ਹੈ ਉਹ ਵੀ ਆ ਜਾਂਦੀ ਸੀ, ਔਰ ਇਸ ਤਰ੍ਹਾਂ ਸਾਰਾ ਉਹਨਾਂ ਇਨਫਰਾਸਟ੍ਰਕਚਰ ਜਿਹੜਾ ਹੈ ਉਹਨੂੰ ਖਰਾਬ ਕੀਤਾ। ਅੱਛਾ, ਇਹਦੇ ਨਾਲ ਜਿਹੜੀ ਜਿਵੇਂ ਵੱਟੂ ਸਾਹਿਬ ਨੇ ਬਾਕੀ ਗੱਲ ਕੀਤੀ, ਇੱਕ ਸ਼ਾਇਦ ਇਹਨਾਂ ਦੇ ਜ਼ੇਰੀ 'ਚੋਂ 7 ਨਿਕਲ ਗਈ ਹੋਏਗੀ ਕਿ ਜਿਹੜਾ ਹੈ ਨਾ ਇਸ ਵਾਰੀ ਇੱਕ ਨਵਾਂ ਪੈਟਰਨ ਇਹ ਹੋਇਆ ਜਿਹਨੇ ਜ਼ਿਆਦਾ ਨੁਕਸਾਨ ਕੀਤਾ। ਉਹ ਹੈ ਕਿ ਜਦੋਂ ਇਹਦੇ ਨਾਲ ਬੇਤਹਾਸ਼ਾ ਬਾਰਿਸ਼ਾਂ ਹੋਈਆਂ ਤੇ ਇੱਕ ਨਵਾਂ ਫਿਨੋਮੀਨਾ ਆਇਆ ਸਾਡੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ, ਖਾਸ ਤੌਰ 'ਤੇ ਸਿਆਲਕੋਟ, ਗੁਜਰਾਤ, ਇੱਥੇ ਲਾਹੌਰ ਦੇ ਵਿੱਚ ਵੀ ਅਰਬਨ ਫਲੱਡਿੰਗ ਦਾ। ਉਹਦੇ ਨਾਲ ਸ਼ਹਿਰਾਂ ਦੇ ਵਿੱਚ ਅਰਬਨ ਫਲੱਡਿੰਗ ਹੋ ਗਈ, ਜਿਹੜੀ ਹੈ ਕਿ ਸ਼ਹਿਰ ਦੇ ਅੰਦਰ ਜਿਹੜੀਆਂ ਮਤਲਬ ਸੜਕਾਂ ਸਨ, ਆਬਾਦੀਆਂ ਸਨ, ਉਹਨਾਂ ਦੇ ਵਿੱਚ ਪਾਣੀ, ਜਿਵੇਂ ਗੁਜਰਾਤ, ਸਿਆਲਕੋਟ 'ਤੇ ਬਿਲਕੁਲ ਇੰਝ ਹੋ ਗਿਆ ਸੀ ਨਾ ਕਿ ਜਿਵੇਂ ਜਿਹੜਾ ਹੈ ਉਹ ਕੋਈ ਮਤਲਬ ਪਾਣੀ ਦੇ ਵਿੱਚ ਕਿਤੇ ਡੁੱਬ ਗਏ ਨੇ ਉਹ ਸ਼ਹਿਰ ਜਿਹੜੇ ਨੇ, ਲੋਕ ਬਾਹਰ ਹੀ ਨਹੀਂ ਨਿਕਲ ਪਾ ਰਹੇ ਘਰਾਂ ਦੇ ਵਿੱਚੋਂ, ਤੇ ਇਹਨੇ ਜਿਹੜੀ ਹੈ ਨਾ ਸਿਚੁਏਸ਼ਨ ਨੂੰ ਹੋਰ ਜ਼ਿਆਦਾ ਸੂਰਤ ਹਾਲ ਜਿਹੜੀ ਉਹ ਖਰਾਬ ਕੀਤੀ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਸਨ। ਔਰ ਇਹਦੇ ਨਾਲ ਇਹ ਹੋਇਆ ਕਿ 19 ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਮੁਖਤਲਿਫ ਜਗ੍ਹਾ ਦੇ ਉੱਤੇ ਕਿਤੇ ਸੜਕ ਨੂੰ ਤੋੜਨਾ ਪਿਆ, ਕਿਤੇ ਬੰਨ੍ਹ ਨੂੰ ਭੰਨਣਾ ਪਿਆ, ਕਿਤੇ ਰੇਲਵੇ ਦਾ ਪੁਲ ਉਡਾਉਣਾ ਪਿਆ,
ਮਤਲਬ ਇਹ 19 ਮੁxtਲਿਫ ਜਗ੍ਹਾ ਆਇਡੈਂਟੀਫਾਈ ਕੀਤੀਆਂ ਗਈਆਂ ਮੁxtਲਿਫ ਮਹਿਕਮਿਆਂ ਨੇ ਰਲ ਕੇ, ਜਿਹਦੇ ਤਹਿਤ ਇਹ ਜਿਹੜਾ ਹੈ ਇਹ ਸਾਰਾ ਹੋਇਆ। ਔਰ ਇਹਦੇ ਨਾਲ ਜਿਹੜਾ ਹੈ ਨਾ ਜੀ ਆਪਣਾ ਬਹੁਤ ਸਾਰਾ ਫਿਰ ਨੁਕਸਾਨ ਜਿਹੜਾ ਉਹ ਜ਼ਾਹਿਰ ਜਾਨੀ ਵੀ ਹੋਇਆ, ਮਾਲੀ ਵੀ ਹੋਇਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਦੇ ਨਾਲ ਹੋਈਆਂ ਨੇ। ਲੇਕਿਨ ਹਰ ਚੀਜ਼ ਦੇ ਚੰਗੇ ਪਹਿਲੂ ਵੀ ਹੁੰਦੇ ਨੇ। ਜਿਹੜਾ ਵਾਪਡਾ ਦੇ ਹਿਸਾਬ ਨਾਲ ਚੰਗਾ ਪਹਿਲੂ ਇਹ ਹੋਇਆ ਕਿ ਜਿਹੜੇ ਸਾਡੇ ਡੈਮ ਸਨ, ਜਿਵੇਂ ਮੰਗਲਾ ਸੀ, ਤਰਬੇਲਾ ਸੀ, ਔਰ ਚਸ਼ਮਾ ਦੇ ਉੱਤੇ ਜਿਹੜਾ ਰੈਜ਼ਰਵਾਇਰ ਹੈ ਜਾਂ ਬਾਕੀ ਸਾਰੇ ਰੈਜ਼ਰਵਾਇਰ ਨੇ, ਇਹ ਇਸ ਵਕਤ 97.20% ਜਿਹੜੇ ਨੇ ਉਹ ਭਰ ਗਏ ਨੇ। ਮਤਲਬ 100% ਤੇ ਨਹੀਂ, ਫਿਰ ਵੀ ਭਰੇ, ਕਿਉਂਕਿ ਜੇਹਲਮ ਜਿਹੜਾ ਉਹ ਥੋੜ੍ਹਾ ਜਿਹਾ ਤੁਹਾਨੂੰ ਪਤਾ ਉਹਦੇ 'ਚ ਇਸ ਵਾਰੀ ਪੈਟਰਨ ਜਿਹੜਾ ਉਹ ਥੱਲੇ ਰਿਹਾ, ਉਹ ਸਿਰਫ ਜੇਹਲਮ ਦੀ ਹੱਦ ਤੱਕ ਥੋੜ੍ਹਾ ਜਿਹਾ ਘੱਟ ਰਿਹਾ। ਮਤਲਬ ਮੰਗਲਾ ਜਿਹੜਾ ਡੈਮ ਸੀ ਸਾਡਾ ਉਹ 1237 ਫੁੱਟ ਭਰਿਆ ਗਿਆ, ਜਦ ਕਿ ਉਹਦੇ 'ਚ ਹਾਲੀ ਕੋਈ 5 ਫੁੱਟ ਹੋਰ ਗੁੰਜਾਇਸ਼ ਜਿਹੜੀ ਉਹ ਮੌਜੂਦ ਸੀ। ਬਾਕੀ ਤਰਬੇਲਾ, ਚਸ਼ਮਾ ਇਹ ਸਾਰੇ ਭਰ ਗਏ। ਅੱਛਾ, ਇਹਦੇ ਨਾਲ ਬਹੁਤ ਸਾਰੇ ਜਿਹੜਾ ਹੈ ਮਤਲਬ ਇੱਥੇ ਇੱਕ ਹੋਰ ਫਿਰ ਨਵੀਂ ਇਹ ਜਿਹੜੀ ਉਹ ਦੁਬਾਰਾ ਤੋਂ ਜਿਹੜੀ ਹੁੰਦੀ ਹੈ ਕਿ ਅਗਰ ਸਾਡੇ ਕੋਲ ਹੋਰ ਰੈਜ਼ਰਵਾਇਰ ਹੁੰਦੇ ਤੇ ਬਾਕੀ ਜਿਹੜਾ ਪਾਣੀ ਇੰਨਾ ਸਾਰਾ ਅੱਗੇ ਜ਼ਾਇਆ ਹੋ ਗਿਆ ਉਹ ਵੀ ਅਸੀਂ ਇਕੱਠਾ ਕਰ ਲੈਂਦੇ ਔਰ ਸਾਡੇ ਕੰਮ ਆਉਂਦਾ। ਔਰ ਇਸ ਲਈ ਹੁਣ ਰਬੀ ਦੀ ਫਸਲ ਵਾਸਤੇ ਔਰ ਜਾਂ ਅੱਗੋਂ ਖਰੀਫ ਵਾਸਤੇ ਮੇਰਾ ਨਹੀਂ ਖਿਆਲ ਕਿ ਪਾਣੀ ਦੀ ਜਿਹੜੀ ਆ ਕੋਈ ਐਸ ਸੱਚ ਕੋਈ ਕਮੀ ਹੋਏਗੀ। ਪਾਣੀ ਖਾਸਾ ਜਿਹੜਾ ਹੈ ਉਹ ਇਹਨਾਂ ਰੈਜ਼ਰਵਾਇਰ ਸਾਰਿਆਂ ਦੇ ਵਿੱਚ ਮੌਜੂਦ ਹੈ, ਕਿਉਂਕਿ 97% ਤੇ ਭਰੇ ਹੋਏ ਨੇ ਸਾਰੇ ਰੈਜ਼ਰਵਾਇਰ। ਔਰ ਬਾਕੀ ਬੇਤਹਾਸ਼ਾ ਪਾਣੀ ਚੂँਕਿ ਥੱਲੇ ਗਿਆ ਜਿਹੜਾ, ਉਹਦੇ ਨਾਲ ਵੈਸੇ ਜਿਹੜਾ ਵਾਟਰ ਟੇਬਲ ਥੱਲੇ ਜ਼ਮੀਨ ਦਾ ਉਹ ਵੀ ਬਿਹਤਰ ਹੋਇਆ। ਤੇ ਇਸ ਲਿਹਾਜ਼ ਨਾਲ ਮੈਂ ਇਹ ਕਹਾਂਗਾ ਕਿ ਇਹ ਜਿਹੜਾ ਹੈ ਇਹ ਉਹਦਾ ਇੱਕ ਕਹਿ ਲਓ ਕਿ ਚੰਗਾ ਪਹਿਲੂ ਵੀ ਉਹ ਸੈਲਾਬ ਦਾ ਸੀ। ਔਰ ਇਹ ਇਹਦੇ ਸੈਲਾਬ ਜਿਹੜੇ ਨੇ ਇਹ ਜਿਵੇਂ ਦੱਸਿਆ ਚੌਧਰੀ ਸਾਹਿਬ ਨੇ ਸ਼ੁਰੂ ਵਿੱਚ ਆਪਣੀ ਗੱਲ ਸ਼ੁਰੂ ਕਰਦਿਆਂ ਕਿ ਇਹ ਕੋਈ ਪਹਿਲੀ ਵਾਰੀ ਨਹੀਂ ਆਏ, ਹਮੇਸ਼ਾ ਤੋਂ ਇਹ ਜਿਹੜਾ ਹੈ ਇਹ ਸਿਲਸਿਲਾ ਚੱਲਦਾ ਆ ਰਿਹਾ। ਸਿਰਫ ਇਹ ਹੈ ਕਿ ਅਸੀਂ ਉਹ ਸੈਲਾਬ ਆਉਂਦਾ ਅਤੇ ਉਹਨੂੰ ਕੁਛ ਚਿਰ ਤੋਂ ਉੱਤੇ ਗੱਲ ਕਰਨੇ ਆ, ਲੇਕਿਨ ਉਸ ਤੋਂ ਬਾਅਦ ਉਹਨੂੰ ਫਿਰ ਨਾ ਭੁੱਲ ਜਾਂਦੇ ਹਾਂ। ਫਿਰ ਅਸੀਂ ਉਡੀਕਣ ਲੱਗ ਪੈਂਦੇ ਹਾਂ ਕਿ ਅਗਲਾ ਸੈਲਾਬ ਕਦੋਂ ਆਏਗਾ। ਜਦੋਂ ਅਗਲਾ ਆਏਗਾ ਤਾਂ ਫਿਰ ਉਹਦੇ ਬਾਰੇ ਜਿਹੜੀ ਹੈ ਨਾ ਦੁਬਾਰਾ ਤੋਂ ਗੱਲ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ, ਫਿਰ ਉਹਦੇ ਉਪਾਅ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਇਸ ਤਰ੍ਹਾਂ ਜਿਹੜਾ ਹੈ ਨਾ ਜੀ ਇਹ ਸੈਲਾਬ ਦਾ ਸਿਲਸਿਲਾ ਜਿਹੜਾ ਉਹ ਹਰ ਦੂਸਰੇ ਤੀਸਰੇ ਸਾਲ ਜਿਹੜਾ ਉਹ ਆ ਰਿਹਾ। ਲੇਕਿਨ ਇਸ ਦਫਾ ਸਾਡੀ ਪਸ਼ੀਨਗੋਈ ਇਹ ਵੇ ਕਿ ਇਹ ਹੁਣ ਇੱਕ ਕੰਟੀਨਿਊਸ ਪੈਟਰਨ ਰਹੇਗਾ, ਕਿਉਂਕਿ ਜਿਹੜੇ ਸਾਡੇ ਮਾਹਰ ਸਨ ਸਾਰੇ ਇਸ ਕੰਮ ਦੇ, ਉਹਨਾਂ ਨੇ ਦੱਸਿਆ ਜੀ ਕਿ ਇਹ ਅਗਲੇ ਸਾਲਾਂ 'ਚ ਹੋਏਗਾ, ਕਿਉਂਕਿ ਜਿਸ ਸਪੀਡ ਦੇ ਨਾਲ ਪਿੱਛੇ ਪਹਾੜਾਂ ਦੇ ਉੱਤੇ ਗਲੇਸ਼ੀਅਰ ਜਿਹੜੇ ਨੇ ਉਹ ਪਿਘਲ ਰਹੇ ਨੇ, ਉਹਦੇ ਨਾਲ ਬਾਰਿਸ਼ਾਂ ਵੀ ਵੱਧ ਹੋਣਗੀਆਂ ਅਤੇ ਉਹਦੇ ਨਾਲ ਸੈਲਾਬ ਜਿਹੜੇ ਨੇ ਉਹ ਵੀ ਜ਼ਿਆਦਾ ਜਿਹੜੇ ਨੇ ਅੱਗੋਂ ਆਉਣਗੇ। ਇਹ ਮਤਲਬ ਸਾਡੀ ਇੱਕ ਇਹਨੇ ਵੇ ਕਹਿ ਲਓ ਕਿ ਇੱਕ ਗੈਰ ਸਰਕਾਰੀ ਜੀ ਪਸ਼ੀਨਗੋਈ ਵੀ ਹੈ ਵੇ। ਜੀ ਬਹੁਤ ਸ਼ੁਕਰੀਆ। ਮੇਰਾ ਖਿਆਲ ਹੈ ਕਿ ਗੱਲ ਅਸੀਂ ਥੋੜ੍ਹੀ ਜਿਹੀ ਹੋਰ ਅੱਗੇ ਵਧਾਈਏ ਅਤੇ ਮੈਂ ਥੋੜ੍ਹਾ ਜਿਹਾ ਕੰਟੈਕਸਟ ਦੇਵਾਂਗਾ ਜ਼ਫਰ ਸਾਹਿਬ ਨੂੰ ਕਿ ਜਿਹੜੀ ਸੈਲਾਬਾਂ ਦੇ ਹਵਾਲੇ ਦੇ ਨਾਲ ਜਿਹੜੀ ਸਮਝਣ ਦੀ ਲੋੜ ਵੀ ਹੈ, ਮੇਰਾ ਖਿਆਲ ਪੋਲਿਸੀ ਲੈਵਲ 'ਤੇ ਵੀ ਔਰ ਉਸ ਨੂੰ ਅਵਾਮੀ ਪੱਧਰ ਦੇ ਉੱਪਰ ਵੀ ਗੱਲ ਕਰਨ ਦੀ ਲੋੜ ਆ ਕਿ ਸੈਲਾਬਾਂ ਦੀ ਜਿਹੜੀ ਤਾਰੀਖ ਹੈ ਜਾਂ ਸੈਲਾਬਾਂ ਦੇ ਨਾਲ ਜਿਹੜਾ ਸਾਡਾ ਰਹਿਣ ਦਾ ਔਰ ਉਹਨਾਂ ਦੇ ਨਾਲ ਗੁਜ਼ਾਰਾ ਕਰਨ ਦਾ ਜਿਹੜਾ ਤਜਰਬਾ ਸੀ, ਉਹ ਤਜਰਬਾ ਜਿਹੜਾ ਹੈ ਉਹ ਅਸੀਂ ਅੰਗਰੇਜ਼ ਔਰ ਕਲੋਨੀਅਲ ਪੀਰੀਅਡ ਦੇ ਅੰਦਰ ਉਹ ਭੁੱਲਿਆ। ਔਰ ਉਹ ਤਜਰਬਾ ਜਿਹੜਾ ਸੀ ਉਹ ਬੇਸਿਕਲੀ ਦਰਿਆਵਾਂ ਦੇ ਅਪਸ ਐਂਡ ਡਾਊਨ ਦੇ ਨਾਲ ਆਪਣੇ ਇਕਨੋਮਿਕ ਸਿਸਟਮ ਨੂੰ ਜੋੜਨ ਦਾ ਤਜਰਬਾ ਸੀ ਕਿ ਕਿਸ ਤਰ੍ਹਾਂ ਦਾ ਇੱਕ ਮਾਸ਼ੀ ਮਾਡਲ ਜਿਹੜਾ ਹੈ ਉਹ ਦਰਿਆਵਾਂ ਦੇ ਅਪਸ ਐਂਡ ਡਾਊਨ ਦੇ ਨਾਲ ਸਰਵਾਈਵ ਕਰ ਸਕਦਾ। ਔਰ ਸਾਡੇ ਵੱਡਿਆਂ ਨੇ, ਬਜ਼ੁਰਗਾਂ ਨੇ ਉਹ ਸਦੀਆਂ 'ਚ ਸਿੱਖਿਆ ਸੀਗਾ ਕਿ ਕਿਸ ਤਰ੍ਹਾਂ ਦੀ ਮੈਸ਼ੀਅਤ, ਕਿਸ ਤਰ੍ਹਾਂ ਦਾ ਇਕਨੋਮਿਕ ਮਾਡਲ ਜਿਹੜਾ ਹੈ, ਕਿੰਨੀ ਕੁ ਜ਼ਰਾਅਤ ਕਰ ਸਕਦੇ ਹਾਂ, ਕਿੰਨੀ ਕੁ ਲਾਈਵ ਸਟਾਕ ਕਰ ਸਕਦੇ ਹਾਂ, ਕਿਸ ਤਰ੍ਹਾਂ ਦਾ ਇੱਕ ਮਾਸ਼ੀ ਮਾਡਲ ਅਸੀਂ ਬਣਾ ਸਕਦੇ ਹਾਂ ਦਰਿਆਵਾਂ ਦੇ ਇਸ ਹਾਈਡਰਾਲੋਜੀ ਨੂੰ ਸਮਝਦਿਆਂ ਹੋਇਆਂ। ਅਤੇ ਉਹ ਅੰਗਰੇਜ਼ ਨੇ ਜਦੋਂ ਆ ਕੇ ਨਹਿਰੀ ਨਿਜ਼ਾਮ ਜਿਹੜਾ ਹੈ ਉਹ ਬਣਾਇਆ, ਉਹ ਨਹਿਰੀ ਨਿਜ਼ਾਮ ਦੇ ਉੱਤੇ ਵੀ ਗੱਲ ਕਰਨੀ ਚਾਹੀਦੀ ਆ ਕਿ ਉਸ ਫਿਰ ਨਹਿਰੀ ਨਿਜ਼ਾਮ ਔਰ ਉਹਨਾਂ ਕਨਾਲ ਕਮਾਂਡ ਏਰੀਆਜ਼ ਨੂੰ ਪ੍ਰੋਟੈਕਟ ਕਰਨ ਵਾਸਤੇ ਐਮਬੈਂਕਮੈਂਟ ਬਣਾਈਆਂ। ਅੱਜ ਮੇਰਾ ਖਿਆਲ ਹੈ ਕਿ ਕੋਈ 6000 ਦੇ ਕਰੀਬ 6000 ਕਿਲੋਮੀਟਰ ਦੀਆਂ ਲੈਂਥ ਦੀਆਂ ਐਮਬੈਂਕਮੈਂਟਸ ਨੇ ਸਾਡੇ ਦਰਿਆਵਾਂ ਦੇ ਇਰਦ ਗਿਰਦ, ਜਿਹੜੀਆਂ ਬੇਸਿਕਲੀ ਦਰਿਆ ਨੂੰ ਰੋਕਦੀਆਂ ਨੇ ਉਹਦੀ ਨੈਚੁਰਲ ਮੈਂਡਰਿੰਗ ਤੋਂ, ਕਿ ਉਹ ਦਰਿਆ ਆਪਣੇ ਰੰਗ ਦੇ ਨਾਲ ਮੈਂਡਰ ਨਾ ਕਰ ਸਕੇ। ਉਹ ਇੱਕ ਮਖਸੂਸ ਚੈਨਲ 'ਚ ਗੁਜ਼ਰੇ, ਇੱਕ ਮਖਸੂਸ ਇਲਾਕੇ 'ਚੋਂ ਗੁਜ਼ਰੇ, ਇੱਕ ਮਖਸੂਸ ਪੁਆਇੰਟ ਤੋਂ ਗੁਜ਼ਰੇ ਜਿੱਥੇ ਬੈਰਾਜ ਆ, ਤਾਂ ਕਿ ਨਹਿਰਾਂ ਪਾਣੀ ਉਹਦੇ 'ਚੋਂ ਕੱਢ ਸਕਣ। ਅਤੇ ਉਸ ਨੇ ਉਹਦੀ ਵਜ੍ਹਾ ਦੇ ਨਾਲ ਹੋ ਕੀ ਰਿਹਾ ਕਿ ਜਿਹੜੀ ਰਿਵਰ ਦੀ ਮਾਰਫਾਲੋਜੀ ਹੈ, ਰਿਵਰ ਦੀ ਜਿਹੜੀ ਕਿਸੇ ਜਗ੍ਹਾ ਦੇ ਉੱਤੋਂ ਜਿਹੜਾ ਜ਼ਮੀਨ ਦਾ ਕਟਾਓ ਕਰਨਾ, ਕਿਸੇ ਜਗ੍ਹਾ 'ਤੇ ਜ਼ਮੀਨ ਨੂੰ ਉਸ ਨੂੰ ਮਿੱਟੀ ਨੂੰ ਜਾ ਕੇ ਡਿਪੋਜ਼ਿਟ ਕਰਨਾ, ਉਹ ਉਹਦੇ ਅੰਦਰ ਬਦਲਾਓ ਆ ਰਿਹਾ। ਔਰ ਦਰਿਆਵਾਂ ਦਾ ਜਦੋਂ ਬੈਰਾਜਸ ਦੇ ਨਾਲ ਉਹਨੂੰ ਬਿਲਕੁਲ ਅਸੀਂ ਉਹਨੂੰ ਕਹਿ ਲਓ ਕੀਲ ਦਿੰਦੇ ਪੂਰੇ ਦਰਿਆ ਨੂੰ ਜ਼ਮੀਨ ਦੇ ਉੱਪਰ ਕਿ ਤੂੰ ਇੱਧਰ ਨਹੀਂ ਹੋਣਾ ਅਤੇ ਸਿੱਧਾ ਲਾਈਨ 'ਤੇ ਚੱਲਣਾ, ਅਤੇ ਉਹ ਫਿਰ ਕੀ ਕਰਦਾ ਕਿ ਜਿਹੜੀ ਉਹ ਮਿਲੀਅਨ ਟਨਸ ਆਫ ਸੈਡੀਮੈਂਟ ਆਪਣੇ ਨਾਲ ਲੈ ਕੇ ਆਉਂਦਾ, ਉਹ
ਬਜਾਏ ਇਸ ਦੇ ਕਿ ਉਹ ਮੁxtਲਫ ਫਲੱਡ ਪਲਾਨ ਦੇ ਅੰਦਰ ਉਹਨੂੰ ਫੈਲਾਏ, ਉਹ ਰਿਵਰ ਬੈਡ ਦੇ ਅੰਦਰ ਡਿਪੋਜ਼ਿਟ ਕਰਦਾ। ਤੇ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਕੰਟੀਨਿਊਸ ਫਲੱਡ ਫਾਈਟਿੰਗ ਦੀ ਜਿਹੜੀ ਸਾਡੀ ਅਪਰੋਚ 1978 ਤੋਂ ਫੈਡਰਲ ਫਲੱਡ ਕਮਿਸ਼ਨ ਬਣਨ ਤੋਂ ਬਾਅਦ ਰਹੀ ਆ, ਉਹ ਇਹੀ ਆ ਕਿ ਅਸੀਂ ਐਮਬੈਂਕਮੈਂਟ ਜਿਹੜੀ ਹੈ, ਜਿਹੜਾ ਪੁਸ਼ਤਾ ਹੈ ਉੱਚਾ ਕਰਦੇ ਆ, ਦਰਿਆ ਜਿਹੜਾ ਹੈ ਸੈਡੀਮੈਂਟ ਕਰਕੇ ਫਿਰ ਉੱਪਰ ਆ ਜਾਂਦਾ। ਉਹ ਦਰਿਆ ਫਿਰ ਅਗਲੇ ਸਾਲ ਸੈਡੀਮੈਂਟ ਕਰਦਾ ਤੇ ਉੱਪਰ ਆ ਜਾਂਦਾ, ਸਾਨੂੰ ਲੱਗਦਾ ਕਿ ਹੁਣ ਤਾਂ ਫਿਰ ਫਲੱਡ ਆ ਜਾਏਗਾ, ਅਸੀਂ ਫਿਰ ਪੁਸ਼ਤਾ ਹੋਰ ਉੱਚਾ ਕਰਦੇ ਹਾਂ, ਦਰਿਆ ਫਿਰ ਹੋਰ ਉੱਪਰ ਆ ਜਾਂਦਾ। ਤੇ ਇਹ ਫਲੱਡ ਫਾਈਟਿੰਗ ਹੈ ਜਿਹੜੀ ਹੈ ਅਸੀਂ ਕਿੰਨੀ ਕੁ ਸਦੀਆਂ ਚਲਾਉਣੀ ਆ, ਬਜਾਏ ਐਸੇ ਕਿ ਅਸੀਂ ਰਿਵਰ ਦੀ ਉਸ ਨੇਚਰ ਨੂੰ ਸਮਝਦੇ ਹਾਂ, ਉਹਨੂੰ ਪੈਸੇਜ ਦਈਏ, ਉਹਨੂੰ ਰਸਤਾ ਦਈਏ ਕਿ ਉਹ ਸੈਡੀਮੈਂਟੇਸ਼ਨ ਰਿਵਰ ਬੈਡ ਦੇ ਅੰਦਰ ਕਰਨ ਦੀ ਬਜਾਏ ਉਹ ਕੋਈ ਕਿਸੇ ਤਰੀਕੇ ਨਾਲ ਉਹ ਕਿਵੇਂ ਮੈਨੇਜ ਹੋ ਸਕਦਾ। ਤੇ ਇਸ ਫਲੱਡ ਫਾਈਟਿੰਗ ਦੀ ਪੋਲਿਸੀ ਜਿਹੜੀ ਅੰਗਰੇਜ਼ ਕੋਲ ਅਸੀਂ ਸਿੱਖੀ ਆ, ਤੇ ਅੰਗਰੇਜ਼ ਨੇ ਤਾਂ ਛੱਡ ਦਿੱਤੀ, ਤੇ ਅਸੀਂ ਕਦੋਂ ਛੱਡਾਂਗੇ? ਜ਼ਫਰ ਸਾਹਿਬ। ਇਹ ਹੈ ਕਿ इंजीनियर वास्ते तो यह पॉलिसी बहुत अच्छी है, बड़े मतलब मिट्टी पाओ और पुश्ते बनाओ और मतलब काफ़ी यूजफुल पॉलिसी है, तो वो तो नहीं छड्डणगे। ਇਹ ਕੋਈ ਮਤਲਬ ਹੈ ਕਿ ਸਿਆਸੀ ਗੌਰਮੈਂਟ ਜਿਹਨੂੰ ਕਹੋ, ਜਿਹੜੇ ਪਬਲਿਕ ਨੁਮਾਇੰਦੇ ਨੇ, ਉਹਨਾਂ ਨੂੰ ਕੁਝ ਇਸ 'ਤੇ ਕਰਨਾ ਪਏਗਾ ਕਿ ਉਹ ਬੈਠ ਕੇ ਇਸ ਦੇ ਬਾਰੇ 'ਚ ਕਿ ਅਸੀਂ ਇਹ ਜਿਹੜਾ ਸਿਸਟਮ ਹੈ ਕੈਨਾਲਸ ਦਾ, ਬਰਾਜਿਸ ਦਾ, ਡੈਮਸ ਦਾ, ਸਰ ਵੀ ਗੱਲ ਕਰ ਰਹੇ ਸੀ ਕਿ ਡੈਮ ਸਾਰੇ ਭਰ ਗਏ ਨੇ, ਲੇਕਿਨ ਇਸ ਦੇ ਬਾਵਜੂਦ ਵੀ ਮਤਲਬ ਹੈ ਕਿ ਹੁਣ ਜਨਵਰੀ ਫਰਵਰੀ ਦੇ ਵਿੱਚ ਜਾ ਕੇ ਜਾਂ ਮਾਰਚ ਅਪ੍ਰੈਲ ਦੇ ਵਿੱਚ ਜਾ ਕੇ ਫਿਰ ਦੁਬਾਰਾ ਸ਼ਾਰਟੇਜਿਸ ਸ਼ੁਰੂ ਹੋ ਜਾਣਗੀਆਂ। ਅੱਛਾ, ਅੰਗਰੇਜ਼ ਨੇ ਵੀ ਜਿਹੜਾ ਬਣਾਇਆ ਨਹਿਰੀ ਨਿਜ਼ਾਮ, ਉਹ ਨਿਜ਼ਾਮ ਹੈ ਫਾਰ ਜਿਹਨੂੰ ਕਹੋਗੇ ਇੱਕ ਫਸਲ ਵਾਸਤੇ। ਅਸੀਂ ਫਸਲਾਂ ਕਰ ਲਈਆਂ 2 ਤੇ 3, ਠੀਕ ਹੈ। ਔਰ ਅੰਗਰੇਜ਼ ਨੇ ਇਹ ਬਣਾਇਆ ਸੀ ਨਹਿਰੀ ਨਿਜ਼ਾਮ ਆਪਣੀ ਸਮਝ ਲਏ ਆਪਣੀ ਮਈਸ਼ਤ ਨੂੰ ਉੱਥੋਂ ਟੈਕਸ ਇਕੱਠਾ ਕਰਨ ਵਾਸਤੇ ਔਰ ਉਹ ਸਾਰੀ ਚੀਜ਼ਾਂ ਵਾਸਤੇ, ਅਤੇ ਅਸੀਂ ਇਹਨੂੰ ਬਣਾ ਲਈ ਆਪਣੀ ਇੱਕ ਇੰਡਸਟਰੀ ਔਰ ਮਈਸ਼ਤ ਦਾ ਸਾਰਾ ਦਾਰੋਮਦਾਰ ਇਸ 'ਤੇ ਬਣਾ ਲਿਆ। ਤਾਂ ਇਸ ਵਾਸਤੇ ਇਸਦਾ ਇੱਕ ਤਾਂ ਹੱਲ ਹੈ ਕਿ ਤੁਸੀਂ ਮਤਲਬ ਹੈ ਕਿ ਇਸ ਨੂੰ ਟੈਕਨੋਲੋਜੀ ਔਰ ਦੂਸਰੀ ਚੀਜ਼ਾਂ ਲਿਆ ਕੇ ਜ਼ਰਾਤ ਅਤੇ ਦਾਰੋਮਦਾਰ ਘੱਟ ਕਰੋ ਮਈਸ਼ਤ ਦਾ, ਔਰ ਫਸਲਾਂ ਸਿਰਫ ਉਹੀ ਲਾਓ ਜਿਹੜੀ ਜ਼ਰੂਰਤ ਨੇ ਇੱਥੇ, ਆਪਣੀ ਜ਼ਰੂਰਤ ਦੀ। ਜਿਸ ਤਰ੍ਹਾਂ ਹੁਣ ਜੋ ਗੰਨਾ ਲੱਗ ਰਿਹਾ ਹੈ ਜਿਨ੍ਹਾਂ ਏਰੀਆ ਦੇ ਵਿੱਚ, ਉੱਥੇ ਕਿਸੇ ਜ਼ਮਾਨੇ 'ਚ ਕਪਾਸ ਸੀ ਜਾਂ ਕੁਛ ਵੀ ਨਹੀਂ ਸੀ, ਲੇਕਿਨ ਸ਼ੂਗਰ ਮਾਫੀਆ ਔਰ ਤੁਸੀਂ ਸ਼ੂਗਰ ਇੰਡਸਟਰੀਜ਼ ਨੂੰ ਕਰਨ ਵਾਸਤੇ ਸਾਰਾ ਕ੍ਰੋਪਿੰਗ ਪੈਟਰਨ ਹੀ ਚੇਂਜ ਕਰਤਾ ਗਿਆ। ਜਿਹੜੀ ਕਪਾਸ ਦੇ ਏਰੀਆਜ਼ ਨੇ ਉੱਥੇ ਗੰਨਾ ਲੱਗ ਰਿਹਾ ਹੈ, ਹੋਰ ਇਸ ਤਰ੍ਹਾਂ, ਔਰ ਉਹ ਸ਼ੂਗਰ ਜਨਾਬ ਐਕਸਪੋਰਟ ਹੋ ਰਹੀ ਹੈ, ਔਰ ਪੂਰੇ ਤੁਸੀਂ ਡੈਮ ਭਰ ਕੇ ਗੰਨਾ ਬਣਾ ਕੇ ਔਰ ਉਹ ਚੀਜ਼ਾਂ ਐਕਸਪੋਰਟ ਕਰ ਰਹੇ ਹੋ। ਤਾਂ ਨਾਟ ਓਨਲੀ ਮਤਲਬ ਠੀਕ ਹੈ ਐਕਸਪੋਰਟ ਤੋਂ ਪੈਸੇ ਆ ਰਹੇ ਨੇ, ਲੇਕਿਨ ਉਸ ਪੈਸੇ ਦਾ ਮੁਲਕ ਨੂੰ ਫਾਇਦਾ ਹੋ ਰਿਹਾ ਜਾਂ ਮਾਫੀਆ ਨੂੰ ਫਾਇਦਾ ਹੋ ਰਿਹਾ। ਔਰ ਜੋ ਆਪਣੀ ਜ਼ਰੂਰਤ ਹੈ ਉਸ ਜ਼ਰੂਰਤ ਦੀ ਚੀਜ਼ ਤੁਸੀਂ ਸਸਤੀ ਅਗਰ ਬਾਹਰੋਂ ਲੈ ਸਕਦੇ ਹੋ, ਤਾਂ ਦੈਨ ਵਾਈ ਯੂ ਨੀਡ ਕਿ ਤੁਸੀਂ ਇੰਨਾ ਜ਼ਿਆਦਾ ਐਗਰੀਕਲਚਰ ਔਰ ਪਾਣੀ ਆਪਣਾ ਜ਼ਾਇਆ ਕਰੋ। ਬਲ ਪਾਕਿਸਤਾਨ ਦੀ 4 ਮੇਨ ਫਸਲਾਂ ਨੇ, ਗੰਨਾ ਹੈ, ਗੰਦਮ ਹੈ, ਕਪਾਸ ਹੈ, ਮਕਈ ਹੈ, ਕੁਛ ਇਸ ਤਰ੍ਹਾਂ ਦੀਆਂ, ਅਤੇ ਇਹ ਸਾਰੀਆਂ ਵਾਟਰ ਇੰਟੈਂਸਿਵ ਕ੍ਰੌਪਸ ਨੇ। ਇੱਕ ਤਾਂ ਸਾਨੂੰ ਇਹ ਰਿਸਰਚ ਐਂਡ ਡਿਵੈਲਪਮੈਂਟ ਕਾਫੀ ਕਰਨੀ ਹੋਏਗੀ ਕ੍ਰੋਪਿੰਗ ਪੈਟਰਨ 'ਤੇ ਔਰ ਐਸੀ ਕ੍ਰੌਪ ਵਰਾਇਟੀਜ਼ ਲਿਆਉਣ 'ਤੇ ਕਿ ਜਿਹੜੀ ਇਹ ਬਦਲਦੇ ਹੋਏ ਹਾਲਾਤ ਦੇ ਅੰਦਰ ਘੱਟ ਪਾਣੀ ਤੋਂ ਪ੍ਰੋਡਕਸ਼ਨ ਜ਼ਿਆਦਾ ਦੇਣ। ਔਰ ਜਿਹੜਾ ਸਭ ਤੋਂ ਵੱਡਾ ਨਹਿਰੀ ਨਿਜ਼ਾਮ ਦੇ ਵਿੱਚ ਇਸ ਵਕਤ ਇਸ਼ੂ ਹੈ ਨਾ, ਉਹ ਇਸ਼ੂ ਹੈ ਕਿ ਸਾਡਾ ਅੱਧੇ ਤੋਂ ਜ਼ਿਆਦਾ ਪਾਣੀ ਜ਼ਾਇਆ ਹੋ ਜਾਂਦਾ। ਜਿਹੜਾ ਫਲੱਡ ਇਰੀਗੇਸ਼ਨ ਹੈ ਨਾ, ਕਿ ਅਸੀਂ ਇੰਨੇ ਅਰਬਾਂ ਖਰਬਾਂ ਰੁਪਏ ਦੇ ਡੈਮ ਔਰ ਨਹਿਰਾਂ ਔਰ ਬਰਾਜ ਬਣਾ ਕੇ ਖੇਤਾਂ ਤੱਕ ਪਾਣੀ ਪਹੁੰਚਾਉਂਦੇ ਹਾਂ, ਲੇਕਿਨ ਫਲੱਡ ਇਰੀਗੇਸ਼ਨ ਦੀ ਵਜ੍ਹਾ ਤੋਂ ਸਾਰਾ ਜ਼ਾਇਆ ਹੋ ਜਾਂਦਾ। ਹਾਈ ਐਫੀਸ਼ੀਐਂਸੀ ਇਰੀਗੇਸ਼ਨ ਸਿਸਟਮ ਜਾਂ ਇਸ ਤਰ੍ਹਾਂ ਦੀ ਚੀਜ਼ਾਂ, ਲੇਕਿਨ ਤੁਸੀਂ ਕਿਸਾਨ ਨੂੰ ਦੇਖੋ ਕਿ ਕਿਸਾਨ ਵਿਚਾਰੇ ਨਾਲ ਕੀ ਹੋ ਰਿਹਾ ਹੈ ਕਿ ਨਾ ਉਹਨੂੰ ਬੀਜ ਖਾਲਿਸ ਮਿਲ ਰਿਹਾ ਹੈ, ਨਾ ਉਹਨੂੰ ਕੀੜੇ ਮਾਰ ਦਵਾਈਆਂ ਜਾਂ ਜ਼ਹਿਰ ਵੀ ਖਾਲਿਸ ਨਹੀਂ ਮਿਲ ਰਿਹਾ ਉਹਨੂੰ, ਔਰ ਮਾਫੀਆਜ਼ ਨੇ ਔਰ ਉਹਦੀ ਫਸਲਾਂ ਜਨਾਬ ਪਹਿਲੇ ਹੀ ਯਾਨੀ ਐਲਾਨ ਤੋਂ ਪਹਿਲੇ ਹੀ ਉਹ ਕਰਜ਼ ਇਤਨਾ ਉਸ 'ਤੇ ਚੜ੍ਹ ਜਾਂਦਾ ਹੈ ਕਿ ਉਹ ਤਾਂ ਉਸ ਚੀਜ਼ ਤੋਂ ਨਹੀਂ ਨਿਕਲ ਰਿਹਾ, ਅਤੇ ਉਹ ਕਿਸ ਤਰ੍ਹਾਂ ਹਾਈ ਐਫੀਸ਼ੀਐਂਸੀ ਇਰੀਗੇਸ਼ਨ ਸਿਸਟਮ, ਵਾਟਰ ਮੈਨੇਜਮੈਂਟ, ਇਹਨਾਂ ਚੀਜ਼ਾਂ ਦੇ ਵਿੱਚ ਜਾਏਗਾ। ਇਸ ਦਾ ਹੱਲ ਹੈ ਕਿ ਗੌਰਮੈਂਟ ਲੈਵਲ 'ਤੇ ਮਤਲਬ ਔਰ ਯੂਨੀਵਰਸਿਟੀ, ਕਾਲਜ ਔਰ ਰਿਸਰਚ ਔਰ ਐਸੀ ਚੀਜ਼ਾਂ ਲਿਆਈਆਂ ਜਾਣ ਕਿ ਜਿਹੜੀ ਮਤਲਬ ਈਜ਼ੀਲੀ ਜਿਹਨੂੰ ਕਹੋ ਨਾ ਸਸਤੀਆਂ ਹੋਣ, ਆਸਾਨ ਹੋਣ, ਕਿਉਂਕਿ ਇਹ ਹਾਈ ਐਫੀਸ਼ੀਐਂਸੀ ਇਰੀਗੇਸ਼ਨ ਸਿਸਟਮ ਦੇ ਬਹੁਤ ਪ੍ਰੋਜੈਕਟ ਚਲੇ ਨੇ ਗੌਰਮੈਂਟ ਲੈਵਲ 'ਤੇ, ਬਹੁਤ ਫੇਲ ਹੋਏ ਨੇ। ਉਹਦੀ ਇਹੀ ਰੀਜ਼ਨ ਹੈ। ਹੁਣ ਸੋਲਰ ਹੈ, ਸੋਲਰ ਆਇਆ ਜਿਸ ਤਰ੍ਹਾਂ ਹਰ ਬੰਦਾ ਅਡੋਪਟ ਕਰ ਰਿਹਾ ਕਿਉਂਕਿ ਗਲੀ ਮਹੱਲੇ ਦੇ ਵਿੱਚ ਦੁਕਾਨ ਹੈ, ਉੱਥੋਂ ਮਿਲ ਜਾਂਦੀਆਂ ਨੇ ਚੀਜ਼ਾਂ, ਲੇਕਿਨ ਇਸ ਵਾਸਤੇ ਨਹੀਂ ਆ ਰਿਹਾ ਕਿ ਪੂਰੀ ਇੱਕ ਸਪਲਾਈ ਚੇਨ ਜਿਹੜੀ ਹੈ ਕੰਪਲੀਟ ਨਹੀਂ ਹੁੰਦੀ। ਤਾਂ ਬੇਸਿਕ ਜਿਹੜਾ ਹੈ ਤੁਸੀਂ ਬੁਨਿਆਦੀ ਚੀਜ਼ ਸ਼ੁਰੂ ਕਰਨੀ ਹੈ ਆਪਣੀ ਜ਼ਰਾਤ ਤੋਂ।
ਜਿਸ ਜ਼ਰਾਤ ਜ਼ਰੀ ਨਿਜ਼ਾਮ ਜ਼ਰੀ ਮਈਸ਼ਤ ਇਹ ਠੀਕ ਹੋ ਜਾਏਗੀ ਤੇ ਸੈਲਾਬ ਔਰ ਇਹ ਸਾਰੀ ਚੀਜ਼ਾਂ ਸਮਝ ਲਓ ਇਹ ਠੀਕ ਹੋ ਜਾਣਗੀਆਂ। ਬਹੁਤ ਮੇਰਾ ਖਿਆਲ ਹੈ ਅਹਿਮ ਗੱਲ ਹੈ ਕਿ ਜਿਹੜਾ ਇਸ ਸੈਲਾਬ ਦੇ ਨਾਲ ਜਿਹੜਾ ਰਹਿਣ ਦਾ ਔਰ ਇਹਦੇ ਨਾਲ ਗੁਜ਼ਾਰਾ ਕਰਨ ਦਾ ਜਿਹੜਾ ਅਮਲ ਹੈ ਉਹ ਬੇਸਿਕਲੀ ਜੁੜਿਆ ਹੋਇਆ ਮੈਸ਼ੀਅਤ ਦੇ ਨਾਲ, ਕਿ ਜਦੋਂ ਤੱਕ ਅਸੀਂ ਆਪਣੀ ਮੈਸ਼ੀ ਮਾਡਲ ਨੂੰ ਔਰ ਆਪਣੇ ਇਕਨੋਮਿਕ ਸਿਸਟਮ ਨੂੰ ਨਹੀਂ ਬਦਲਦੇ, ਆਪਣੀ ਜ਼ਰਾਤ ਦੇ ਉੱਪਰ ਡਿਪੈਂਡੈਂਸ ਜਿਹੜੀ ਹੈ ਇਸ ਨੂੰ ਹੋਰ ਸ਼ਕਲਾਂ 'ਚ ਨਹੀਂ ਘਟਾਉਂਦੇ, ਤੇ ਉਹ ਉਨੀ ਦੇਰ ਤੱਕ ਅਸੀਂ ਇਸੇ ਤਰ੍ਹਾਂ ਵਨਰੇਬਲ ਰਵਾਂਗੇ, ਕਹਿ ਲਓ ਕਿ ਸੈਲਾਬ ਦੇ ਸਾਹਮਣੇ ਮਫਲੂਜ ਰਵਾਂਗੇ। ਲੇਕਿਨ ਇੱਕ ਹੋਰ ਗੱਲ ਜਿਹੜੀ ਮੇਰਾ ਖਿਆਲ ਹੈ ਮੈਂ ਫਖਰ ਸਾਹਿਬ ਦੇ ਨਾਲ ਕਰਨਾ ਚਾਹਾਂਗਾ ਕਿ ਅਸੀਂ ਦੇਖਿਆ 2014 ਦੇ ਸੈਲਾਬ ਦੇ ਅੰਦਰ ਕਿ ਜਿਹੜੀਆਂ ਸਾਡੇ ਹਾਈਵੇਜ਼ ਨੇ ਔਰ ਮੋਟਰਵੇਜ਼ ਨੇ ਉਹ ਫਲੱਡ ਪਲੇਨ ਦੇ ਅੰਦਰੋਂ ਜਦੋਂ ਗੁਜ਼ਰ ਰਹੇ ਹੁੰਦੇ ਨੇ ਤੇ ਉਹ ਕਿਸੇ ਇਸ ਚੀਜ਼ ਦਾ ਖਿਆਲ ਨਹੀਂ ਰੱਖਦੇ ਕਿ ਇੱਥੇ ਕੋਈ ਪੈਸੇਜ ਰੱਖਣਾ ਹੈ, ਕੋਈ ਵੇ ਰੱਖਣਾ ਹੈ, ਅਗਰ ਕਦੀ ਫਲੱਡ ਜਿਹੜਾ ਹੈ ਉਹ ਪਾਣੀ ਦਰਿਆ ਆਪਣੇ ਫਲੱਡ ਪਲੇਨ ਚੋਂ ਬਾਹਰ ਕੱਢੇਗਾ ਤਾਂ ਗੁਜ਼ਰ ਸਕੇ। ਤੇ ਅਸੀਂ 2014 ਦੇ ਫਲੱਡ 'ਚ ਦੇਖਿਆ ਕਿ ਜਿਹੜੀ ਸਾਡੀ ਇਹ ਮੋਟਰਵੇ ਹੈ ਲਾਹੌਰ ਤੋਂ ਇਸਲਾਮਾਬਾਦ ਵਾਲੀ, ਉਹਨੇ ਸਿਆਲ ਮੋੜ ਦੇ ਏਰੀਏ 'ਚ ਕਿਸ ਤਰ੍ਹਾਂ ਚੋਕ ਕੀਤਾ ਫਲੱਡ ਨੂੰ, ਪਾਣੀ ਨੂੰ, ਜਦੋਂ ਦਰਿਆ ਆਪਣੇ ਬਾਹਰ ਨਿਕਲਿਆ। ਤੇ ਇਹ ਅੰਗਰੇਜ਼ ਜਦੋਂ ਆਪਣਾ ਬਣਾਉਂਦਾ ਸੀ ਰੇਲਵੇ ਲਾਈਨਾਂ ਵਗੈਰਾ, ਉਹ ਤਾਂ ਕਾਫੀ ਸਾਰੇ ਰਸਤੇ ਰੱਖਦਾ ਸੀ। ਇੱਕ ਉਹਨੇ ਮਤਲਬ ਲਾਹੌਰ ਤੋਂ ਜਾਓ ਸ਼ੇਖਪੁਰਾ ਤੇ 1 ਮੋਰੀਆ ਪੁਲ, 2 ਮੋਰੀਆ ਪੁਲ, 3 ਮੋਰੀਆ, 100 ਮੋਰੀਆ ਪੁਲ ਤੱਕ ਪੁਲ ਰੱਖੇ। ਤੇ ਇਹ ਸਾਡੇ ਲੋਕਾਂ ਦੀ ਜਿਹੜੀ ਜਦੋਂ ਅਸੀਂ ਡਿਵੈਲਪਮੈਂਟ ਕਰਦੇ ਹਾਂ, ਹੁਣ ਇਸ ਸਾਲ ਵੀ ਅਸੀਂ ਦੇਖਿਆ ਕਿ ਜਲਾਲਪੁਰ ਪੀਰੋਵਾਲ ਜਿਹੜਾ ਹੈ ਉਹ ਮੋਟਰਵੇ ਨੇ ਡੋਬਿਆ, ਤੇ ਕਿਉਂਕਿ ਮੋਟਰਵੇ ਜਿਹੜਾ ਹੈ ਉਹਦਾ ਪੈਸੇਜ ਇੰਨਾ ਛੋਟਾ ਕਰ ਦਿੱਤਾ ਠੇਕੇਦਾਰ ਨੇ ਆਪਣਾ ਮੁਨਾਫਾ ਬਣਾਉਣ ਵਾਸਤੇ ਕਿ ਬਈ ਚਲੋ ਕੋਈ ਗੱਲ ਨਹੀਂ, ਐਡਾ ਵੱਡਾ ਰੱਖਣ ਦੀ ਕੀ ਲੋੜ ਹੈ, ਐਡਾ ਕਰ ਲਓ। ਤੇ ਇਹਦੇ 'ਤੇ ਕੋਈ ਡਿਜ਼ਾਈਨ ਦਾ ਕੋਈ ਚੈੱਕ ਨਹੀਂ ਹੈ ਜਾਂ ਕਿਸੇ ਦੇ ਕੋਲ ਕੋਈ ਉਹਦੀ ਹਾਈਡਰਾਲੋਜੀ ਦੇਖਣ ਦਾ ਇਖਤਿਆਰ ਨਹੀਂ ਹੈ ਕਿ ਜਦੋਂ ਇਹ ਸਾਰਾ ਕੁਝ ਕਰ ਰਹੇ ਹੁੰਦੇ ਤੇ ਉਹ ਜਿਹੜੀ ਉਸ ਸਟਰਕਚਰ ਦੀ ਹਾਈਡਰਾਲੋਜੀ ਕਰਦੇ ਨੇ ਤਾਂ ਉਹਦਾ ਰਿਵਿਊ ਕਿਤੇ ਹੁੰਦਾ ਹੋਵੇ ਵਾਪਡਾ ਕੋਲ ਜਾਂ ਕਿਸੇ ਅਦਾਰੇ ਦੇ ਕੋਲ ਕੋਈ ਮੈਂਡੇਟ ਹੈ ਕਿ ਉਹ ਉਹਨੂੰ ਦੇਖ ਸਕੇ, ਉਹਨੂੰ ਚੈੱਕ ਕਰ ਸਕੇ ਕਿ ਕਿਆ ਵਾਕਈ ਉਹ ਦਰਿਆਵਾਂ ਦੀ ਜ਼ਰੂਰਤਾਂ ਦੇ ਮੁਤਾਬਕ ਸਟਰਕਚਰ ਬਣ ਵੀ ਰਹੇ ਕਿ ਨਹੀਂ ਬਣ ਰਹੇ। ਜੀ ਚਰ ਸਾਹਿਬ, ਇਹਦੇ 'ਚ ਇੱਕ ਤੇ ਬੜਾ ਵੱਡਾ ਇਹ ਮਸਲਾ ਹੈ ਗਵਰਨੈਂਸ ਦਾ, ਤੇ ਗਵਰਨੈਂਸ ਦਾ ਬੜਾ ਵੱਡਾ ਮਸਲਾ ਹੈ ਕਿ ਸਾਡੇ ਜਿਹੜੇ ਮਹਿਕਮੇ ਨੇ ਇਹ ਜਦੋਂ ਵੀ ਕੋਈ ਕੰਮ ਕਰਦੇ ਨੇ ਨਾ ਤੇ ਇੱਕ ਦੂਜੇ ਨਾਲ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਨਾ ਮੇਲ ਜੋਲ ਬੜਾ ਘੱਟ ਹੁੰਦਾ ਹੈ। ਹਾਈਵੇ ਬਣਾਉਣਾ ਸਾਰੇ ਨੈਸ਼ਨਲ ਹਾਈਵੇ ਅਥਾਰਟੀ, ਇਹ ਰੇਲਵੇ ਦਾ ਆਪਣਾ ਮਹਿਕਮਾ ਹੈ, ਤੇ ਇਹ ਵਾਟਰ ਐਂਡ ਪਾਵਰ ਜਿਹੜਾ ਹੈ ਇਹ ਇੱਕ ਵੱਖਰਾ ਮਹਿਕਮਾ ਹੈ। ਤੇ ਵੈਸੇ ਤੇ ਹਰ ਮਹਿਕਮਾ ਇਹ ਦਾਅਵਾ ਕਰਦਾ ਹੈ ਕਿ ਜੋ ਨੇ ਹਰ ਤਰ੍ਹਾਂ ਦੇ ਮਾਹਰ ਜਿਹੜੇ ਨੂੰ ਆਪਣੇ ਮਹਿਕਮੇ 'ਚ ਭਰਤੀ ਕੀਤੇ ਨੇ। ਮੈਨੂੰ ਖੁਸ਼ਕਿਸਮਤੀ ਨਾਲ ਵਾਪਡਾ 'ਚ ਲੱਗਣ ਤੋਂ ਪਹਿਲਾਂ ਮੈਂ ਕੋਈ ਜਿਹੜਾ ਨਾ 2 ਸਾਲ ਜੁਆਇੰਟ ਸੈਕਟਰੀ ਮਿਨਿਸਟਰੀ ਆਫ ਕਮਿਊਨੀਕੇਸ਼ਨ ਵੀ ਰਿਹਾ, ਔਰ ਉੱਥੇ ਇਹ ਹਾਈਵੇ ਦਾ ਮਹਿਕਮਾ ਸੀ। ਤੇ ਉਹਦੇ 'ਚ ਮਾਹਰ ਜਿਹੜੇ ਸਨ ਇਹਦੇ ਐਨਵਾਇਰਨਮੈਂਟ ਦੇ, ਕਲਾਈਮੇਟ ਦੇ, ਸਾਰੇ ਉਹਨਾਂ ਵੀ ਭਰਤੀ ਕੀਤੇ ਸਨ। ਲੇਕਿਨ ਇਹਦੇ 'ਚ ਇੱਕ ਤੇ ਪਲੈਨਿੰਗ ਦੇ ਵਿੱਚ ਜਿਹੜੀ ਸਟੇਜ ਉੱਤੇ ਆਉਂਦੀ ਹੈ ਨਾ ਜੀ, ਬੜੀ ਵੱਡੀ ਅੱਜ ਕੱਲ੍ਹ ਜਿਹੜਾ ਮਸਲਾ ਹੋ ਰਿਹਾ ਉਹ ਇਹ ਹੋ ਰਿਹਾ, ਉਹਨੂੰ ਕਹਿੰਦੇ ਨੇ ਪੋਲੀਟੀਕਲ ਐਕਸਪੀਡੀਐਂਸੀ, ਕਿ ਇੱਕ ਪਾਸੋਂ ਹੁਕਮ ਆਉਂਦਾ ਹੈ ਕਿ ਜੀ ਇੱਥੇ ਅਗਲੇ 3 ਮਹੀਨੇ ਦੇ ਵਿੱਚ ਤੁਸੀਂ ਜਿਹੜੇ ਨੇ ਸੜਕ ਜਾਂ ਪੁਲ ਜਿਹੜਾ ਨਾ ਉਹ ਬਣਾ ਦੇਣਾ। ਉਹਦੀ ਮੁਨਾਸਬ ਜਿਹੜੀ ਸਟੱਡੀ ਹੈ ਨਾ ਉਹ ਹੁੰਦੀ ਕੋਈ ਨਹੀਂ ਕਿ ਉਹਦੇ ਪੂਰਾ ਉਸ ਜਗ੍ਹਾ ਦੀ ਜਾ ਕੇ ਟੋਪੋਗ੍ਰਾਫੀ ਵੇਖੀ ਜਾਏ ਕਿ ਇੱਥੋਂ ਕੋਈ ਨਾਲਾ ਲੰਘਦਾ ਸੀ, ਦਰਿਆ ਲੰਘਦਾ ਹੈ, ਜਾਂ ਕੋਈ ਕਦੀ ਸਲਾਬ ਆਉਂਦਾ ਤਾਂ ਉੱਥੋਂ ਕੋਈ ਇਹਦਾ ਰਾਹ ਹੁੰਦਾ ਹੈ। ਉਹ ਇਸ ਕਰਕੇ ਵੀ ਇੱਕ ਤੇ ਇਹ ਜਿਹੜੀ ਕਾਹਲ ਪਈ ਹੁੰਦੀ ਹੈ ਉਹਦੇ ਚੱਕਰ ਦੇ ਵਿੱਚ ਵੀ ਇਹ ਚੀਜ਼ਾਂ ਹੋ ਜਾਂਦੀਆਂ ਨੇ, ਔਰ ਦੂਜਾ ਜ਼ਾਹਰ ਹੈ ਜਿਹੜੀ ਉਹਨਾਂ ਦੀ ਆਪਸ ਦੀ ਕੋਆਰਡੀਨੇਸ਼ਨ ਹੈ। ਤੁਹਾਨੂੰ ਮੈਂ ਇੱਕ ਇਹ ਤੇ ਬੜੀ ਵੱਡੀ ਤੁਸੀਂ ਗੱਲ ਕੀਤੀ ਹੈ, ਛੋਟਾ ਜਿਹਾ ਮੈਂ ਇੱਥੇ ਗੁਲਬਰਗ ਰਹਿਣਾ ਨਾਲ ਹੀ, ਇਹ ਤੁਸੀਂ ਮਿਨੀ ਮਾਰਕੀਟ ਵੱਲ ਜਾਓ ਨਾ ਤੇ ਉੱਥੇ ਇੱਕ ਨਾ ਜਿੱਥੋਂ ਮੇਨ ਬੁਲੇਵਰਡ ਤੋਂ ਮਿਨੀ ਮਾਰਕੀਟ ਵੱਲ ਨੂੰ ਮੁੜੀਏ ਨਾ ਤੇ ਉਹਦੇ ਨੁੱਕਰ ਉੱਤੇ ਇੱਕ ਪਲਾਜ਼ਾ ਬਣ ਰਿਹਾ, ਕੋਈ ਨਵਾਂ ਹੋਟਲ ਕਮ ਪਲਾਜ਼ਾ, ਬੜਾ ਕੁਛ ਉੱਤੇ ਲਿਖਿਆ ਹੋਇਆ। ਅੱਛਾ, ਉੱਥੇ ਨਾ ਬੜੀ ਦੇਰ ਜਿਹੜਾ ਹੈ ਨਾ ਸੜਕ ਟੁੱਟੀ ਰਹੀ ਹੈ, ਟੋਇਆ ਵੱਜਾ ਸੀ ਉਹਦੇ ਵਿੱਚ, ਉਹ ਸਾਰੇ ਰੱਖਦੇ ਰਹੇ ਚੀਜ਼ਾਂ, ਉਹ ਸੜਕ ਖਰਾਬ ਹੋ ਗਈ ਸੀ। ਅੱਛਾ, ਉਹ ਮਹੀਨਾ ਪਹਿਲੇ ਹੀ ਸੜਕ ਜਿਹੜੀ ਹੈ ਨਾ ਉੱਥੋਂ ਦੁਬਾਰਾ ਕਿਸੇ ਨੂੰ ਖਿਆਲ ਆਇਆ ਤੇ ਫਿਰ ਉਹ ਦੁਬਾਰਾ ਤੋਂ ਬਣਾ ਦਿੱਤੀ ਗਈ ਹੈ। ਅੱਛਾ, ਪਿਛਲੇ 3 ਦਿਨ ਤੋਂ ਮੈਂ ਘਰ ਜਾ ਰਿਹਾ, ਮੈਂ ਵੇਖਣਾ ਉੱਥੇ ਫਿਰ ਦੁਬਾਰਾ ਟੋਇਆ ਵੱਜਣਾ ਸ਼ੁਰੂ ਹੋਇਆ। ਉਹ ਹੁਣ ਕੋਈ ਮੈਂ ਪੁੱਛਿਆ ਵੀ ਇੱਥੇ ਕਿਉਂ, ਕਹਿੰਦੇ ਜੀ ਇੰਟਰਨੈਟ ਦੀ ਕੇਬਲ ਪੈ ਰਹੀ ਹੈ। ਤੇ ਮੈਂ ਕਿਹਾ ਪਹਿਲੇ ਹੀ ਪਾ ਲੈਣੀ ਸੀ ਇੱਥੇ, ਜਿੱਥੇ ਇੰਨੇ ਛੋਟੇ ਜਿਹੇ ਲੈਵਲ ਉੱਤੇ ਇੱਕ ਸਿਰਫ ਮਤਲਬ 10-20 ਫੁੱਟ ਦਾ ਜਿਹੜਾ ਟੋਟਾ ਹੈ ਸੜਕ ਦਾ, ਉਹਦੇ ਉੱਤੇ ਮਹੀਨਾ ਪਹਿਲੇ ਸੜਕ ਬਣਾ ਕੇ ਤਾਂ ਹੁਣ ਫਿਰ ਇੰਟਰਨੈਟ ਦੀ ਕੇਬਲ ਪੈ ਰਹੀ ਹੈ। ਉੱਥੇ ਐਡੇ ਵੱਡੇ ਲੈਵਲ ਦੇ ਉੱਤੇ ਮੋਟਰਵੇ ਜਾਂ ਰੇਲਵੇ ਦਾ ਬ੍ਰਿਜ ਜਾਂ ਦੂਜੇ ਵੱਡੇ ਬ੍ਰਿਜ ਜਿਹੜੇ ਗੁਜ਼ਾਰਨੇ ਨੇ, ਉੱਥੇ ਦੇ ਪਲੈਨਿੰਗ ਦਾ ਤੁਸੀਂ ਆਪੇ ਜਿਹੜਾ ਫਿਰ ਇੱਥੋਂ ਵੇਖ ਲਓ ਕਿ ਕਿਸ ਲੈਵਲ ਦੀ ਪਲੈਨਿੰਗ ਹੁੰਦੀ ਜਾਂ ਕਿਸ ਲੈਵਲ ਦੀ ਜਿਹੜੀ ਉਹ ਸਟੱਡੀ ਹੁੰਦੀ ਹੈ। ਕਿਉਂਕਿ ਹੁਣ ਸਾਡਾ ਜ਼ਿਆਦਾ ਮਸਲਾ ਹੋ ਗਿਆ ਆਪਟਿਕਸ ਦੇ ਉੱਤੇ ਕਿ ਅਸੀਂ ਸਿਰਫ ਵਿਖਾੜਾ ਜ਼ਿਆਦਾ ਚਾਹੁੰਦੇ ਹਾਂ ਕਿ ਵਿਖਾੜਾ ਹੋ ਜਾਏ, ਬਸ ਲੋਕਾਂ ਨੂੰ ਵਿਖਾ ਦੇਈਏ ਕਿ ਬਣਾਤਾ ਹੈ, ਛੇਤੀ ਛੇਤੀ ਜਿਹੜਾ ਬਣਾ ਦੇ ਕਰ ਦੇ।
ਔਰ ਸਿਆਸਤਦਾਨਾਂ ਨੂੰ ਇਹ ਵੀ ਹੁੰਦਾ ਹੈ ਕਿ ਅਸੀਂ ਚੂੰਕਿ ਜਿਹੜੇ ਨੇ 4-5 ਸਾਲ 3 ਸਾਲ ਇਹਦੇ ਵਿੱਚ ਹੀ ਜੋ ਕੁਝ ਕਰਕੇ ਦੇਣਾ ਹੈ, ਕਿਉਂਕਿ ਜਿਹੜੀ ਪਲੈਨਿੰਗ ਹੁੰਦੀ ਉਹ ਫਿਰ ਲੰਮੀ ਸਟੱਡੀ ਮੰਗਦੀ, ਉਹਦੇ ਪਿੱਛੇ ਲੰਬਾ ਟਾਈਮ ਜਿਹੜਾ ਨਾ ਉਹ ਚਾਹੀਦਾ ਹੁੰਦਾ ਹੈ। ਉਹਨਾਂ ਸ਼ਾਇਦ ਉਹ ਕੋਈ ਟਾਈਮ ਦੇਣਾ ਨਹੀਂ ਚਾਹੁੰਦਾ, ਹਰ ਬੰਦਾ ਜਿਹੜਾ ਉਹ ਛੇਤੀ ਤੋਂ ਛੇਤੀ ਜਿਹੜਾ ਪੋਲੀਟੀਕਲ ਫਾਇਦਾ ਹੈ ਉਹ ਚੁੱਕਣਾ ਚਾਹ ਰਿਹਾ ਹੁੰਦਾ ਹੈ, ਤੇ ਇਸ ਵਜ੍ਹਾ ਤੋਂ ਹੀ ਇਹ ਪਲੈਨਿੰਗ ਦੇ ਗਵਰਨੈਂਸ ਦੇ ਜਿਹੜੇ ਮਸਾਇਲ ਨੇ ਉਹ ਪੈਦਾ ਹੋ ਰਹੇ ਨੇ। ਜੀ ਬਹੁਤ ਸ਼ੁਕਰੀਆ। ਮੇਰਾ ਖਿਆਲ ਹੈ ਕਿ ਇਹ ਚਲੋ ਇਹ ਟਾਈਮ ਤਾਂ ਇੱਕ ਕੰਸਟ੍ਰੇਂਟ ਹੋਏਗੀ, ਲੇਕਿਨ ਮੇਰਾ ਮੰਨਣਾ ਕਿ ਉਹਦੇ 'ਚ ਕੋਈ ਜ਼ਿਆਦਾ ਗਹਿਰੇ ਮਸਲੇ ਹੈ ਕਿ ਅਸੀਂ ਜਿਹੜਾ ਕਿਸੇ ਸਟਰਕਚਰ ਦੀ ਜਿਹੜੀ ਹਾਈਡਰੋਲੋਜੀ ਹੈ ਉਸ 'ਤੇ ਕੋਈ ਸਾਡੀ ਫੋਕਸ ਵੀ ਨਹੀਂ ਹੁੰਦਾ ਕਿ ਉਹ ਬੇਸਿਕ ਜਿਸ ਤਰ੍ਹਾਂ EIA ਜਿਹੜੀ ਹੁੰਦੀ ਕਿਸੇ ਪ੍ਰੋਜੈਕਟ ਦੀ, ਅਸੀਂ ਉਹ ਇੱਕ ਚੈੱਕਮੇਟ ਹੈ ਕਿ ਵੀ ਆਹ ਚੈੱਕ ਕਰ ਲਿਆ ਕਿ ਆਹ ਹੋ ਗਈ। ਅਤੇ ਮੈਨੂੰ ਲੱਗਦਾ ਕਿ ਇਸੇ ਤਰ੍ਹਾਂ ਬਾਕੀ ਜਿਹੜੀਆਂ ਇਹ ਅਲਾਈਡ ਸਟੱਡੀਜ਼ ਆ ਉਹ ਵੀ ਬਸ ਸਿਰਫ ਖਾਨਾਪੂਰੀ ਵਾਸਤੇ ਕਰਦੇ ਹਾਂ। ਅਤੇ ਇਸ ਤੋਂ ਪਹਿਲੇ ਕਿ ਅਸੀਂ ਸਵਾਲਾਂ ਵੱਲ ਜਾਈਏ ਤਾਂ ਇੱਕ ਛੋਟੀ ਜਿਹੀ ਮੇਰਾ ਖਿਆਲ ਜਿਹੜੀ ਸਲਾਬਾਂ ਦੇ ਨਾਲ ਜੁੜੀ ਹੋਈ ਗੱਲ ਆ ਉਹ ਵੀ ਮੈਂ ਵੀ ਕਰ ਦੇਵਾਂ, ਔਰ ਉਹਦੇ 'ਤੇ ਅਗਰ ਤੁਸੀਂ ਵੀ ਦੋਨੋਂ ਪੈਨਲਿਸਟ ਮੇਰੇ ਕੋਈ ਇਹਦੇ 'ਤੇ ਸਲਾਹ ਮਸ਼ਵਰਾ ਦੇਣ ਕਿ ਉਹ ਹੈ ਬੇਸਿਕਲੀ ਜੁੜਿਆ ਹੋਇਆ ਸਾਡਾ ਸਿੰਧ-ਤਾਸ ਮੁਹਾਇਦੇ ਦੇ ਨਾਲ, ਕਿ ਜਿਹੜੀ ਸਿੰਧ-ਤਾਸ ਮੁਹਾਇਦੇ ਦੇ ਨਤੀਜੇ 'ਚ ਅਸੀਂ ਜਿਵੇਂ ਦਰਿਆਵਾਂ ਨੂੰ ਤਕਸੀਮ ਕੀਤਾ ਔਰ ਦਰਿਆਵਾਂ ਨੂੰ ਦਰਿਆਵਾਂ ਦੀ ਜਿਹੜੀ ਫਲੱਡ ਮੈਨੇਜਮੈਂਟ ਦੇ ਉੱਪਰ ਜਿਹੜੀ ਕੋਆਪਰੇਸ਼ਨ ਚਾਹੀਦੀ ਹੈ, ਟਰਾਂਸਬਾਉਂਡਰੀ ਕੋਆਪਰੇਸ਼ਨ, ਖਾਸ ਤੌਰ 'ਤੇ ਅਗਰ ਅਸੀਂ ਗੱਲ ਕਰੀਏ ਦਰਿਆਏ ਚਨਾਬ ਦੀ, ਅਤੇ ਦਰਿਆਏ ਚਨਾਬ 'ਤੇ ਜਿਸ ਤਰ੍ਹਾਂ ਬਿਲਕੁਲ ਬਾਰਡਰ ਤੋਂ 10-15 ਕਿਲੋਮੀਟਰ ਦੇ ਨਾਲ ਹੀ ਉਹ ਮਿਰਾਲਾ ਪਹਿਲਾ ਬੈਰਾਜ ਸਾਡਾ ਉੱਥੇ ਆ ਜਾਂਦਾ, ਅਤੇ ਅਗਰ ਸਾਡਾ ਟਰਾਂਸਬਾਉਂਡਰੀ ਕੋਆਪਰੇਸ਼ਨ ਦਾ ਕੋਈ ਮੈਕੈਨਿਜ਼ਮ ਨਹੀਂ ਹੈ ਇੰਡੀਆ ਦੇ ਨਾਲ ਔਰ ਖਾਸ ਤੌਰ 'ਤੇ ਉਧਰ ਪੰਜਾਬ ਦੇ ਨਾਲ, ਅਤੇ ਅਸੀਂ ਤਾਂ ਇਹਨਾਂ ਸਲਾਬਾਂ ਦੇ ਨਾਲ ਬਿਲਕੁਲ ਉਸ ਤਰ੍ਹਾਂ ਮੈਨੇਜ ਨਹੀਂ ਕਰ ਸਕਦੇ ਕਿ ਜਿਸ ਤਰ੍ਹਾਂ ਦੁਨੀਆ ਦੇ ਅੰਦਰ ਲੋਕ ਜਿਹੜੀ ਕੋਆਪਰੇਸ਼ਨ ਹੈ ਉਸ ਨੂੰ ਪ੍ਰਮੋਟ ਕਰਦੇ ਆ ਹਵਾਲੇ ਦੇ ਨਾਲ। ਅਤੇ ਟਰਾਂਸਬਾਉਂਡਰੀ ਕੋਆਪਰੇਸ਼ਨ ਦੇ ਉੱਪਰ ਵੀ ਤੁਸੀਂ ਅਗਰ ਕੁਝ ਕਹਿਣਾ ਚਾਹੋ, ਮੇਰਾ ਖਿਆਲ ਹੈ ਕਿ ਫੋਰਮ ਹੈ ਇੱਥੇ ਮਸ਼ਰਕੀ ਪੰਜਾਬ ਤੋਂ ਵੀ ਕੁਝ ਲੋਕ ਬੈਠੇ ਹੋਣਗੇ, ਅਤੇ ਸਾਨੂੰ ਮੇਰਾ ਖਿਆਲ ਪੰਜਾਬ ਦੇ ਹਵਾਲੇ ਨਾਲ ਇਹ ਗੱਲ ਵੀ ਕਰਨ ਦੀ ਲੋੜ ਹੈ ਕਿ ਦੋਨਾਂ ਪੰਜਾਬਾਂ ਨੂੰ ਇਹ ਜਿਹੜੀ ਪਾਣੀਆਂ ਦੀ ਤਕਸੀਮ ਹੈ ਔਰ ਪਾਣੀਆਂ ਦੀ ਵੰਡ ਹੈ ਇਹ ਉਹਨਾਂ ਨੂੰ ਬਾਹਰ ਰੱਖ ਕੇ, ਮਤਲਬ ਜਦੋਂ ਸਿੰਧ-ਤਾਸ ਮੁਹਾਇਦਾ ਹੋ ਰਿਹਾ ਸੀ ਅਤੇ ਇੱਧਰਲੇ ਪੰਜਾਬ ਦੇ ਲੋਕ ਜਿਹੜੇ ਸੀ ਉਹ ਵੀ ਗੱਲਬਾਤ 'ਚੋਂ ਬਾਹਰ ਸੀਗੇ, ਅਤੇ ਉੱਧਰਲੇ ਪੰਜਾਬ ਦੇ ਜਿਹੜੇ ਐਕਸਪਰਟ ਸੀ ਉਹ ਵੀ ਗੱਲਬਾਤ 'ਚੋਂ ਬਾਹਰ ਸੀਗੇ, ਅਤੇ ਉਹ ਜਿਹੜੇ ਦਿੱਲੀਓਂ ਪਾਰ ਵਾਲੇ ਜਿਹੜੇ ਨੇ ਫੈਸਲਾ ਕਰਦੇ ਨੇ, ਇੱਧਰੋਂ ਉਸ ਟਾਈਮ ਕੋਈ ਹੋਰ ਲੋਕ ਸੀ ਉਹ ਫੈਸਲਾ ਕਰ ਰਹੇ ਸੀਗੇ। ਅਤੇ ਸਾਨੂੰ ਪੰਜਾਬ ਨੂੰ ਆਪਸ 'ਚ ਬੈਠ ਕੇ ਲੋਕਾਂ ਦੇ ਨਾਲ ਆਪਸ 'ਚ ਵੀ ਗੱਲ ਕਰਨ ਦੀ ਲੋੜ ਹੈ ਕਿ ਇਹ ਜਿਹੜਾ ਸਾਡੇ ਨਾਲ ਹੋ ਰਿਹਾ ਇੰਡੀਅਨ ਪੰਜਾਬ 'ਚ ਵੀ ਇਹੀ ਮਾਮਲਾ ਹੈ, ਮਸ਼ਰਕੀ ਦਰਿਆਵਾਂ ਦੇ ਉੱਤੇ ਉਹ ਫਲੱਡ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ, ਅਤੇ ਜਦੋਂ ਪਾਣੀ ਉਹਨਾਂ ਨੂੰ ਚਾਹੀਦਾ ਹੁੰਦਾ ਉਦੋਂ ਮਿਲਦਾ ਨਹੀਂ, ਅਤੇ ਉਦੋਂ ਪਾਣੀ ਸਾਰਾ ਰਾਜਸਥਾਨ ਔਰ ਇਸ ਤਰਫ ਚਲਾ ਜਾਂਦਾ। ਅਤੇ ਇਸ ਟਰਾਂਸਬਾਉਂਡਰੀ ਕੋਆਪਰੇਸ਼ਨ ਦੇ ਉੱਪਰ ਤੁਸੀਂ ਕੁਝ ਕਹਿਣਾ ਚਾਹੋ ਕਿ ਅਸੀਂ ਕਿਸ ਤਰ੍ਹਾਂ ਇਸ ਟਰਾਂਸਬਾਉਂਡਰੀ ਕੋਆਪਰੇਸ਼ਨ ਦੇ ਮੈਕੈਨਿਜ਼ਮ ਨੂੰ ਅਵਾਮੀ ਸਤ੍ਹਾ 'ਤੇ ਲੈ ਕੇ ਆ ਸਕਦੇ ਹਾਂ ਕਿ ਅਗਰ ਅਸੀਂ ਦੋਨਾਂ ਤਰਫ ਦੇ ਪੰਜਾਬੀਆਂ ਨੂੰ ਸਲਾਬਾਂ ਤੋਂ ਬਚਾਉਣਾ ਵਾ ਅਤੇ ਇਹ ਆਪਸੀ ਤਾਵਨ ਤੋਂ ਬਗੈਰ ਤਾਂ ਮੁਮਕਿਨ ਨਹੀਂ ਹੈ। ਇੱਕ ਤਾਂ ਹੈ ਕਿ ਜਿਹੜਾ ਮੁਆਹਦਾ ਹੋਇਆ ਸੀ ਉਹਦੇ ਉੱਤੇ ਟੈਕਨੀਕਲ ਲੋਕਾਂ ਨੇ ਕੋਈ 10 ਸਾਲ ਮੁਜ਼ਾਕਰਾਤ ਕੀਤੇ ਨੇ, ਅਤੇ ਫਿਰ ਵੀ ਕੋਈ ਇੱਕ ਮੁਤਫਿਕਾ ਹੱਲ ਨਹੀਂ ਸੀ ਨਿਕਲ ਰਿਹਾ। ਬਹੁਤ ਸਾਰੀ ਚੀਜ਼ਾਂ ਮਨਵਾ ਲਈਆਂ ਸੀ ਇੱਕ ਦੂਸਰੇ ਕੋਲ, ਅਤੇ ਫਿਰ ਡੰਡੇ ਦੇ ਜ਼ੋਰ 'ਤੇ ਹੋਇਆ ਮੁਆਹਦਾ, ਅਤੇ ਉਹ ਫਿਰ ਉਹਦੇ ਵਿੱਚ ਜ਼ਾਹਿਰ ਹੈ ਬਹੁਤ ਸਾਰੀ ਚੀਜ਼ਾਂ ਇਸ ਤਰ੍ਹਾਂ ਹੋ ਜਾਂਦੀਆਂ ਨੇ। ਲੇਕਿਨ ਅੱਜ ਕੱਲ੍ਹ ਟੈਕਨੋਲੋਜੀ ਦਾ ਦੌਰ ਹੈ। ਇੱਕ ਤਾਂ ਹੈ ਕਿ ਇਹ ਮੁਆਹਦਾ ਜਿਹਨੂੰ ਕਹੋ ਨਾ ਲੋਕਾਂ ਦੇ ਦਰਮਿਆਨ ਕੋਲੈਬੋਰੇਸ਼ਨ, ਕੋਆਪਰੇਸ਼ਨ, ਆਪਸ ਦੇ ਅੱਛੇ ਤਾਲੁਕਾਤ ਦੀ ਵੀ ਬੁਨਿਆਦ ਬਣ ਸਕਦਾ ਹੈ ਜੇ ਨੀਅਤ ਅੱਛੀ ਹੋਏ, ਲੇਕਿਨ ਬਦਕਿਸਮਤੀ ਨਾਲ ਉਹ ਤਾਂ ਨਹੀਂ ਹੋ ਸਕਿਆ, ਔਰ ਅਲਟੀਮੇਟਲੀ ਇਹ ਹੋਇਆ ਕਿ ਇਹ ਮੁਆਹਦਾ ਵੀ ਇੱਕ ਕਿਸਮ ਦਾ ਮੁਅੱਤਲ ਹੋ ਗਿਆ। ਦੂਸਰਾ ਇਹ ਮੁਆਹਦਾ ਆਪਣੀ ਜਿੰਨੀ ਵੀ ਜ਼ਰੂਰੀਆਤ ਸਨ ਇਹਦੀਆਂ ਪੂਰੀਆਂ ਹੋ ਗਈਆਂ ਨੇ। ਪਾਕਿਸਤਾਨ ਨੇ ਵੀ ਆਪਣਾ ਇਨਫਰਾਸਟਰਕਚਰ ਬਣਾ ਲਿਆ, ਇੰਡੀਆ ਨੇ ਵੀ ਬਣਾ ਲਿਆ। ਹੁਣ ਇਹ ਮੁਆਹਦਾ ਹੈ ਜਸਟ ਐਕਸਚੇਂਜ ਆਫ ਇਨਫੋਰਮੇਸ਼ਨ ਦੀ ਹੱਦ ਤੱਕ, ਜਿਹੜੀ ਕਿ ਬਹੁਤ ਇੰਪੋਰਟੈਂਟ ਹੈ ਸਪੈਸ਼ਲੀ ਪਾਕਿਸਤਾਨ ਵਾਸਤੇ। ਪਾਕਿਸਤਾਨ ਨੂੰ ਇਨਫੋਰਮੇਸ਼ਨ ਚਾਹੀਦੀ ਹੈ ਔਰ ਅਰਲੀ ਇਨਫੋਰਮੇਸ਼ਨ ਚਾਹੀਦੀ ਹੈ ਔਰ ਕਰੈਕਟ ਇਨਫੋਰਮੇਸ਼ਨ ਚਾਹੀਦੀ ਹੈ ਜੇ ਅਸੀਂ ਆਪਣੀ ਚੀਜ਼ਾਂ ਨੂੰ ਮੈਨੇਜ ਕਰਨਾ ਹੈ, ਐਗਰੀਕਲਚਰ ਨੂੰ ਮੈਨੇਜ ਕਰਨਾ ਹੈ ਜਾਂ ਫਲੱਡ ਨੂੰ ਮੈਨੇਜ ਕਰਨਾ ਹੈ। ਅੱਛਾ, ਉਹ ਵੀ ਨਹੀਂ ਹੋ ਰਹੀ ਬਦਕਿਸਮਤੀ ਨਾਲ ਇਸ ਵਕਤ, ਕਿਉਂਕਿ ਗਵਰਨਮੈਂਟਸ ਲੈਵਲ 'ਤੇ ਤਾਲੁਕਾਤ ਸਹੀ ਨਹੀਂ। ਲੇਕਿਨ ਜਿਹੜੀ ਚੀਜ਼ ਅਸੀਂ ਮਿਸ ਕਰ ਰਹੇ ਹਾਂ ਪਾਕਿਸਤਾਨ ਜਾਂ ਗਵਰਨਮੈਂਟ ਆਫ ਪਾਕਿਸਤਾਨ ਜਾਂ ਜਿਹੜੇ ਅਦਾਰੇ ਨੇ, ਉਹ ਹੈ ਟੈਕਨੋਲੋਜੀ। ਅੱਜ ਕੱਲ੍ਹ ਦੀ ਸੈਟੇਲਾਈਟ ਟੈਕਨੋਲੋਜੀ ਦਾ ਇੰਨਾ ਜ਼ਬਰਦਸਤ ਮਤਲਬ ਹੈ ਇੱਕ ਦੌਰ ਹੈ ਕਿ ਤੁਸੀਂ ਬਹੁਤ ਰਿਮੋਟ ਸੈਂਸਿੰਗ ਟੈਕਨੀਕਸ ਔਰ ਬੜੇ ਅੱਛੇ ਤਰੀਕੇ ਨਾਲ ਤੁਸੀਂ ਬੜਾ ਐਕੂਰੇਟਲੀ ਚੀਜ਼ਾਂ ਨੂੰ ਮੋਨੀਟਰ ਕਰ ਸਕਦੇ ਹੋ, ਆਪਣਾ ਡਾਟਾ ਮੈਨੇਜ ਕਰ ਸਕਦੇ ਹੋ। ਅਤੇ ਇੱਕ ਤਾਂ ਸਾਨੂੰ ਇਸ 'ਤੇ ਬਹੁਤ ਡੀਪਲੀ ਸਮਝ ਲਓ ਗਵਰਨਮੈਂਟ ਲੈਵਲ 'ਤੇ ਸ਼ਾਇਦ ਐਫਰਟਸ ਹੋ ਵੀ ਰਹੀਆਂ ਹੋਣਗੀਆਂ,
ਲੇਕਿਨ ਉਹ ਇਤਨੀ ਵਿਜ਼ੀਬਲ, ਇਤਨੀ ਫਾਸਟ ਟਰੈਕ ਨਹੀਂ ਨੇ। ਅਤੇ ਜਿਸ ਉਹਦੇ ਵਿੱਚ ਦਰਿਆਵਾਂ ਨੂੰ ਵੀ ਮੋਨੀਟਰਿੰਗ ਹੈ, ਉਹਦੀ ਡੈਮਸ ਦੀ ਮੋਨੀਟਰਿੰਗ ਵੀ ਹੈ, ਈਵਨ ਜਿਹੜੀ ਕ੍ਰੌਪਿੰਗ ਏਰੀਆ ਹੈ ਉਹਦੀ ਮੋਨੀਟਰਿੰਗ ਵੀ ਹੈ। ਅਤੇ ਉੱਥੋਂ ਤੁਸੀਂ ਬੜੇ ਔਰ ਈਵਨ ਜਿਹੜੀ ਗਰਾਊਂਡ ਵਾਟਰ ਉਹਦੀ ਵੀ ਮੋਨੀਟਰਿੰਗ ਹੈ। ਉਸ 'ਤੇ ਕੋਈ ਬਹੁਤ ਜ਼ਿਆਦਾ ਕੰਮ ਨਹੀਂ ਹੋ ਰਿਹਾ। ਪਾਕਿਸਤਾਨ ਦੇ ਅੰਦਰ ਪ੍ਰੋਜੈਕਟਸ ਚੱਲ ਰਹੇ ਨੇ ਔਰ ਹੁਣ ਵੀ ਬੜਾ ਐਕਸਟੈਂਸਿਵ ਇੱਕ ਨੈਟਵਰਕ ਡਿਵੈਲਪ, ਟੈਲੀਮੀਟਰੀ ਔਰ ਦੂਸਰਾ ਤੀਸਰਾ ਨੈਟਵਰਕ ਡਿਵੈਲਪ ਕਰਨ ਵਾਸਤੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਚਲਾ ਰਹੇ ਨੇ। ਵਾਪਡਾ ਵੀ ਪ੍ਰੋਜੈਕਟ ਕਰ ਰਿਹਾ। ਲੇਕਿਨ ਇਹ ਸੈਟਲਾਈਟ ਬੇਸਡ ਟੈਕਨੋਲੋਜੀ ਹੈ ਉਹ ਬਹੁਤ ਜ਼ਰੂਰੀ ਹੈ ਔਰ ਵਕਤ ਦੀ ਜ਼ਰੂਰਤ ਹੈ। ਔਰ ਉਸ ਬੇਸ 'ਤੇ ਫਿਰ ਮਾਡਲਿੰਗ ਹੋ ਕੇ ਪ੍ਰੈਡਿਕਸ਼ਨਸ ਆ ਜਾਣ, ਕਿਉਂਕਿ ਤੁਸੀਂ ਦੇਖੋ ਜਿਹੜਾ ਫ੍ਰੀ ਸੋਰਸ ਡੇਟਾ ਅਵੇਲੇਬਲ ਹੈ ਨੈੱਟ 'ਤੇ, ਜਿਹਦੀ ਕੋਈ ਕਾਸਟ ਨਹੀਂ, ਉਹਦੇ ਉੱਤੇ ਪ੍ਰਾਈਵੇਟ ਲੋਕ ਮਾਡਲ ਚਲਾ ਕੇ ਔਰ ਆਪਣੀ ਚੀਜ਼ਾਂ ਮਤਲਬ ਹੋਣੇ ਤੋਂ ਵੀ ਇਹ ਪ੍ਰੈਡਿਕਸ਼ਨ ਸ਼ੁਰੂ ਹੋ ਗਈਆਂ ਨੇ ਕਿ ਜੀ ਨੈਕਸਟ ਈਅਰ ਦੁਬਾਰਾ ਚਾਂਸ ਹੈ ਕਿ ਇਸ ਤਰ੍ਹਾਂ ਦਾ ਫਲੱਡ ਆਏ। ਔਰ ਨੈਕਸਟ ਈਅਰ ਸ਼ਾਇਦ ਸੈਂਟਰਲ ਐਂਡ ਸਾਊਥ ਪੰਜਾਬ ਐਂਡ ਸਿੰਧ ਇੱਥੇ ਜ਼ਿਆਦਾ ਜ਼ੋਰ ਹੋਏਗਾ ਇਹਦਾ, KP ਸ਼ਾਇਦ ਇੰਨਾ ਜ਼ੋਰ ਨਾ ਹੋਏ। ਅਤੇ ਮਤਲਬ ਇੱਕ ਜਨਰਲ ਡਾਟਾ ਦੀ ਬੇਸ 'ਤੇ ਲੋਕ ਇਸ ਤਰ੍ਹਾਂ ਦੀ ਕਰ ਸਕਦੇ ਨੇ ਪ੍ਰੈਡਿਕਸ਼ਨਸ। ਅਤੇ ਜਿਹੜੀ ਗੌਰਮੈਂਟ ਲੈਵਲ 'ਤੇ ਦੇ ਇਦਾਰੇ ਨੇ ਔਰ ਉਹਨਾਂ ਦੇ ਇਤਨੇ ਫੰਡਸ ਨੇ ਔਰ ਇਤਨੇ ਅੱਛੇ ਜ਼ਹੀਨ ਲੋਕ ਬੈਠੇ ਨੇ ਔਰ ਰਿਸੋਰਸਿਸ ਨੇ ਉਹਨਾਂ ਕੋਲ ਔਰ ਇੰਟਰਨੈਸ਼ਨਲ ਫੰਡਿੰਗ ਵੀ ਹੈ। ਅਤੇ ਉਹ ਉੱਥੇ ਬੜੀ ਸੀਰੀਅਸ ਲੈਵਲ 'ਤੇ ਅਗਰ ਐਫਰਟਸ ਹੋਣ ਤਾਂ ਅਸੀਂ ਇਹ ਜਿਹੜਾ ਇੱਕ ਮਿਸਿੰਗ ਲਿੰਕ ਹੈ ਉਹ ਹੈ ਸਾਡੇ ਕੋਲ ਇਨਫੋਰਮੇਸ਼ਨ ਦਾ, ਡਾਟਾ ਦਾ ਔਰ ਟਾਈਮਲੀ ਡਾਟਾ ਦਾ, ਕਰੈਕਟ ਡਾਟਾ ਦਾ। ਉਹ ਅਗਰ ਡਿਵੈਲਪ ਕਰ ਦਿੱਤਾ ਜਾਏ ਤਾਂ ਅਸੀਂ ਬੜੇ ਬਿਹਤਰ ਤਰੀਕੇ ਨਾਲ ਆਪਣੇ ਦਰਿਆਵਾਂ ਨੂੰ ਮੈਨੇਜ ਕਰ ਸਕਦੇ ਹਾਂ, ਐਗਰੀਕਲਚਰ ਨੂੰ ਮੈਨੇਜ ਕਰ ਸਕਦੇ ਹਾਂ। ਜੀ ਮੈਂ ਇਹ ਜਿਹੜੀ ਵੱਟੂ ਸਾਹਿਬ ਵਾਲੀ ਗੱਲ ਇਹਨੂੰ ਥੋੜ੍ਹਾ ਜਿਹਾ ਅੱਗੇ ਵਧਾਉਣਾ ਕਿ ਜਿਹੜੀ ਇਹ ਇੰਡਸ ਵਾਟਰ ਟ੍ਰੀਟੀ ਹੈ ਇੰਤਜ਼ਾਰ ਸਿਆਸੀ ਹਾਲਾਤ ਕਰਕੇ ਸਸਪੈਂਡ ਹੋਈ ਸੀ ਜਦੋਂ ਇਹ ਫਲੱਡ ਆਏ ਨੇ ਉਸ ਵਕਤ। ਔਰ ਇੰਡੀਆ ਜਿਹੜਾ ਡੇਟਾ ਸ਼ੇਅਰ ਕਰਦਾ ਸੀ ਉਹ ਵੀ ਜਿਹੜਾ ਹੈ ਨਾ ਡਿਪਲੋਮੈਟਿਕ ਚੈਨਲਸ ਦੇ ਜ਼ਰੀਏ ਕਰਦਾ ਸੀ, ਉਹ ਇਸ ਫੋਰਮ ਦੇ ਜ਼ਰੀਏ ਨਹੀਂ ਸੀ ਕਰ ਰਿਹਾ ਕਿਉਂਕਿ ਉਹਨਾਂ ਨੇ ਇਹਨੂੰ ਆਪਣੇ ਵੱਲੋਂ ਇਹਨੂੰ ਸਸਪੈਂਡ ਕੀਤਾ ਹੋਇਆ ਸੀ ਇਸ ਟ੍ਰੀਟੀ ਨੂੰ। ਲੇਕਿਨ ਇਸ ਦੇ ਨਾਲ ਨਾਲ ਜਿਹੜਾ ਹੈ ਨਾ ਜੀ ਉਹ ਇਹ ਵੀ ਹੋ ਸਕਦਾ ਸੀ ਇਹਦੇ ਤੇ ਕਿ ਜਿਵੇਂ ਵੱਟੂ ਸਾਹਿਬ ਨੇ ਗੱਲ ਕੀਤੀ ਕਿ ਅੱਜ ਕੱਲ੍ਹ ਇਹ ਜਿਹੜਾ ਰਿਮੋਟ ਸੈਂਸਿੰਗ ਡਿਵਾਈਸਿਸ ਨੇ ਬੜੀਆਂ ਲੇਟੈਸਟ, ਉਹਨਾਂ ਦੇ ਜ਼ਰੀਏ ਔਰ ਖ਼ਾਸ ਤੌਰ 'ਤੇ ਜਿਸ ਤਰ੍ਹਾਂ ਸਾਡੀ ਚਾਈਨਾ ਦੇ ਨਾਲ ਬੜੀ ਟੈਕਨੀਕਲ ਕੋਆਪਰੇਸ਼ਨ ਹੈ ਸਾਰੇ ਸ਼ੋਬਿਆਂ ਦੇ ਵਿੱਚ, ਅਸੀਂ ਚਾਈਨਾ ਦੇ ਨਾਲ ਜਿਹੜਾ ਹੈ ਕੋਆਪਰੇਸ਼ਨ ਹੋਰ ਵਧਾ ਕੇ ਅਤੇ ਜਿਹੜਾ ਹੈ ਇਹ ਡੇਟਾ ਜਿਹੜਾ ਹੈ ਉਹਦਾ ਬੜਾ ਟਾਈਮਲੀ ਉਹਨੂੰ ਫੋਰਕਾਸਟ ਕਰ ਸਕਦੇ ਹਾਂ ਕਿ ਕਿੱਥੇ ਹੋਇਆ। ਔਰ ਇਹਦੇ ਨਾਲ ਨਾਲ ਟੈਲੀਮੈਟਰੀ ਸਿਸਟਮ ਜਿਹੜਾ ਉਹ 'ਤੇ ਇੰਸਟਾਲ ਕੀਤਾ ਜਾ ਰਿਹਾ। ਤਕਰੀਬਨ 17 ਸਾਈਟਾਂ ਗਵਰਨਮੈਂਟ ਨੇ ਸਿਲੈਕਟ ਕੀਤੀਆਂ ਨੇ, ਉਹਨਾਂ ਦੇ ਉੱਤੇ ਜਿਹੜਾ ਇਹ ਕੰਮ ਚੱਲ ਰਿਹਾ ਔਰ ਬੜੀਆਂ ਮਾਡਰਨ ਟੈਲੀਮੈਟਰੀ ਸਾਈਟਸ ਨੇ ਜਿਹੜੀਆਂ ਬਣ ਰਹੀਆਂ ਨੇ ਔਰ ਉਹਦੇ ਨਾਲ ਵੀ ਅੱਗੋਂ ਤੋਂ ਜਿਹੜਾ ਹੈ ਨਾ ਜੀ ਇਹ ਮੈਨੇਜ ਕਰਨ ਵਾਸਤੇ ਜਿਹੜਾ ਹੈ ਚੀਜ਼ਾਂ ਨੂੰ ਜ਼ਰਾ ਆਸਾਨੀ ਰਹੇਗੀ। ਇਹਦੇ ਨਾਲ ਨਾਲ ਗਲੇਸ਼ੀਅਰ ਮੈਨੇਜਮੈਂਟ ਦੇ ਵਾਸਤੇ ਵੀ ਜਿਹੜਾ ਹੈ ਇੱਕ ਨਵਾਂ ਲੈਸਨ ਜਿਹੜਾ ਲਰਨ ਕੀਤਾ ਗਿਆ ਔਰ ਉਹਦੇ ਉੱਤੇ ਵੀ ਜਿਹੜੀ ਸਾਡੀ ਮਿਨਿਸਟਰੀ ਆਫ ਵਾਟਰ ਰਿਸੋਰਸਿਸ ਹੈ, ਪਾਣੀ ਦੀ ਵਜ਼ਾਰਤ, ਉਹ ਉਹਦੇ ਉੱਤੇ ਬੜਾ ਉਹ ਇੱਕ ਨਵਾਂ ਪ੍ਰੋਗਰਾਮ ਜਿਹੜਾ ਉਹ ਚਲਾਇਆ ਗਿਆ ਤਾਂ ਜੇ ਜਿਹੜਾ ਹੈ ਨਾ ਇਹ ਗਲੇਸ਼ੀਅਰ ਮੈਲਟਿੰਗ ਹੁੰਦੀ ਹੈ ਜਿਹਦੀ ਵਜ੍ਹਾ ਤੋਂ ਫਰਦਰ ਫਲੱਡ ਦੀ ਸਿਚੁਏਸ਼ਨ ਜਿਹੜੀ ਉਹ ਐਗਰੀਵੇਟ ਕਰਦੀ ਹੈ ਅਤੇ ਉਹਨੂੰ ਵੀ ਜਿਹੜਾ ਹੈ ਇਹ ਕੀਤਾ ਜਾ ਰਿਹਾ। ਔਰ ਇਸ ਲਈ ਇਹ ਨਹੀਂ ਹੈ ਕਿ ਅਗਰ ਇਹ ਇੰਡਸ ਵਾਟਰ ਵਾਲਾ ਜਿਹੜੀ ਟ੍ਰੀਟੀ ਹੈ ਸਸਪੈਂਡ ਹੋ ਗਈ ਹੈ ਅਤੇ ਸਾਰੇ ਰਾਹ ਜਿਹੜੇ ਨੇ ਉਹ ਬੰਦ ਹੋ ਗਏ ਨੇ। ਜਿਹੜੀ ਪਬਲਿਕ ਟੂ ਪਬਲਿਕ ਕੰਟੈਕਟ ਜ਼ਾਹਰ ਹੈ ਉਹ ਮਤਲਬ ਉਹ ਪਬਲਿਕ ਹੀ ਆਪਸ ਵਿੱਚ ਕਰ ਸਕਦੀ ਹੈ ਕਿ ਜਿਹੜੀ ਜਿਸ ਤਰ੍ਹਾਂ ਦਾ ਇਹ ਇੱਕ ਤਨਜ਼ੀਮ ਹੈ ਪੰਜਾਬੀ ਕਾਨਫਰੰਸ ਜਾਂ ਇਸ ਤਰ੍ਹਾਂ ਦੀ ਇਹਨਾਂ ਤਨਜ਼ੀਮਾਂ ਦੇ ਲੈਵਲ ਦੇ ਉੱਤੇ ਜਿਹੜਾ ਹੈ ਉਹ ਆਪਸ ਦੇ ਵਿੱਚ ਜਿਹੜਾ ਹੈ ਗੱਲਬਾਤ ਹੋਵੇ। ਔਰ ਫਿਰ ਵੀ ਜਿਹੜਾ ਹੈ ਜਦੋਂ ਸੈਲਾਬ ਦੀ ਸਿਚੁਏਸ਼ਨ ਜਿਹੜੀ ਹੈ ਉਹ ਚੜ੍ਹਦੇ ਪੰਜਾਬ ਵਿੱਚ ਪੈਦਾ ਹੁੰਦੀ ਹੈ ਅਤੇ ਕਿਸੇ ਨਾ ਕਿਸੇ ਤਰ੍ਹਾਂ ਪਤਾ ਲੱਗ ਹੀ ਜਾਂਦਾ ਹੈ ਜਿਹੜਾ ਹੈ ਲਹਿੰਦੇ ਪੰਜਾਬ ਵਿੱਚ ਵੀ ਕਿ ਜੀ ਫਲਾਣੇ ਤਾਂ ਸੈਲਾਬ ਆ ਗਿਆ ਔਰ ਸੈਲਾਬ ਜ਼ਾਹਰ ਜਦੋਂ ਉੱਤੋਂ ਚੱਲੇਗਾ ਦਰਿਆ ਨੇ ਨੈਚੁਰਲੀ ਅੱਗੇ ਨੂੰ ਆਉਣਾ ਹੀ ਆਉਣਾ ਔਰ ਉਹਦੇ ਵਾਸਤੇ ਇੱਕ ਵਾਰਨਿੰਗ ਜਿਹੜੀ ਹੈ ਨਾ ਅਨਓਫੀਸ਼ੀਅਲ ਪਬਲਿਕ ਟੂ ਪਬਲਿਕ ਵਾਰਨਿੰਗ ਦਾ ਸਿਸਟਮ ਵੀ ਜਿਹੜਾ ਉਹ ਇਹ ਕੀਤਾ ਜਾ ਸਕਦਾ। ਇਸ ਕਰਕੇ ਰਸਤੇ ਤਾਂ ਬਹੁਤ ਨੇ ਇਹਨਾਂ ਨੂੰ ਜਿਹੜਾ ਹੈ ਵਾਰਨਿੰਗ ਕਰਨ ਵਾਸਤੇ ਜਾਂ ਇਹਦੇ ਬਾਰੇ ਪਹਿਲੇ ਹੀ ਉਪਾਅ ਕਰਨ ਵਾਸਤੇ। ਸਿਰਫ ਇੰਨਾ ਹੈ ਕਿ ਜ਼ਰਾ ਨੀਅਤ ਠੀਕ ਕਰਕੇ ਅਤੇ ਉਹਨਾਂ ਦੂਜੇ ਜਿਹੜੇ ਰਸਤੇ ਨੇ ਉਹਨਾਂ ਸਾਰਿਆਂ ਤੋਂ ਜਿਹੜਾ ਨਾ ਫਾਇਦਾ ਚੁੱਕਿਆ ਜਾਏ। ਜੀ ਬਹੁਤ ਸ਼ੁਕਰੀਆ। ਅਤੇ ਇਹਦੇ ਨਾਲ ਹੀ ਮੇਰਾ ਖਿਆਲ ਅਸੀਂ ਕੋਈ ਆਡੀਅנס ਤੋਂ 2 ਤੋਂ 3 ਸਵਾਲ ਲਵਾਂਗੇ, ਤਕਰੀਰ ਨਹੀਂ। ਪਹਿਲੇ ਤੁਸੀਂ ਇੱਧਰ ਕਦੀ ਦਿਓ, ਪਹਿਲੇ ਦੇ ਦਿਓ। ਨਹੀਂ ਮੈਂ ਦੇਖਿਆ ਨਹੀਂ ਤੁਹਾਡੇ ਵੱਲ। बहुत मेहरबानी, शुक्रिया। मोहम्मद खां कल्लू, डिस्ट्रिक्ट कौंसल फैसलाबाद तो। एक तजवीज़ है बिल्कुल छोटी जी कि
ਜਿਸ ਤਰ੍ਹਾਂ ਦੋ ਭਰਾ ਇੱਕ ਮੁਰੱਬੇ ਦੇ ਮਾਲਕ ਹੁੰਦੇ ਨੇ, ਅੱਧਾ ਇੱਕ ਕੋਲ ਅੱਧਾ ਅੱਧਾ ਪਾਣੀ ਲਾਉਂਦੇ ਨੇ, ਇਸੇ ਤਰ੍ਹਾਂ ਹੀ ਚੜ੍ਹਦਾ ਪੰਜਾਬ ਜਿਹੜਾ ਉਹ ਸਾਡਾ ਭਰਾ ਹੈ। ਜਿੰਨੇ ਪਰਸੈਂਟ ਉਹਨਾਂ ਕੋਲ ਰਕਬਾ ਹੈ, ਉਹਨਾਂ ਦਰਿਆਵਾਂ ਦਾ 19% ਉਹਨਾਂ ਨੂੰ ਕਿਹਾ ਜਾਏ ਪਾਣੀ ਰੋਕਿਆ ਜਾਏ, ਬਾਕੀ ਹਮੇਸ਼ਾ ਚੱਲੇ, ਨਾ ਉਹ ਡੁੱਬਣਗੇ ਨਾ ਅਸੀਂ ਡੁੱਬਾਂਗੇ। ਸਟੇਟ ਗੱਲ ਜਿੱਦਾਂ ਕਿ ਵਾਪੜਾ ਸਾਹਿਬ ਵਾਲਿਆਂ ਨੇ ਫਰਮਾਇਆ ਨਾ ਜੀ, ਕਿ ਇਹਨਾਂ ਵਾਸਤੇ ਇਸੇ ਤਰ੍ਹਾਂ ਹੀ ਅੱਗੇ ਛੋਟੇ ਛੋਟੇ ਡੈਮ ਬਣਾ ਕੇ ਨਾ ਸਿਰਫ ਉਹਨਾਂ ਤੋਂ ਬਿਜਲੀ ਪੈਦਾ ਕਰਕੇ ਆਪਣੀ ਇੰਡਸਟਰੀ ਨੂੰ, ਆਪਣੇ ਲੋਕਾਂ ਨੂੰ ਦਿੱਤੀ ਜਾਵੇ। ਇਸੇ ਤਰ੍ਹਾਂ ਹੀ ਅਗਰ ਲਗਾਤਾਰ ਪਾਣੀ ਚੱਲੇਗਾ ਨਾ, ਕਦੀ ਸਰਾਬ ਨਹੀਂ ਆਏਗਾ। ਨਾ ਹੀ ਸਾਡੇ ਦਰਿਆਵਾਂ ਦੇ ਵਿੱਚ ਜਾ ਕੇ ਅਸੀਂ ਲੋਕ ਪਾਵਾਂਗੇ ਮੱਲ ਮਾਰ ਕੇ, ਨਾ ਅਸੀਂ ਉੱਥੇ ਉਹ ਸੁਸਾਇਟੀਆਂ ਵਗੈਰਾ ਜਿਹੜੇ ਬਣਾਉਣ ਵਾਲੇ ਆ ਨਾ, ਉਹਨਾਂ ਦਾ ਵੀ ਮੂੰਹ ਬੰਦ ਹੋ ਜਾਏਗਾ। ਲਿਹਾਜ਼ਾ ਇਸ ਵਾਸਤੇ ਮੇਰੀ ਇਹ ਤਜਵੀਜ਼ ਨਹੀਂ, ਮੇਰੀ ਇਹ ਰਿਕੁਐਸਟ ਆ ਛੋਟੇ ਜ਼ਿਮੀਂਦਾਰ ਹੋਣ ਦੇ ਨਾਤੇ, ਇੰਟਰਨੈਸ਼ਨਲ ਪੰਜਾਬੀ ਕਾਨਫਰੰਸ, ਕਿਆ ਇਹ ਕਾਨਫਰੰਸ ਕੋਈ ਛੋਟੇ ਜ਼ਿਮੀਂਦਾਰ ਵਾਸਤੇ ਵੀ ਕਰ ਰਹੀ ਹੈ? ਉਹ ਸੈਸ਼ਨ ਹੈ ਜ਼ਿਮੀਂਦਾਰਾਂ ਵਾਸਤੇ। ਥੋੜੀ ਜੀ ਸਹੀ ਜੋ ਸਭ ਥੋੜੀ ਪਿਛਲੇ ਸਾਲ ਦੇ, ਉਸ ਤੋਂ ਪਿਛਲੇ ਸਾਲ ਦੇ ਮੇਰੇ ਅਜੇ ਆਪਣੇ ਜ਼ਾਤੀ ਪੈਸੇ ਮਿਲ ਚ ਪਏ ਨੇ, 7.5 ਲੱਖ ਰੁਪਈਆ ਮਿਲ ਵਾਲਿਆਂ ਨੇ 1 ਟਕਾ ਨਹੀਂ ਦਿੱਤਾ। ਕਿਆ 2 ਨੰਬਰ ਥੋੜੀ ਜੀ 2 ਨੰਬਰ DAP ਉਹ ਸੈਸ਼ਨ ਹੈ। ਮੇਰੀ ਗੱਲ ਸੁਣ, ਦੇਖੋ ਮੈਂ ਇੱਥੇ ਗੱਲ ਮੁਕਾਉਂਦਾ, ਮੁਕਾਤੀ ਜੈਸਾ ਮੇਰੀ ਗੱਲ ਤੁਸੀਂ ਐਡੀ ਚੰਗੀ ਗੱਲ ਕਰਕੇ ਹੁਣ ਪਾਣੀ ਵਾਸਤੇ ਮੇਰੀ ਇਹ ਰਿਕਵੈਸਟ ਆ, ਕਿਉਂਕਿ ਮੈਂ ਇਹਨੂੰ ਤੋੜਾਂ ਨਾ ਜੀ ਤੇ 10 ਮਿੰਟ ਲਾ ਸਕਦਾ ਵਾਂ ਸਿੰਧ ਨੂੰ ਲੈ ਕੇ ਤੇ ਨਹੀਂ ਉਹ ਮੈਨੂੰ ਸਮਝ ਲਿਆਦਾ। ਇਸ ਵਾਸਤੇ ਮੈਂ ਇੱਥੇ ਗੱਲ ਮੁਕਾਉਣਾ, ਮੇਰੀ ਇਹ ਤਜਵੀਜ਼ ਆ ਕਿ ਪਾਣੀ ਦਾ ਪਾ ਕੀਤਾ ਜਾਏ, ਛੋਟੇ ਜ਼ਿਮੀਂਦਾਰ ਦਾ ਵੀ ਖਿਆਲ। ਬਿਲਕੁਲ ਬਹੁਤ ਮਿਹਰਬਾਨੀ ਜੀ। ਅਗਲਾ ਸਵਾਲ ਦੋਸਤੋ, ਨਾਲ ਹੀ ਮੇਰੇ ਖਿਆਲ 2-3 ਸਵਾਲ ਲੈ ਲਈਏ ਫਿਰ ਬਾਅਦ ਚ। ਅਗਲਾ ਸਵਾਲ ਲੈ ਲਵੋ, ਕਿਉਂਕਿ ਇਹ ਪੂਰਾ ਸੈਸ਼ਨ ਕਿਸਾਨਾਂ ਦਾ ਹੋਣ ਜਾ ਰਿਹਾ ਇੱਥੇ। ਆਖਰੀ 5 ਮਿੰਟ ਨੇ ਜੀ। ਅੱਛਾ, ਮੇਰਾ ਸਵਾਲ ਚੱਲਦਾ ਹੈ? ਮੇਰਾ ਸਵਾਲ ਇਹ ਵੇ ਕਿ ਜਿਵੇਂ ਅਸੀਂ ਬੰਨ੍ਹ ਬਣਾਉਂਦੇ ਹਾਂ ਦਰਿਆਵਾਂ ਦੇ, ਫਿਰ ਅਸੀਂ ਤੋੜਨੇ ਆ। ਜਦਕੀ ਜੀ ਗੱਲ ਹੈ ਕਿ ਜਿਵੇਂ ਬਾਕੀ ਵੀ ਭਾਈਆਂ ਨੇ ਕਿਹਾ, ਪਾਣੀ ਵੰਡਾਂ ਦਾ ਪਤਾ, ਅਸੀਂ ਜ਼ਿਮੀਂਦਾਰ ਹਾਂ, ਕਿ ਜਦੋਂ ਕਿ ਪਾਣੀ ਰੁੜਦਾ ਹੋਵੇ ਉੱਤੇ ਟੱਪਾ ਰੱਖੀਦਾ ਕਿ ਟੱਪਾ ਮਾਰ ਦਈਦਾ, ਕਿ ਜੇ ਉਹਨੂੰ ਟੱਪਾ ਮਾਰ ਨਹੀਂ ਪੈਂਦਾ ਫਿਰ ਉੱਥੇ ਬੰਨ੍ਹ ਕਿਉਂ ਬਣਾਇਆ ਗਿਆ? ਬਾਕੀ ਮੈਂ ਪਾਣੀ ਦੇ ਮੁਤਲਕ ਇੱਕ ਗੱਲ ਤੁਹਾਨੂੰ ਦੱਸਣਾ ਵਾਂ। ਪਾਣੀ ਆਉਂਦਾ ਇਨਸਾਨ ਨੂੰ, ਮੈਂ ਸਮੁੰਦਰ ਚੋਂ ਆਇਆ ਵਾਂ, ਮੈਂ ਸਮੁੰਦਰ 'ਚ ਜਾਣਾ ਹੈ, ਦਰਿਆ ਡੇਕਾ ਨਾਲੇ ਰਾਹ ਨੇ ਮੇਰੇ ਰਾਹ ਡੱਕ ਨਾ, ਮੈਂ ਹੜ ਬਣ ਜਾਣਾ ਹੈ, ਮੈਂ ਸਮੁੰਦਰ ਚੋਂ ਆਇਆ ਵਾਂ, ਸਮੁੰਦਰ 'ਚ ਜਾਣਾ ਹੈ। ਪਾਣੀ ਆਂਦਾ ਹੈ ਲੋੜਾਂ ਦਾ, ਰੱਖ ਲੈ ਮੈਨੂੰ, ਲੋੜਾਂ ਦਾ ਰੱਖ ਲੈ ਮੈਨੂੰ ਐਵੇਂ ਬੰਨ ਨਾ ਮਾਰ, ਮੈਂ ਰੁੜ ਜਾਣਾ ਹੈ, ਮੈਂ ਸਮੁੰਦਰ ਚੋਂ ਆਇਆ, ਸਮੁੰਦਰ 'ਚ ਜਾਣਾ ਹੈ। ਦੇਖੋ ਪਿੱਛੇ ਦੇ ਦਿਓ ਜੀ। ਆਖਰੀ ਸਵਾਲ ਇਸ ਸੈਸ਼ਨ ਦਾ ਜੀ, ਇਹ ਕੁਇਕਲੀ ਲੈ ਲਓ ਤਾਂ ਕਿ ਅਗਲੇ ਸੈਸ਼ਨ ਨਾਲ ਵਧੀਏ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਰੀਤ ਬਰਾੜ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ 'ਚ ਐਗਰੀਕਲਚਰ ਸਾਇੰਸ ਦਾ ਕੰਮ ਕਰਦਾ, ਅਤੇ ਮੇਰੀ ਖਾਸ ਦਿਲਚਸਪੀ ਹੈ ਸਾਰੇ ਖਿੱਤੇ ਦੇ ਵਿੱਚ ਕਲਾਈਮੇਟ ਚੇਂਜ ਇੰਪੈਕਟਸ ਤੇ ਪਾਣੀ ਦੇ ਵਿੱਚ। ਵੱਟੂ ਸਾਹਿਬ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਅਤੇ ਪੋਲਿਸੀ ਦੀ ਗੱਲ ਕੀਤੀ ਤੁਸੀਂ, ਮੈਨੂੰ ਬੜੀ ਖੁਸ਼ੀ ਹੋਈ। ਘੱਟੋ ਘੱਟ ਇਸ ਪੰਜਾਬ ਦੇ ਵਿੱਚ ਪੋਲਿਸੀ, ਕਲਾਈਮੇਟ ਚੇਂਜ ਪੋਲਿਸੀ ਪਈ ਹੈ ਤੁਹਾਡੀ ਵੈਬਸਾਈਟ 'ਤੇ, 36 ਪੇਜ ਦਾ ਡਾਕੂਮੈਂਟ ਆ, ਮੈਂ ਪੜ੍ਹਿਆ। ਉਧਰਲੇ ਪੰਜਾਬ ਵਾਲਿਆਂ ਕੋਲ ਤਾਂ ਉਹ ਵੀ ਹੈ ਨਹੀਂ, ਪਰ ਕਈ ਵਾਰ ਇਹ ਹੁੰਦਾ ਕਿ ਪੋਲਿਸੀ ਪਈ ਰਹਿ ਜਾਂਦੀ ਹੈ, ਜਦੋਂ ਤੱਕ ਉਹ ਟੌਪ ਡਾਊਨ ਬਹੁਤੀ ਵਾਰ ਕੰਮ ਨਹੀਂ ਕਰਦੀ, ਉਹ ਬਾਟਮ ਅਪ ਅਪਰੋਚ ਵੀ ਕਰਨੀ ਪੈਂਦੀ ਹੈ। ਸੋ ਤੁਸੀਂ ਗੱਲ ਕੀਤੀ ਮੁਕਾਮੀ ਲੋਕਾਂ ਦੀ ਸ਼ਮੂਲੀਅਤ, ਯੂਨਾਈਟਿਡ ਨੇਸ਼ਨਸ ਵੀ ਮੰਨਦਾ ਕਿ ਮੁਕਾਮੀ ਲੋਕਾਂ ਦੀ ਸ਼ਮੂਲੀਅਤ ਤੋਂ ਬਗੈਰ ਆਲਮੀ ਤਪਸ਼ ਦਾ ਅਸੀਂ ਨਹੀਂ ਹੱਲ ਕੱਢ ਸਕਦੇ। ਸੋ ਮੇਰਾ ਸਵਾਲ ਇਹ ਹੈ ਕਿ ਮੁਕਾਮੀ ਲੋਕਾਂ ਦੀ ਸ਼ਮੂਲੀਅਤ ਨੂੰ ਲੈ ਕੇ ਕਲਾਈਮੇਟ ਚੇਂਜ ਇੰਪੈਕਟ ਸਾਰੇ ਖਿੱਤੇ ਦੇ ਵਿੱਚ ਕਿਸ ਤਰ੍ਹਾਂ ਦਾ ਕੰਮ ਹੋ ਰਿਹਾ ਅਤੇ ਅਪਰਚੂਨਿਟੀਜ਼ ਕੀ ਨੇ? ਜੀ ਇੱਦਾਂ ਦੇ ਦੇਣਾ ਜ਼ਰਾ। जी, मेरा नाम नौरीन हैदर है। मैं क्लाइमेट चेंज, एनवायरनमेंट, डिजास्टर मैनेजमेंट ते कम कर रही, कोई 20 साल हो गए मैनू। अज कॉन्फ्रेंस ते इरफान साहब ने बुलाया तो मैं बड़ी हैरान हुई हाँ कि इतने बड़े एक्सपर्ट बैठे हुए हैं। 2-3 गल्लां दा मैनू अज पता लग्या उन्हां दी जुबानी कि सैलाब आया चनाह दे विच, सतलुज दे विच ते रावी दे विच, ते फायदा ये होया कि डैम इंडस ते झेलम दा भर गया। एक तो गल है वे कि तुसी कि एक गल जिहड़ी करन लई आए सो, वो गल ऐसी कि सैलाब आ के तबाही क्यों बनिया। इस गल ते तुसी कोई दो मुअज़्ज़ज़ मेहमानां ने कोई गल नहीं दसी कि ये सैलाब तबाही क्यों बन गया।
ਮੈਂ ਛੋਟੀ ਜਿਹੀ ਗੱਲ ਕਰਕੇ ਵਕਤ ਚੂੰਕਿ ਸਾਡੇ ਕੋਲ ਥੋੜਾ ਹੀ ਰਹਿ ਗਿਆ ਔਰ ਫਿਰ ਕਿਸੇ ਵਕਤ ਬੈਠਾਂਗੇ ਤੇ ਮੈਂ ਗੱਲ ਕਰਾਂਗੀ। ਦੇਖੋ ਜੀ, ਸੱਚੀ ਗੱਲ ਕਰਨੀ ਚਾਹੀਦੀ ਹੈ ਔਰ ਸੱਚੀ ਗੱਲ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਹੈ। ਤੁਸੀਂ ਕਿਹਾ ਜੀ 9 ਲੱਖ ਦਾ ਰੇਲਾ ਆਇਆ, 9 ਲੱਖ ਦਾ ਫਿਗਰ 9 ਲੱਖ ਕਿਊਸੈਕ ਦਾ ਕਿਤੇ ਵੀ ਨਹੀਂ ਹੈਗਾ। ਇਹ ਅੱਜ ਅਸੀਂ ਪਹਿਲੀ ਵਾਰੀ ਗੱਲ ਸੁਣੀ ਕਿ 9 ਲੱਖ ਦਾ ਰੇਲਾ ਆਇਆ। ਨਾ FFC ਦੀ ਵੈਬਸਾਈਟ ਤੇ ਦੋ ਬਿਰਾਜ ਫੇਲ ਹੋਏ ਨੇ ਇਸ 2025 ਦੇ ਸਲਾਬ ਵਿੱਚ। 2 ਬਿਰਾਜ ਫੇਲ ਹੋਏ, ਮੈਂ ਦੱਸ ਦਿੰਦੀ ਹਾਂ। ਇੱਕ ਤ੍ਰਿਮੂ ਬਿਰਾਜ ਫੇਲ ਹੋਇਆ ਔਰ ਪਾਣੀ ਨਹੀਂ ਕੱਢ ਸਕਿਆ, 5 ਲੱਖ ਕਿਊਸੈਕ ਪਾਣੀ ਵੀ ਨਹੀਂ ਕੱਢ ਸਕਿਆ। ਔਰ ਇੱਕ ਪੰਜਨਦ ਬਿਰਾਜ ਫੇਲ ਹੋਇਆ ਜਿਹੜਾ ਕਿ 8 ਲੱਖ ਕਿਊਸੈਕ ਪਾਣੀ ਨਹੀਂ ਕੱਢ ਸਕਿਆ। ਸਲਾਬ ਸਿਰਫ ਚਨਾਹ ਦੇ ਵਿੱਚ ਸੀ, ਇੰਡਸ ਦੇ ਵਿੱਚ ਕੋਈ ਫਲੱਡ ਨਹੀਂ ਸੀ, ਜੇਹਲਮ ਦੇ ਵਿੱਚ ਕੋਈ ਫਲੱਡ ਨਹੀਂ ਸੀ। ਬਲਕਿ ਜੇਹਲਮ ਦੇ ਵਿੱਚ ਤੇ ਪਾਣੀ ਉੱਤੇ ਪਿੱਛੇ ਮੰਗਲਾ ਦੇ ਰੋਕ ਲਿਆ ਗਿਆ ਸੀ। ਚਨਾਹ ਦੇ ਵਿੱਚ ਜਿਹੜਾ ਪਾਣੀ ਸੀ ਉਹ ਤ੍ਰਿਮੂ ਨੇ ਵੀ ਕੱਢਣਾ ਸੀ। 6 ਲੱਖ ਦੀ 8 ਲੱਖ ਦੀ ਕਪੈਸਿਟੀ ਤ੍ਰਿਮੂ ਦੀ ਵੀ ਹੈ ਔਰ ਪੰਜਨਦ ਨੇ ਵੀ ਕੱਢਣਾ ਸੀ, ਜਿਹਦੀ ਕਿ ਤੁਸੀਂ 200 ਅਰਬ ਰੁਪਇਆ ਲਾ ਕੇ ADB ਦਾ ਰੀਮੋਡਲਿੰਗ ਉਹਦੀ ਕੀਤੀ ਹੈ ਔਰ ਉਸ ਰੀਮੋਡਲਿੰਗ ਦਾ ਇਫਤਤਾਹ ਹੋਇਆ ਮਾਰਚ 2025 ਦੇ ਵਿੱਚ। ਉਸ ਸੈਲਾਬ ਤੋਂ 6 ਮਹੀਨੇ ਪਹਿਲੇ ਉਹਦਾ ਇਫਤਤਾਹ ਹੋਇਆ ਔਰ ਪੰਜਨਦ ਪਾਣੀ ਨਹੀਂ ਕੱਢ ਸਕਿਆ। ਉਹ ਪੰਜਨਦ ਜਿਹਦੀ ਆਲਰੇਡੀ ਕਪੈਸਿਟੀ ਅਸੀਂ 2010 ਵਿੱਚ ਦੇਖੀ ਹੈ ਕਿ ਉਹ 1 ਮਿਲੀਅਨ ਕਿਊਸਿਕ ਪਾਣੀ ਕੱਢ ਕੇ ਦਿਖਾਇਆ ਉਹਨੇ ਔਰ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ। ਉਹ 7 ਲੱਖ ਕਿਊਸਿਕ ਪਾਣੀ ਨਹੀਂ ਕੱਢ ਸਕਿਆ, ਜਿਹਦਾ 200 ਅਰਬ ADB ਦਾ ਪ੍ਰੋਜੈਕਟ ਲਾ ਕੇ ਉਹਦੀ ਕਪੈਸਿਟੀ ਵਧਾਈ ਗਈ। ਨਤੀਜਤਨ ਕੀ ਹੋਇਆ? ਪਾਣੀ ਬਲੌਕ ਹੋਇਆ, ਡਾਊਨ ਸਟ੍ਰੀਮ ਮੁਲਤਾਨ ਪਾਣੀ ਬੈਕ ਹੋਇਆ। 1 ਮਹੀਨਾ ਪਾਣੀ ਅਲੀਪੁਰ ਔਰ ਜਲਾਲਪੁਰ ਪੀਰ ਵਾਲਾ ਖੜਾ ਰਿਹਾ ਔਰ ਬਾਰ-ਬਾਰ ਪਾਣੀ ਆਇਆ ਔਰ ਬਾਰ-ਬਾਰ ਪਿੱਛੇ ਗਿਆ ਔਰ ਬਾਰ-ਬਾਰ ਪਾਣੀ ਆਇਆ ਔਰ ਬਾਰ-ਬਾਰ ਪਿੱਛੇ ਗਿਆ। ਕੋਈ ਜਵਾਬ ਦੇਣ ਵਾਲਾ ਹੈ? ਕੋਈ ਅਕਾਊਂਟੇਬਿਲਿਟੀ ਹੈ ਉਸ ਪੈਸੇ ਦੀ? ਕਰਜ਼ੇ ਦਾ ਪੈਸਾ ਸੀ, ਕੋਈ ਜਵਾਬਦੇਹੀ ਹੈ? ਤੁਸੀਂ ਕਹਿੰਦੇ ਹੋ ਜੀ ਇੰਡੀਆ ਦੱਸ ਦੇਵੇ। ਇੰਡੀਆ ਦੱਸ ਦੇਗਾ ਤੇ ਫਿਰ ਤੁਸੀਂ ਕੀ ਕਰ ਲੋਗੇ? ਜੇ ਉਹ 4 ਦਿਨ ਪਹਿਲੇ ਦੱਸ ਦੇਗਾ, ਜਿਹੜੀ ਇਨਕਰੋਚਮੈਂਟ ਰਾਵੀ ਤੇ ਬਣੀ ਹੋਈ ਸੀ ਉਹ 4 ਦਿਨ ਦੇ ਵਿੱਚ ਜਾਂ 6 ਦਿਨ ਦੀ ਪਹਿਲੇ ਅਗਾਊ ਆ ਜਾਏਗੀ ਪੇਸ਼ੀਨ ਕੋਈ, ਤੇ ਉਹ ਸਾਰਾ ਕੁਝ ਲਪੇਟਿਆ ਜਾਏਗਾ। ਗੱਲ ਤੇ ਇਹ ਵੇ ਕਿ ਰਾਵੀ ਦੇ ਵਿੱਚ ਜਿਹੜਾ ਸੁਪਰ ਫਲੱਡ, ਸੁਪਰ ਨਾ ਸੀ ਨਾ ਉਹ ਐਕਸਟ੍ਰੀਮ ਹਾਈ ਸੀ ਨਾ ਉਹ ਹਾਈ ਸੀ, ਬਿਲਕੁਲ 2,40,000 ਦਾ ਫਲੱਡ ਸੀ ਜਿਹੜਾ ਕਿ ਰਾਵੀ ਨੇ ਆਪਣੇ ਹਿਸਟੋਰੀਕਲ ਪਲੇਨਸ ਦੇ ਬਾਹਰ ਵੀ ਨਹੀਂ ਗਿਆ, 1 ਇੰਚੀ ਬਾਹਰ ਨਹੀਂ ਗਿਆ। ਸਾਰੀ ਮੁਸੀਬਤ ਇਨਕਰੋਚਮੈਂਟ ਦੀ ਪਈ। ਮੈਂ ਇੱਕ ਹੋਰ ਗੱਲ ਦੱਸ ਦਿੰਦੀ ਹਾਂ ਜੀ, ਵੈਬਸਾਈਟ ਤੇ ਪਈ ਹੋਈ ਹੈ 4 ਜੂਨ 2025 ਦੀ ਮਿੰਟਸ ਆਫ ਦੀ ਮੀਟਿੰਗ, ਜਾ ਕੇ ਦੇਖ ਲਵੋ। ਜਦੋਂ ਪੰਜਾਬ ਇਰੀਗੇਸ਼ਨ ਡਿਪਾਰਟਮੈਂਟ ਦੇ ਰਿਪਰੈਜ਼ੈਂਟੇਟਿਵ ਨੂੰ ਕਿਹਾ ਗਿਆ ਕਿ ਜੀ ਕੋਈ ਇਨਕਰੋਚਮੈਂਟ ਹੈ ਫਲੱਡ ਪਲੇਨਸ ਦੇ ਵਿੱਚ ਰਾਵੀ ਦੀ ਜਾਂ ਚਨਾਹ ਦੀ ਜਾਂ ਜੇਹਲਮ ਦੀ, ਉਹਨੇ ਕਿਹਾ ਕੈਟੇਗੋਰਿਕਲੀ ਕਿ ਜੀ ਕੋਈ ਇਨਕਰੋਚਮੈਂਟ ਕ੍ਰਿਟੀਕਲ ਨਹੀਂ ਹੈਗੀ ਔਰ ਸਾਰੀ ਮੁਸੀਬਤ ਇਨਕਰੋਚਮੈਂਟ ਨਾਲ ਆਈ। ਚਨਾਹ ਦੀ ਗੱਲ ਤੁਸੀਂ ਕਰ ਰਹੇ ਹੋ, ਚਨਾਹ ਦਾ ਪਾਣੀ ਲੰਘਿਆ ਹੀ ਨਹੀਂ ਬਰਾਜਿਸ ਤੋਂ ਔਰ ਤੁਸੀਂ ਕਹਿ ਰਹੇ ਹੋ ਕਿ ਜੀ ਕੋਈ ਐਸੀ ਗੱਲ ਨਹੀਂ ਹੈਗੀ, ਇਹ ਪਾਲਿਸੀ ਦਾ ਡਿਸੀਜਨ ਠੀਕ ਹੋ ਜਾਏਗਾ, ਗਵਰਨੈਂਸ ਠੀਕ ਹੋ ਜਾਏਗੀ ਤੇ ਬਸ ਇਹ ਅਗਲੇ ਸਾਲ ਬਰਾਬਰ ਹੋ ਜਾਏਗਾ। ਅਗਲੇ ਸਾਲ ਦੇ ਸਲਾਬ ਆਉਣ ਸਿਰਫ ਜਨਾਬ 6 ਮਹੀਨੇ ਰਹਿ ਗਏ ਤੇ ਇਹ ਹੈ ਕਹਾਣੀ। ਮੇਰੇ ਖਿਆਲ ਹੈ ਕਿ ਇਹ ਬਹੁਤ ਅਹਿਮ ਗੱਲ ਆ। 2 ਮਿੰਟ ਜ਼ਰਾ, ਇਹ ਬਹੁਤ ਅਹਿਮ ਗੱਲ ਕੀਤੀ ਇਹਨਾਂ ਨੇ ਕਿ ਜਿਹੜੀ ਅਸੀਂ ਬਰਾਜਸ ਦੀ ਰੀਹੈਬਿਲਿਟੇਸ਼ਨ ਕੀਤੀ, ਕਿਉਂਕਿ ਮੇਰਾ ਵੀ ਇਹ ਸਵਾਲ ਸੀਗਾ, ਮੈਂ ਨਹੀਂ ਕੀਤਾ ਔਰ ਬਲਕਿ ਇਸ 'ਤੇ ਥੋੜ੍ਹਾ ਜਿਹਾ ਮੇਰਾ ਵਰਕਿੰਗ ਵੀ ਹੈ, ਅਸੀਂ ਇਕੱਠੇ ਕੰਮ ਕਰ ਰਹੇ ਹਾਂ। ਤੇ ਉਹ ਬਰਾਜ ਰੀਹੈਬਿਲਿਟੇਸ਼ਨ ਕੀਤੀ ਆ ਗਈ 2014-15 ਦੇ ਅੰਦਰ ਪ੍ਰੋਜੈਕਟ ਬਣਾਇਆ ਗਿਆ ਕਿ ਅਸੀਂ ਇਹਨਾਂ ਬਰਾਜਸ ਦੀ ਨੂੰ ਅਪਗ੍ਰੇਡ ਕਰਨਾ ਤਾਂ ਕਿ ਜਿਹੜੇ ਕਲਾਈਮੇਟ ਚੇਂਜ ਦੇ ਨਤੀਜੇ 'ਚ ਸਲਾਬ ਜ਼ਿਆਦਾ ਅਗਰ ਅਮਾਊਂਟ 'ਚ ਆਉਂਦਾ ਤੇ ਪਾਸ ਔਨ ਕਰ ਸਕਣ। ਤੇ ਬਦਕਿਸਮਤੀ ਨਾਲ ਉਹ ਤੇ ਜਿੰਨਾ ਪਹਿਲੇ ਕਰਦੇ ਸੀ ਉਨਾ ਵੀ ਨਹੀਂ ਕਰ ਸਕੇ ਔਰ ਬਿਲਕੁਲ ਦਰੁਸਤ ਫਿਗਰ ਹੈ ਕਿ ਤ੍ਰਿਮੂ ਜਿਹੜਾ ਹੈ 5.5 ਲੱਖ ਤੋਂ ਉੱਪਰ ਨਹੀਂ ਜਾ ਸਕਿਆ। ਔਰ ਮੈਨੂੰ ਜਿਹੜੇ ਇਰੀਗੇਸ਼ਨ ਦੇ ਅਮਲੇ ਨੇ ਦੱਸਿਆ ਕੁਝ ਲੋਕਾਂ ਨੇ ਕਿ ਜਿਹੜਾ ਪੰਜਨੋਦ ਦਾ ਅਸੀਂ 6 ਲੱਖ 6.5 ਲੱਖ ਕੀਤਾ, ਉਹ ਵੀ ਅਸੀਂ ਧੱਕੇ ਨਾਲ ਗੇਜ ਕੀਤੀ ਉੱਪਰ, ਉਨਾ ਵੀ ਨਹੀਂ ਕੱਢਿਆ ਉਹਨੇ ਜਿੰਨੀ ਉਹਦੀ ਕਪੈਸਿਟੀ ਸੀ। ਇਹਦੇ 'ਤੇ ਕੋਈ ਇਨਕੁਆਇਰੀ, ਕੋਈ ਗੱਲਬਾਤ ਕਿ ਇਹ ਜਿਹੜਾ 200 ਅਰਬ ਰੁਪਇਆ ਲਾਇਆ ਸੀ ਬਰਾਜਸ ਨੂੰ ਅਪਗ੍ਰੇਡ ਕਰਨ ਵਾਸਤੇ, ਉਹ ਕਿਉਂ ਫੇਲ ਹੋਏ? ਇਹ ਇਰੀਗੇਸ਼ਨ ਡਿਪਾਰਟਮੈਂਟ ਵਾਲੇ ਕੋ ਦੱਸ ਸਕਦਾ ਆ ਕੇ। ਨਹੀਂ, ਵੈਸੇ ਤੁਹਾਡੀ ਇਨਫੋਰਮੇਸ਼ਨ 'ਚ ਹੈ ਵੈਸੇ? ਨਹੀਂ, ਮੈਂ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਇਸ ਤੋਂ ਨਹੀਂ ਇਸ ਪਬਲਿਕ ਫੋਰਮ ਤੇ ਸਾਂਝੀ ਕਰਾਂਗਾ, ਕਿਉਂਕਿ ਮੈਂ ਆਪ ਇੱਕ ਸਰਕਾਰੀ ਅਫਸਰ ਹਾਂ। ਇਹ ਇਰੀਗੇਸ਼ਨ ਦਾ ਬੰਦਾ ਹੀ ਆ ਕੇ ਦੱਸ ਸਕਦਾ ਇਹਦੇ ਬਾਰੇ ਗੱਲ ਜਿਹੜੀ ਹੈ। ਇਹ ਉਸ ਮਹਿਕਮੇ ਦਾ ਵੀ ਬੰਦਾ ਫਿਰ ਨਾਲ ਚਾਹੀਦਾ ਸੀ ਹੁੰਦਾ ਇੱਥੇ। ਹਾਂ ਵਟੂ ਸਾਹਿਬ, ਤੁਸੀਂ ਇਸ 'ਤੇ ਕੋਈ ਅੱਛਾ, ਨਹੀਂ, ਕਲਾਈਮੇਟ ਚੇਂਜ ਦੇ ਬਾਰੇ 'ਚ ਇੱਕ ਸਵਾਲ ਸੀ। ਅੱਛਾ, ਕਲਾਈਮੇਟ ਚੇਂਜ ਦਾ
ਇਸ ਤਰ੍ਹਾਂ ਹੈ ਕਿ ਜੋ ਪਾਲਿਸੀ ਤੇ ਬਹੁਤ ਅੱਛੀ ਹੈ, ਜਿਸ ਤੁਸੀਂ ਕਹਿ ਰਹੇ ਹੋ ਕਿ ਬਹੁਤ ਜ਼ਬਰਦਸਤ ਚੀਜ਼ਾਂ ਬਣੀਆਂ, ਲੇਕਿਨ ਅੱਗੇ ਹੈ ਕਿ ਉਸ ਦੀ ਇੰਪਲੀਮੈਂਟੇਸ਼ਨ ਕਿਸ ਨੇ ਕਰਨੀ ਹੈ। ਕਿਉਂਕਿ ਜਿਹੜੀ ਪਾਲਿਸੀ ਬਣਾਈ ਗਈ ਹੈ ਜਾਂ ਜਿੱਥੇ ਬਣੀ ਹੈ, ਉਹ ਤੇ ਓਰੀਜਨਲ ਸਟੇਕ ਹੋਲਡਰ ਕਿ ਜਿਹੜੇ ਫੈਕਟਰੀਜ਼ ਨੇ, ਉਹਨਾਂ ਦਾ ਕੀ ਰੋਲ ਸੀ, ਉਹਨਾਂ ਨੇ ਕਿਸ ਹੱਦ ਤੱਕ ਇਨਪੁਟ ਦਿੱਤੀ ਉਸ ਪਾਲਿਸੀ ਦੇ ਅੰਦਰ, ਦਿਸ ਇਜ਼ ਨਾਟ ਨੋਨ। ਠੀਕ ਹੈ, ਤੇ ਪਾਲਿਸੀਜ਼ ਤੇ ਬਹੁਤ ਅੱਛੀਆਂ ਔਰ ਬਹੁਤ ਫੈਂਸੀ ਨੇ, ਲੇਕਿਨ ਉਸ ਦੀ ਇੰਪਲੀਮੈਂਟੇਸ਼ਨ ਤੇ ਜਾਈਏ ਤੇ ਅਜੇ ਤੱਕ ਤੇ ਇਦਾਰੇ ਵੀ ਤਿਆਰ ਨਹੀਂ ਆਪਣਾ ਰੋਲ ਪਲੇ ਕਰਨ ਤੇ। ਮਤਲਬ ਪਬਲਿਕ ਜਾਂ ਇੱਕ ਕਾਮਨ ਪਰਸਨ, ਉਹ ਤੇ ਐਂਡ ਤੇ ਉਹਨੂੰ ਪਤਾ ਚਲੇਗਾ ਕਿ ਯਾਰ ਕੋਈ ਕਲਾਈਮੇਟ ਚੇਂਜ ਵੀ ਹੁੰਦੀ ਹੈ ਔਰ ਇਹ ਸੈਲਾਬ ਬਾਰ-ਬਾਰ ਆ ਰਹੇ ਨੇ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ, ਜਾਂ ਬਾਪ ਦਾਦਾ ਕੀ ਕਰਦੇ ਸੀ, ਅਸੀਂ ਉਸ ਤੇ ਹੀ ਵਾਪਸ ਚਲੇ ਜਾਈਏ। ਉਹ ਤੇ ਇੱਕ ਬਿਲਕੁਲ ਐਂਡ ਲੈਵਲ ਹੈ। ਲੇਕਿਨ ਜੇ ਇਦਾਰੇ ਪਾਲਿਸੀ ਬਣਾਉਣ 'ਚ ਇਨਵੋਲਵ ਰਹੇ ਨੇ ਜਾਂ ਜਿਨ੍ਹਾਂ ਨੇ ਇੰਪਲੀਮੈਂਟ ਕਰਨਾ ਹੈ, ਅਜੇ ਤੇ ਉਹ ਵੀ ਰੈਡੀ ਨਹੀਂ ਕਿ ਉਹ ਆਪਣਾ ਰੋਲ ਕਿਸ ਤਰ੍ਹਾਂ, ਮਤਲਬ ਪੰਜਾਬ ਵਾਟਰ ਕੌਂਸਲ ਬਣਨੀ ਹੈ, ਇੰਟੀਗ੍ਰੇਟਿਡ ਵਾਟਰ ਰਿਸੋਰਸ ਮੈਨੇਜਮੈਂਟ ਦੇ ਤਹਿਤ ਸਿਸਟਮ ਬਣਨੇ ਨੇ। ਅੱਛਾ, ਹੁਣ ਇੱਕ ਅਦਾਰਾ ਹੈ ਉਹ ਦੂਜੇ ਨਾਲ ਡਾਟਾ ਹੀ ਨਹੀਂ ਸ਼ੇਅਰ ਕਰ ਲਿਆ ਇੰਟਰਨਲੀ, ਅਸੀਂ ਤੇ ਟਰਾਂਸਬਾਊਂਡਰੀ ਦੀ ਗੱਲ ਕਰ ਰਹੇ ਹਾਂ। ਵਾਸਾ ਜਿਹੜਾ ਹੈ ਉਹ ਇਰੀਗੇਸ਼ਨ ਨੂੰ ਨਹੀਂ ਡਾਟਾ ਦੇਗਾ, ਔਰ ਇੰਡਸਟਰੀ ਡਿਪਾਰਟਮੈਂਟ ਹੈ ਉਹ ਇਰੀਗੇਸ਼ਨ ਨੂੰ ਨਹੀਂ ਦੇਗਾ। ਤੇ ਮਤਲਬ ਉਹ ਅਜੇ ਬਹੁਤ ਸਾਰੇ ਮਸਾਇਲ ਨੇ। ਪਾਲਿਸੀ ਇਜ਼ ਗੁੱਡ, ਬੜੀ ਫੈਂਸੀ ਪਾਲਿਸੀ ਹੈ, ਬਟ ਉਹਦੇ ਅਮਲ ਦਰਾਮਦ ਅਗਰ ਨਹੀਂ ਹੋਏਗਾ ਤੇ ਫਿਰ ਰਿਜ਼ਲਟ ਨਹੀਂ ਬਰਾਮਦ ਹੋਣਗੇ।